ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲਾਂ ਬਾਤਾਂ ਕਰਦੇ ਹਾਂ। ਕੁਛ ਇੱਕ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਕਿਹੜੀਆਂ ਚੀਜ਼ਾਂ ਖਾ ਕੇ ਆਪਾਂ ਠੀਕ ਰੱਖ ਸਕਦੇ ਹਾਂ, ਜਾਂ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਬਿਮਾਰੀਆਂ ਆ ਸਾਨੂੰ ਉਹਨਾਂ ਨੂੰ ਠੀਕ ਕਿਵੇਂ ਕਰਨਾ ਹੈ, ਉਹਨਾਂ ਦੀ ਗੱਲਬਾਤ ਇਸ ਵਿੱਚ ਹੁੰਦੀ ਆ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਕੋਈ ਇਲਾਜ ਦੱਸ ਦੇਵੇ, ਜਾਂ ਤੁਹਾਡੀ ਕੋਈ ਨਬਜ਼ ਦੇਖ ਲੈ, ਜਾਂ ਤੁਹਾਨੂੰ ਕੋਈ ਦਵਾਈ ਭੇਜਦਾ ਜਿਸ ਨੂੰ ਤੁਸੀਂ ਔਡਰ ਕਰ ਸਕਦੇ ਆ। ਇਸ ਪ੍ਰੋਗਰਾਮ ਦੇ ਵਿੱਚ ਸਿਰਫ ਅਤੇ ਸਿਰਫ ਆਪਾਂ ਜਿਹੜੀਆਂ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਉਹਦੀ ਗੱਲ ਕਰਦੇ ਹਾਂ, ਅਤੇ ਜਾਂ ਉਸ ਦੇ ਨਾਲ ਨਾਲ ਕੁਛ ਹੋਰ ਵਾਧੂ ਖਾਣ ਪੀਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਜਿਹੜੀਆਂ ਚੀਜ਼ਾਂ ਤੁਸੀਂ ਪੁੱਛਦੇ ਆ ਉਹ ਸਾਡੇ ਸਰੋਤੇ ਹੀ ਦੱਸ ਦਿੰਦੇ ਆ। ਬਹੁਤੀਆਂ ਬਿਮਾਰੀਆਂ ਬਾਰੇ ਪੁੱਛਿਆ ਜਾਂਦਾ ਹੈ। ਬਿਮਾਰੀਆਂ ਤੋਂ ਆਰਾਮ ਬਹੁਤ ਸਾਰੇ ਲੋਕਾਂ ਨੂੰ ਆਇਆ। ਕਾਫੀ ਪਿਛਲੇ ਸਾਲਾਂ ਤੋਂ ਜਿਹੜੀਆਂ ਇਹਨਾਂ ਬਿਮਾਰੀਆਂ ਬਾਰੇ ਆਪਾਂ ਗੱਲਾਂ ਕਰਦੇ ਹਾਂ ਉਹਨਾਂ ਦੇ ਜਵਾਬ ਦੇ ਦਿੱਤੇ ਜਾਂਦੇ ਆ। ਸੋ ਤੁਹਾਨੂੰ ਇਹ ਰਿਕੁਐਸਟ ਜ਼ਰੂਰ ਕਰਦੇ ਹਾਂ ਕਿ ਜੇ ਕੁਛ ਤੁਹਾਨੂੰ ਤੁਸੀਂ ਪੁੱਛਣਾ ਹੁੰਦਾ ਆ ਤਾਂ ਤੁਸੀਂ ਉੱਥੇ ਪੁੱਛ ਸਕਦੇ ਆ। ਕੋਈ ਨਾ ਕੋਈ ਆਣ ਕੇ ਤੁਹਾਨੂੰ ਉਹਦੇ ਬਾਰੇ ਦੱਸ ਦਿੰਦਾ ਆ ਕਿ ਆਹ ਚੀਜ਼ ਅਸੀਂ ਇਸ ਪ੍ਰੋਬਲਮ ਤੋਂ ਲਈ ਸੀਗੀ ਅਤੇ ਉਹ ਸਾਨੂੰ ਇਸ ਤਰ੍ਹਾਂ ਆਰਾਮ ਆਇਆ। ਸੋ ਤੁਸੀਂ ਕਾਲ ਕਰਨੀ ਆ 4082725200 ਤੇ ਉਹੀ ਦੱਸਣਾ ਕਿ ਉਸੇ ਵੇਲੇ ਕੋਈ ਡਾਕਟਰ ਨਹੀਂ ਹੁੰਦਾ, ਤੁਹਾਨੂੰ ਹੋਲਡ ਕੀਤੇ ਜਵਾਬ ਦੇਦਾ। ਪਰ ਜਿਹੜੀ ਤੁਸੀਂ ਚੀਜ਼ ਪੁੱਛਦੇ ਆ, ਕੋਈ ਵੀ ਪ੍ਰੋਬਲਮ ਪੁੱਛਦੇ ਆ, ਉਹਦਾ ਜਵਾਬ ਜ਼ਰੂਰ ਦਿੱਤਾ ਜਾਂਦਾ, ਪਰ ਉਹਦੇ ਵਿੱਚ ਇੱਕੋ ਹੀ ਹੁੰਦਾ ਕਿ ਤੁਹਾਨੂੰ ਸੁਣਨਾ ਜ਼ਰੂਰ ਪੈਣਾ ਆ। ਬਹੁਤੀ ਵਾਰੀ ਇਹ ਹੁੰਦਾ ਕਿ ਜਵਾਬ ਦੇ ਦਿੱਤਾ ਜਾਂਦਾ, ਤੁਸੀਂ ਸੁਣਦੇ ਨਹੀਂ ਗੇ। ਸੁਣਿਆ ਜ਼ਰੂਰ ਕਰੋ। 408272 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਆਯੁਰਵੈਦਿਕ ਤਰੀਕੇ ਨਾਲ ਗੱਲ ਕਰਦੇ ਹਾਂ। ਡਾਕਟਰ ਕੋਈ ਨਹੀਂ, ਐਲੋਪੈਥੀ ਦੀ ਗੱਲ ਕੋਈ ਨਹੀਂ ਹੁੰਦੀ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰਦੀ ਹਾਂ ਕਿ ਡਾਕਟਰਾਂ ਦੀ ਦਵਾਈ ਨਾ ਦੱਸਿਆ ਕਰੋ। ਜਦੋਂ ਕੋਈ ਡਾਕਟਰ 'ਤੇ ਜਾਂਦਾ ਆ ਅਤੇ ਡਾਕਟਰ ਨੇ ਆਪਣੇ ਹਿਸਾਬ ਦੇ ਨਾਲ ਉਸ ਦੀ ਬਿਮਾਰੀ ਦੇਖ ਕੇ ਫਿਰ ਦੱਸਣਾ ਹੁੰਦਾ ਆ। ਅਤੇ ਜੇ ਤੁਹਾਨੂੰ ਕੋਈ ਬਹੁਤ ਐਮਰਜੈਂਸੀ ਹੁੰਦੀ ਆ, ਹਾਂ ਲਾਈਫ ਥਰੈਟਨਿੰਗ ਆ, ਤਾਂ ਫਿਰ ਤੁਸੀਂ ਡਾਕਟਰ 'ਤੇ ਜਾ ਸਕਦੇ ਆ। ਕੋਈ ਦਵਾਈ ਖਾਂਦੇ ਆ ਅਤੇ ਉਹਨੂੰ ਥੋੜ੍ਹਾ ਪਹਿਲਾਂ ਇਹਨੂੰ ਵਰਤੋ, ਫਿਰ ਜੇ ਤੁਹਾਨੂੰ ਠੀਕ ਲੱਗਦਾ ਫਿਰ ਛੱਡੋ। ਇੱਦਾਂ ਦਵਾਈ ਬਿਲਕੁਲ ਨਹੀਂ ਛੱਡਣੀ ਕਿ ਹਾਂ ਤੁਸੀਂ ਆਹ ਦੇਸੀ ਚੀਜ਼ਾਂ ਲੈ ਲਈਆਂ ਅਤੇ ਦਵਾਈ ਨੂੰ ਛੱਡ ਦਿੱਤਾ। ਦਵਾਈਆਂ ਛੁੱਟ ਸਕਦੀਆਂ, ਪਰ ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਐਪ ਨੂੰ ਪਲੀਜ਼ ਜ਼ਰੂਰ ਡਾਊਨਲੋਡ ਕਰ ਲਓ। ਜਿਹੜੇ ਦੂਰ ਦਰੇਡੇ ਆ, ਜਿੱਥੇ ਸਾਡੇ ਪੰਜਾਬੀ ਰੇਡੀਓ USA ਦੇ ਟਾਵਰਾਂ ਦੀ ਆਵਾਜ਼ ਨਹੀਂ ਜਾਂਦੀ, ਨਹੀਂ ਪਹੁੰਚਦੀ, ਉੱਥੇ ਤੁਸੀਂ ਵਾਈਫਾਈ ਰੇਡੀਓ ਸੈੱਟ ਲੈ ਕੇ ਦੇ ਸਕਦੇ ਆ। ਜਦੋਂ ਤੁਸੀਂ ਹੋਰ ਸਟੇਟਾਂ 'ਚ ਆਉਂਦੇ ਆ, ਕਾਰਾਂ ਦੇ ਵਿੱਚ ਇੱਧਰ ਸੁਣਦੇ ਆ, ਜਾਂ ਤੁਸੀਂ ਐਪ 'ਤੇ ਵੀ ਸੁਣਦੇ ਆ, ਪਰ ਘਰ ਦੇ ਵਿੱਚ ਰੇਡੀਓ ਰੱਖਣ ਲਈ ਤੁਸੀਂ ਰੇਡੀਓ ਸੈੱਟ ਲੈ ਸਕਦੇ ਆ। ਕਿਸੇ ਸਟੋਰ ਤੋਂ ਨਾ ਲਿਆ, ਸਟੋਰ 'ਤੇ ਰੇਡੀਓ ਨਹੀਂ ਹੈਗੇ, ਉਹ ਸਾਡੇ ਕੋਲ ਹੀ ਆ। ਅਸੀਂ ਮੇਲ ਕਰਦੇ ਹਾਂ, ਉਹ ਤੁਸੀਂ ਸਾਨੂੰ ਕਾਲ ਕਰਕੇ ਪਤਾ ਕਰ ਸਕਦੇ ਆ। ਬਾਕੀ ਜਿਹੜੇ ਵੀ ਹੁਣ ਨਵੇਂ ਜੁੜੇ ਆ ਸਾਡੇ ਸਰੋਤੇ, ਜੇ ਤੁਸੀਂ ਕੁਛ ਪੁੱਛਣਾ ਆ ਤਾਂ ਤੁਸੀਂ ਜਦੋਂ ਤੁਸੀਂ ਕਾਲ ਕਰੋਗੇ ਤੁਹਾਡਾ ਨਾਂ ਪੁੱਛਿਆ ਜਾਂਦਾ, ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ। ਜਦ ਤੁਹਾਡੀ ਵਾਰੀ ਆਉਂਦੀ ਆ ਅਤੇ ਫਿਰ ਤੁਹਾਨੂੰ ਬੁਲਾਇਆ ਜਾਂਦਾ ਅਤੇ ਤੁਸੀਂ ਕੁਛ ਪੁੱਛ ਸਕਦੇ ਆ। ਅਤੇ ਜੇ ਕੋਈ ਦੱਸਣਾ ਅਤੇ ਤੁਹਾਡਾ ਵੈਲਕਮ ਆ, ਤੁਸੀਂ ਦੱਸ ਵੀ ਸਕਦੇ ਆ ਵੀ ਹਾਂ ਇਸ ਚੀਜ਼ ਬਾਰੇ ਮੈਨੂੰ ਪਤਾ ਆ, ਸਾਡੇ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਵਰਤਦੇ ਹੁੰਦੇ ਸੀਗੇ। ਸੋ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਵਰਤਦੇ ਸੀਗੇ ਅਤੇ ਹੁਣ ਆਪਾਂ ਤੁਹਾਡੀਆਂ ਕਾਲਸ ਵੀ ਲੈਂਦੇ ਹਾਂ ਤਾਂ ਆਪਣੀਆਂ ਗੱਲਾਂ ਵੀ ਕਰੀ ਜਾਂਦੇ ਹਾਂ। ਜਿਹੜੀਆਂ ਬਿਮਾਰੀਆਂ ਬਾਰੇ ਪੁੱਛਣਾ ਆ, ਦੱਸਣਾ, ਉਹ ਤੁਸੀਂ ਪੁੱਛ ਦੱਸ ਸਕਦੇ ਆ। 4082725200 4082725200 ਸਟੂਡੀਓ ਦਾ ਫੋਨ ਨੰਬਰ। ਇੱਥੇ ਕਾਲ ਕਰ ਸਕਦੇ। ਇੰਦਰਜੀਤ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਤਾਂ ਨਾ 3 ਸਾਲ ਦਾ ਦੋਤਾ, ਇੱਕ ਤਾਂ ਉਹਨੂੰ ਨਾ ਕਬਜੀ ਬਹੁਤ ਰਹਿੰਦੀ ਹੈਗੀ, ਬਹੁਤ ਦਵਾਈਆਂ ਦਿੱਤੀਆਂ ਪਰ ਠੀਕ ਨਹੀਂ ਹੁੰਦੀ, ਐ ਮਿੰਗਣਾ ਜਿਹਾ ਵਾਂਗੂ ਕਰੀ ਜਾਂਦਾ। ਦਵਾਈਆਂ ਡਾਕਟਰ ਵਾਲੀਆਂ ਲੈਂਦੇ ਆ? ਹਾਂਜੀ ਠੀਕ ਹੈ। ਹਾਂਜੀ, ਅੱਗੇ? ਤੇ ਬਾਕੀ ਨਾ ਉਹਦਾ ਪ੍ਰਾਈਵੇਟ ਵਾਰਡ ਤੇ ਨਾ ਅੱਗੇ ਮਤਲਬ ਬਹੁਤ ਖਾਰਸ਼ ਕਰਦਾ ਹੈਗਾ, ਲਿਟ ਕੇ ਖਾਰਸ਼ ਕਰਦਾ ਹੈਗਾ। ਠੀਕ ਤੇ ਹੈ। ਉਹਦੀ ਸਕਿਨ ਵੀ ਨਾ ਟਾਈਟ ਹੋ ਗਈ ਹੈ, ਅੱਗੇ ਪਿੱਛੇ ਨਹੀਂ ਹੁੰਦੀ ਹੈਗੀ। ਠੀਕ ਹੈ ਜੀ। ਉਹਦਾ ਇਲਾਜ ਦੱਸੋ ਵੀ ਇਹ ਕੀ ਕਰੀਏ, ਕੀ ਲਾਈਏ ਉਹਦੇ ਤੇ? ਠੀਕ ਹੈ ਜੀ, ਸੁਣਦੇ ਰਹੋ। ਪੋਟੀ ਜਿਵੇਂ ਨਾ ਉਹ ਮਤਲਬ ਖਾਜ ਜਦੋਂ ਕਰਦਾ ਵੀ ਪੋਟੀ ਰੋਕਦਾ ਜਾਂ ਕੀ ਕਰਦਾ ਉਹ? ਹਾਂ ਠੀਕ ਹੈ, ਕੋਈ ਇਹ ਨਾ, ਸਮਝ ਪੁੱਛ ਨਹੀਂ ਲੈਂਦੇ ਲੱਗਦੀ। ਹਾਂ। ਹਾਂਜੀ, ਠੀਕ ਹੈ ਜੀ, ਤੇ ਜ਼ਰੂਰ ਦੱਸਿਓ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕੋਈ ਜਣਾ ਦੱਸਦੇ ਹੋ ਜੀ। ਬੱਚਿਆਂ ਦੀ ਕਬਜ਼ ਤੋਂ ਬਹੁਤ ਵਾਰੀ ਦੱਸਿਆ ਗਿਆ ਆ। ਜਿਹੜੇ ਸਿਆਣੇ ਆ ਉਹ ਤਾਂ ਆਪਣਾ ਖੁਦ ਇਲਾਜ ਵੀ ਕਰ ਲੈਂਦੇ ਆ, ਅਤੇ ਪਰ ਜਿਹੜੇ ਬੱਚੇ ਆ, ਬੱਚੇ ਬਾਰੇ ਜ਼ਰੂਰ ਦੱਸਿਓ ਕਿ ਬੱਚੇ ਲਈ ਤੁਸੀਂ ਕੀ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਮੁਖਤਿਆਰ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਵੇਟ ਕਰਦੀ ਰਹੀ ਵੀ ਕਦੋਂ ਮੰਗਲਵਾਰ ਆਊਗਾ। ਹਾਂਜੀ ਹਾਂਜੀ, ਪੁੱਛੋ ਜੀ। ਹਾਂਜੀ, ਮੇਰੀ ਬੇਟੀ ਆ ਤੇ ਪ੍ਰੈਗਨੈਂਟ ਆ। ਹਾਂਜੀ।
ਤੇ ਉਹਨਾਂ ਦੀ ਹਾਰਟ ਉਹਨਾਂ ਦੀ ਧੜਕਣ ਬਹੁਤ ਵੱਧਦੀ ਆ। ਪਹਿਲਾਂ ਤੇ ਇੱਕ ਵਾਰ ਉਹਨੂੰ ਐਮਰਜੈਂਸੀ ਵੀ ਖੜਿਆ, 2 ਦਿਨ ਰੱਖਿਆ ਉਹਨਾਂ ਨੇ ਉੱਥੇ। ਅੱਛਾ। ਤੇ ਨਾਲ ਉਹਨਾਂ ਨੇ ਆਖਿਆ ਵੀ ਫੈਕਸ਼ਨ ਆ, ਉਹਦਾ ਕਰਕੇ ਆ। ਤੇ ਉਹ ਨਾਲ ਇਲਾਜ ਕੀਤਾ ਫੈਕਸ਼ਨ ਦਾ, ਤੇ ਆਂਦੀ ਫਿਰ ਮਾਂ ਨੇ ਅੱਗੇ ਪਿਸ਼ਾਬ 'ਚ ਸਮੈਲ ਆਉਂਦੀ, ਹੁਣ ਨਹੀਂ ਆਉਂਦੀ। ਠੀਕ ਆ। ਤੇ ਧੜਕਣ ਜਿਹੜੀ ਆ ਉਹ ਤੇ ਕਿਤੇ 2 ਮੰਜੇ ਵੀ ਨਹੀਂ ਪੈਰ ਤੁਰ ਸਕਦੀ, ਵੀ ਮਾੜਾ ਜਿਹਾ ਵੀ ਤੁਰਦੀ ਉਸ ਵੇਲੇ ਧੜਕਣ ਵੱਧ ਜਾਂਦੀ ਆ। ਤੇ ਜੇ ਬੈਠੀ ਰਵੇ ਤੇ ਫਿਰ ਠੀਕ ਹੈ। ਠੀਕ ਹੈ। ਤੇ ਜ਼ਰੂਰ ਮੇਰੀ ਭੈਣ ਬਣ ਕੇ ਨਾ ਸਾਰੇ ਭੈਣ ਭਰਾ ਜਿੰਨੇ ਵੀ ਹੈਗੇ ਮੈਨੂੰ ਜ਼ਰੂਰ ਦੱਸਣ। ਮੈਨੂੰ ਬੜੀ ਇਹ ਗੱਲ ਦਾ ਹੈਗਾ ਹੈ ਵੀ ਹਾਲੇ ਤੇ ਵੀ ਸਾਰੇ 4 ਮਹੀਨੇ ਆ, ਤੇ ਟਾਈਮ ਬੜਾ ਹੈ। ਤੇ ਉਹ ਅੱਗੇ ਆਂਦੀ ਮੈਂ ਕਿਸ ਤਰ੍ਹਾਂ ਮੰਮੀ ਇੰਨਾ ਟਾਈਮ ਕੱਢੂੰਗੀ। ਠੀਕ ਹੈ ਜੀ, ਕੋਈ ਨਹੀਂ, ਪੁੱਛ ਲੈਣੇ ਆਪਾਂ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਸਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਯੂਰੀਨ ਦੇ ਵਿੱਚ ਪ੍ਰੋਟੀਨ ਬਹੁਤ ਆਉਂਦੇ ਆ। ਯੂਰੀਨ 'ਚ ਪ੍ਰੋਟੀਨ ਬਹੁਤ ਆਉਂਦੀ, ਠੀਕ ਹੈ। ਹਾਂਜੀ, ਡਾਕਟਰ ਕਹਿੰਦੇ ਆ ਬਾਇਓਪਸੀ ਕਰਨੀ ਪੈਣੀ ਹੈ, ਪਰ ਮੈਂ ਕਰਵਾਉਣੀ ਨਹੀਂ ਚਾਹੁੰਦਾ ਹੈਗਾ। ਠੀਕ ਹੈ, ਕੋਈ ਨਹੀਂ, ਪੁੱਛ ਲੈਂਦੇ ਆ। ਇਹ ਤਾਂ ਆਮ ਆ ਲੋਕਾਂ ਨੂੰ। ਹਾਂਜੀ, ਡਾਕਟਰ ਦੇ ਮੇਰੇ ਮਗਰ ਬਹੁਤ ਪਏ, ਉਹ ਛੱਡਦੇ ਨਹੀਂ ਪਏ, ਪਰ ਮੈਂ ਕਰਵਾਉਣੀ ਨਹੀਂ ਚਾਹੁੰਦਾ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਤਾਂ ਬਹੁਤ ਵਾਰੀ ਸੁਣਿਆ ਕਿ ਪ੍ਰੋਟੀਨ ਬਹੁਤ ਆਉਂਦੀ ਹੈ। ਕਿਸ ਤਰ੍ਹਾਂ ਇਸ ਚੀਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ? ਜੇ ਕਿਸੇ ਨੂੰ ਹੈਪਨ ਹੋਇਆ ਸੀ, ਤੁਸੀਂ ਭਲਾ ਕਰ ਸਕਦੇ ਆ। ਜਦੋਂ ਤੁਸੀਂ ਕਿਸੇ ਚੀਜ਼ ਤੋਂ ਤੁਹਾਨੂੰ ਆਰਾਮ ਆਉਂਦਾ ਆ, ਡਾਕਟਰ ਦੀ ਦਵਾਈ ਤੋਂ ਬਿਨਾਂ, ਕਿਉਂਕਿ ਡਾਕਟਰ ਕੋਲ ਤਾਂ ਇਹ ਜਾਂਦੇ ਜਾਂਦੇ ਆ, ਉਹਨਾਂ ਨੇ ਆਪਣਾ ਪ੍ਰੋਸੀਜਰ ਇਹਨਾਂ ਨੂੰ ਦੱਸ ਦਿੱਤਾ ਆ। ਜੇ ਉਸ ਤੋਂ ਜੇ ਬਚ ਸਕਦੇ ਆ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਲਓ। 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਸਮਰੀਨ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂ, ਮੈਂ ਪੁੱਛਣਾ ਸੀਗਾ, ਅੱਗੇ ਆਂਟੀ ਨੇ ਦੱਸਿਆ ਸੀ ਸ਼ੂਗਰ ਤੋਂ ਕਾਫੀ ਚੀਜ਼ਾਂ ਦੱਸਿਆ ਸੀ, ਪਨੀਰ, ਡੋਡੀਆਂ ਤੇ ਤੁੰਬਾ ਪਾਊਡਰ ਸੀ ਉਹਦੇ ਵਿੱਚ। ਉਹ ਨਾ ਮਿਲਦਾ ਨਹੀਂ, ਨਾ ਐਮਾਜ਼ਾਨ ਤੋਂ ਮਿਲਦਾ, ਨਾ ਪਤਾ ਇੰਡੀਅਨ ਸਟੋਰ ਤੋਂ ਮਿਲਦਾ। ਉਹ ਕਿੱਥੋਂ ਮਿਲੂਗਾ ਪਨੀਰ, ਡੋਡੀਆਂ ਤਾਂ ਤੁੰਬਾ ਪਾਊਡਰ ਸ਼ੂਗਰ ਵਾਸਤੇ? ਤੁੰਬਾ ਜਾਂ ਫਿਰ ਪਾਊਡਰ, ਕੁਛ ਹੋਰ? ਤੁੰਮਾ ਪਾਊਡਰ। ਤੁੰਮੇ ਦਾ ਹਾਂ ਪਾਊਡਰ। ਹਾਂ, ਅਗਰ ਨਹੀਂ ਤਾਂ ਫਿਰ ਮੈਨੂੰ ਹੋਰ ਕੁਛ ਦੱਸ ਦਿਓ ਸ਼ੂਗਰ ਬਾਰੇ। ਪਹਿਲਾਂ ਮੇਰੀ 120 ਸ਼ੂਗਰ ਹੁੰਦੀ ਸੀ, ਫਿਰ 150, ਹੁਣ 200 ਤੇ ਪਹੁੰਚ ਗਈ। ਠੀਕ ਆ। ਹਾਂ, ਤੇ 2-3 ਕੁਐਸਚਨ ਹੋ ਰਹੇ। ਹੋਰ ਦੂਸਰਾ ਕੁਐਸਚਨ ਇਹ ਹੈ ਕਿ ਗਿੱਟੇ ਮੇਰੇ ਸੁੱਜਦੇ ਆ। ਗਿੱਟੇ ਸੁੱਜਦੇ ਆ, ਠੀਕ ਹੈ। ਤੇ ਮੇਰੇ ਹਸਬੈਂਡ ਵਾਸਤੇ 2 ਕੁਐਸਚਨ ਹੈ। ਇੱਕ ਤਾਂ ਉਹਨਾਂ ਦੇ ਫੇਫੜਿਆਂ 'ਚ ਪਾਣੀ ਭਰ ਜਾਂਦਾ, ਦੂਸਰਾ ਖੰਘ ਲੱਗੀ ਹੋਈ ਬਹੁਤ ਟਾਈਮ ਤੋਂ, ਹੁੱਥੂ ਵਾਲੀ ਤਾਂ ਉਲਟੀ ਵਾਲੀ ਆ। ਅੱਛਾ। ਤੇ ਇੱਕ ਅੰਕਲ ਜੀ ਨੇ ਨਾ, ਉਹਨਾਂ ਦਾ ਅੰਕਲ ਸੇਠੀ ਨੇ ਆਪਣਾ ਫੋਨ ਨੰਬਰ ਪੂਰਾ ਕੰਪਲੀਟ ਨਹੀਂ ਬੋਲਿਆ ਸੀਗਾ। ਉਹਨੇ ਦੱਸਿਆ ਸੀਗਾ ਕਿ ਮੈਂ, ਠੀਕ ਹੈ, ਅਸੀਂ ਵੀ ਰਿਕੁਐਸਟ ਕਰਦੇ ਭਾਈ ਨੁਸਖਾ ਹੀ ਦੱਸ ਦਿਓ। ਕੱਲੇ ਨੂੰ ਫੋਨ ਹੈ ਤੁਹਾਡੇ ਤੋਂ ਨਹੀਂ ਲਿਖਿਆ ਗਿਆ, ਫਿਰ ਸਾਨੂੰ ਵੀ ਦੱਸਣਾ ਪੈਂਦਾ। ਸਾਡੇ ਕੋਲ ਇੱਥੇ ਅਵੇਲੇਬਲ ਐਡਾ ਹੁੰਦਾ ਨੀਗਾ, ਹੋਰ ਕੰਮ ਹੁੰਦੇ ਆ। ਉਹਨਾਂ ਨੂੰ ਦੱਸ ਦੇਣ। ਹਾਂਜੀ, ਪਹਿਲਾਂ ਵੀ ਦੱਸਿਆ ਸੀ ਉਹਨੇ ਸ਼ੂਗਰ ਦਾ। ਮੈਂ ਵੀ ਕੋਸ਼ਿਸ਼ ਕਰੂੰ, ਜੇ ਮੈਨੂੰ ਲੱਭ ਗਿਆ ਤਾਂ ਮੈਂ ਦੱਸ ਦਾਂਗੀ। ਓਕੇ, ਠੀਕ ਹੈ ਜੀ, ਠੀਕ ਆ। ਸਾਰੇ ਜਣੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀ ਤੁਹਾਡੇ ਕੋਲ ਕੋਈ ਚੀਜ਼ ਹੁੰਦੀ ਆ, ਤੁਸੀਂ ਕੋਈ ਇਲਾਜ ਦੱਸਣਾ ਆ, ਫੋਨ ਨੰਬਰ ਪਲੀਜ਼ ਨਾ ਛੱਡਿਆ ਕਰੋ। ਕਿਉਂਕਿ ਫੋਨ ਨੰਬਰ ਤੁਹਾਤੋਂ ਬੋਲਿਆ ਨਹੀਂ ਗਿਆ, ਗਲਤ ਬੋਲਿਆ ਗਿਆ, ਜਾਂ ਅਗਲੇ ਤੋਂ ਲਿਖ ਨਹੀਂ ਹੋਇਆ, ਗਲਤ ਲਿਖਿਆ ਗਿਆ। ਅਤੇ ਰੇਡੀਓ ਹੈਗਾ 24 ਆਵਰ, ਜਿਹੜਾ ਫੋਨ ਚੱਕੂਗਾ ਉਹਨੂੰ ਹਰੇਕ ਨੂੰ ਨਹੀਂ ਪਤਾ ਹੋਣਾ ਤੁਸੀਂ ਕੀ ਨੰਬਰ ਬੋਲਿਆ ਸੀਗਾ। ਸੋ ਇਹ ਇਸ ਚੀਜ਼ ਲਈ ਨਹੀਂ ਹੁੰਦਾ। ਇੱਥੇ ਬੈਠਾ ਕੋਈ ਵੀ ਕਿਸੇ ਦਾ ਵੀ ਨੰਬਰ ਕਿਸੇ ਨੂੰ ਦੇਦਾ, ਪ੍ਰਾਈਵੇਸੀ ਹੁੰਦੀ ਆ। ਤੁਸੀਂ ਜੇ ਨੁਸਖਾ ਹੁੰਦਾ ਤਾਂ ਸਾਰਿਆਂ ਦੇ ਕੋਲ, ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਉਹਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਬਾਕੀਆਂ ਦਾ ਭਲਾ ਕਰ ਰਹੇ ਹੁੰਦੇ ਆ ਉਸ ਵੇਲੇ। ਸੋ ਉਹ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ। 408 272 5200। ਇਹਨਾਂ ਨੇ ਸ਼ੂਗਰ ਦਾ ਇਲਾਜ ਪੁੱਛਿਆ। ਸ਼ੂਗਰ ਦੇ ਇਲਾਜ ਬਹੁਤ ਵਾਰੀ ਦੱਸੇ ਗਏ ਹੈਗੇ। ਗਿੱਟੇ ਸੁੱਜਦੇ ਆ, ਉਹ ਤੁਹਾਨੂੰ ਹੁਣ ਥੋੜ੍ਹੀ ਚੈੱਕਅਪ ਵੀ ਕਰਾਉਣੀ ਪਊ, ਗਿੱਟੇ ਕਿਉਂ ਸੁੱਜਦੇ ਆ। ਹਰਜਿੰਦਰ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਫੋਨ ਕੀਤਾ ਸੀਗਾ, 3 ਹਫ਼ਤੇ ਹੋ ਗਏ ਮੈਂ ਪ੍ਰੋਗਰਾਮ ਸੁਣਿਆ। ਮੇਰਾ ਖਿਆਲ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਮੇਰੇ ਬਲੱਡ ਵਾਲੇ ਜਿਹੜੇ ਨਾੜੀਆਂ ਹੈਗੀਆਂ ਉਹਨਾਂ 'ਚ ਸੋਜ ਪੈ ਜਾਂਦੀ। ਤੁਹਾਡੀਆਂ ਨਾੜੀਆਂ ਜੁੜੀਆਂ ਤੇ ਉਹਨਾਂ 'ਚ ਸੋਜ ਪੈ ਜਾਂਦੀ ਹੈ? ਨਹੀਂ, ਜੁੜੀਆਂ ਨਹੀਂ, ਮੀਨਿੰਗ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਸਾਰੇ 'ਚ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ। ਫਿਰ ਉਹ ਇੱਕ ਦਵਾ ਖਾਣੀ ਪੈਂਦੀ ਆ ਰੋਜ਼ਾਨਾ। ਅੱਛਾ। ਤੇ ਜੇ ਮੈਂ ਦਵਾ ਖਾਣ ਛੱਡ ਦਿੰਦਾ, ਫਿਰ ਉਹ ਜਿੱਦਾਂ ਮੈਂ ਤੁਹਾਨੂੰ ਅੱਗੇ ਕੀਤਾ ਸੀ, ਸਿਆਣੇ ਬੰਦੇ ਮਾੜੀ ਜਿਹੀ ਸੱਟ ਲੱਗੇ, ਇੱਦਾਂ ਖੂਨ ਨਹੀਂ ਜਿੱਦਾਂ ਖਿਲਰ ਜਾਂਦਾ, ਹਾਂਜੀ, ਉਹਦੀ ਸਕਿਨ ਤੋਂ ਦਿਸਣ ਲੱਗ ਪੈਂਦਾ, ਇੱਦਾਂ ਹੋ ਜਾਂਦੀ ਆ। ਅੱਛਾ, ਠੀਕ ਹੈ। ਹਾਂਜੀ, ਤੇ ਜੇ ਦਵਾਈ ਖਾਣ ਜਾਂਦਾ ਫਿਰ ਮੈਂ ਨੋਰਮਲ ਆ, ਫਿਰ ਨਹੀਂ ਕੁਛ ਹੁੰਦਾ। ਪਰ ਦਵਾ ਮੈਨੂੰ ਰੋਜ਼ ਖਾਣੀ ਪੈਂਦੀ ਆ। ਉਹ ਮੈਂ ਟਰਾਈ ਕਰਦਾ ਜੇ ਕੋਈ ਦੇਸੀ ਨੁਕਸਾ ਇਹਦੇ ਵਿੱਚ ਹੋਵੇ ਕਿ ਉਹਦੇ ਨਾਲ ਕਿ ਫਰਕ ਪਵੇ, ਮੈਂ ਦੂਜੇ ਦਵਾ ਛੱਡਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਆ। ਵੈਸੇ ਤੁਸੀਂ ਡਾਕਟਰ ਨੂੰ ਵੀ ਪੁੱਛ ਸਕਦੇ ਆ ਕਿ ਇਹਨੂੰ ਮੈਂ ਕੰਟਰੋਲ ਰੱਖਣ ਲਈ ਮੈਨੂੰ ਨੋਰਮਲ ਫੂਡ ਵੀ ਦੱਸ।
ਨਹੀਂ ਉਹਦਾ ਅੱਗੇ ਹੁਣ ਮੈਨੂੰ ਦੂਜੇ ਤੇ ਜਿਹੜੀ ਦੂਸਰੀ ਹੁੰਦੀ ਆ ਸਟੇਰੋਇਡਸ ਆ ਜਿਹੜੀਆਂ ਉਹਦੇ ਤੇ ਲਾਇਆ ਹੋਇਆ। ਨਹੀਂ, ਦਵਾਈਆਂ ਨੂੰ ਛੱਡ ਕੇ ਉਹਨਾਂ ਨੂੰ ਫੂਡ ਜ਼ਰੂਰ ਪੁੱਛਿਓ। ਓਕੇ ਠੀਕ ਆ। ਹਾਂਜੀ ਹਾਂਜੀ ਮੈਂ ਇਹ ਜ਼ਰੂਰ ਪੁੱਛੋ ਤਾਂ ਆਪਾਂ ਵੀ ਪੁੱਛਦੇ ਹਾਂ। ਓਕੇ ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਕਿਉਂਕਿ ਡਾਕਟਰ ਨੂੰ ਤਾਂ ਜਿੰਨੀ ਗੱਲ ਤੁਸੀਂ ਪੁੱਛੋਗੇ, ਕਿਉਂਕਿ ਉਹਨਾਂ ਨੇ ਤਾਂ ਬਾਈ ਦੀ ਬੁੱਕ ਜਾਣਾ ਹੁੰਦਾ, ਵੈਸੇ ਉਹਨਾਂ ਨੂੰ ਤੁਸੀਂ ਸਵਾਲ ਕਰ ਸਕਦੇ ਆ। ਨੈਚੁਰਲ ਚੀਜ਼ਾਂ ਖਾ ਕੇ ਤੁਸੀਂ ਕਿਵੇਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਆ। ਜਸਵੀਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਇੱਕ ਤਾਂ ਸਵਾਲ ਮੈਂ ਤੁਹਾਨੂੰ ਪਹਿਲਾਂ ਇਹ ਕਰਨਾ ਸੀ, ਜਦੋਂ ਵੀ ਤੁਸੀਂ ਆਹ ਪ੍ਰੋਗਰਾਮ ਕਰਦੇ ਆ ਤਰੀਕ ਦਾ ਦੱਸਿਆ ਕਰੋ ਜ਼ਰੂਰ। ਆਹ ਤਰੀਕ ਆ ਮਹੀਨਾ, ਦਿਨ ਤਾਂ ਮੰਗਲਵਾਰ ਲੱਗ ਗਿਆ ਜੀ ਪਤਾ ਹੈ ਨਾ। ਹਾਂਜੀ। ਤੇ ਇੱਕ ਆਪਣਾ ਉਹ ਜਿਵੇਂ ਖੰਘ ਦਾ ਆਖਿਆ ਸੀ, ਹੱਥੂ ਆਉਂਦੇ, ਇਹ ਮੈਨੂੰ ਬਹੁਤ ਆਉਂਦੇ ਸੀ। ਜਿਵੇਂ ਕਾਲੀਆਂ ਮਿਰਚਾਂ ਇਸ ਠਹਿਰ ਵਿੱਚ ਪਾ ਕੇ ਉਂਗਲ ਨਾਲ ਚੱਟ ਲਓ, ਕੌਲੀ 'ਚ ਪਾ ਕੇ, ਬਹੁਤ ਫਰਕ ਪੈਂਦਾ। ਕਾਲੀ ਮਿਰਚ ਸ਼ਹਿਦ ਨਾਲ ਪਾ ਕੇ ਚਟਣੀ, ਠੀਕ ਹੈ। ਹਾਂਜੀ, ਤੇ ਮੈਨੂੰ ਬਸ ਇਹ ਖੁਸ਼ੀ ਆ, ਮੈਂ ਪਹਿਲੀ ਵਾਰ ਫੋਨ ਲਾਇਆ, ਮੇਰਾ ਫੋਨ ਲੱਗ ਗਿਆ। ਫੋਨ ਰਲ ਗਿਆ ਤੁਹਾਡਾ, ਠੀਕ ਹੈ। ਹਾਂਜੀ, ਠੀਕ ਹੈ। ਥੈਂਕ ਯੂ ਜਸਵੀਰ ਜੀ, ਬਹੁਤ ਧੰਨਵਾਦ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆਕਾ ਜਿਹੜਾ ਹੁਣ ਬੱਚੇ ਬਾਰੇ ਪੁੱਛ ਕੇ ਗਏ ਆ, ਉਹ ਪਰਸਨਲ ਪਾਰਟ ਤੇ ਖਾਜ ਹੁੰਦੀ ਆ, ਤੇ ਉਹ ਜੌਂ ਵਾਲ ਕੇ ਉਹਨੂੰ ਥੋੜਾ ਜਿਹਾ, ਚਲੋ ਬੱਚਾ ਨਹੀਂ ਪੀਂਦਾ, ਉਹਨੂੰ ਥੋੜੀ ਜਿਹੀ ਮਿਸਰੀ ਪਾ ਦਿਆ ਕਰਨ। ਮਿਸਰੀ ਜਿਹੜੀ ਧਾਗੇ ਵਾਲੀ ਹੋਵੇ ਉਹ ਜ਼ਿਆਦਾ ਵਧੀਆ ਵਾ। ਤੇ ਚਲੋ ਜੇ ਨਹੀਂ ਵੀ ਹੈ ਤਾਂ ਦੂਜੀ ਪਾ ਦੇਣ। ਤੇ ਉਹ ਮਿਸਰੀ ਪਾ ਕੇ ਉਹਨੂੰ ਥੋੜਾ ਪਾਣੀ ਥੋੜਾ ਜਿਹੜਾ ਪਿਆਉਂਦੇ ਆ ਉਹ ਪਿਆ ਦਿਆ ਕਰਨ। ਤੇ ਉਹਦੇ ਨਾਲ ਜਿਹੜੇ ਉਹਦੇ ਪਰਸਨਲ ਪਾਰਟ ਤੇ ਖਾਜ ਹੁੰਦੀ ਆ ਉਹ ਚਲੀ ਜਾਊਗੀ, ਚਾਹੇ ਉਹ ਅੰਦਰਲੀ ਗਰਮੀ ਨਾ ਹੁੰਦੀ ਆ, ਈਸਟ ਇਨਫੈਕਸ਼ਨ ਵੀ ਹੋ ਜਾਂਦੀ ਆ, ਜਾਂ ਕੁਛ ਵੀ ਆ, ਜਾਂ ਕਬਜ਼ ਆ ਉਹਨੂੰ। ਹਾਂਜੀ। ਅੱਛਾ, ਕਬਜ਼ ਆ, ਉਹਨੂੰ ਅੰਦਰ ਖੁਸ਼ਕੀ ਆ, ਫਿਰ ਨਾ ਉਹਦੇ ਡਰਾਈਨੈਸ ਆ, ਤੇ ਉਹਨੂੰ ਗਲਕੰਦ ਦੇ ਦਿਆ ਕਰਨ ਬੱਚੇ ਨੂੰ ਥੋੜੀ ਜਿਹੀ। ਤੇ ਹਾਂਜੀ, ਗਲਕੰਦ ਦੇ ਦਿਆ ਕਰਨ। ਫਿੱਗ ਆ ਜਿਹੜੀ, ਉਹ ਗਰਮ ਕਰਕੇ ਥੋੜੀ ਜਿਹੀ ਕ੍ਰਸ਼ ਕਰਕੇ ਉਹਦੇ 'ਚ ਮਾੜਾ ਜਿਹਾ ਘਿਓ ਜਾਂ ਮਿਲਾ ਕੇ ਦੇ ਦਿਆ ਕਰਨ। ਜਿਹੜੀ ਰੋਟੀ ਦੇਣੀ ਆ ਉਹਦੇ 'ਚ ਉਹ ਬਟਰ ਜਾਂ ਦੇਸੀ ਘਿਓ ਦੀ ਥੋੜੀ ਜਿਹੀ ਚੂਰੀ ਕੁੱਟ ਕੇ ਉਹਨੂੰ ਦਿਆ ਕਰਨ। ਠੀਕ ਹੈ। ਹਾਂ, ਘਿਓ ਮਤਲਬ ਕੋਈ ਨਾ ਕੋਈ ਇੱਦਾਂ ਦੀ ਚੀਜ਼ ਸਿੱਟਣ ਅੰਦਰ। ਹਾਂਜੀ, ਜਿਹਦੇ ਨਾਲ ਉਹਦੀ ਕਬਜ਼ ਵੀ ਖੁੱਲੇ। ਤੇ ਜੇ ਉਹਦੇ ਸਟਿਲ ਫੇਰ ਵੀ ਅੰਦਰ ਹੈ ਤਾਂ ਉਹ ਤੁਹਾਨੂੰ ਦੱਸਿਆ ਵੀ ਜੌਂ ਦਾ ਪਾਣੀ ਉਬਾਲ ਕੇ ਥੋੜਾ ਜਿਹਾ ਮਿਸਰੀ ਪਾ ਕੇ ਦੇ ਦੇਣ। ਚਲੋ ਟੇਸਟੀ ਵੀ ਬਣ ਜਾਂਦਾ, ਬੱਚਾ ਪੀ ਵੀ ਲਓ, ਥੋੜਾ ਪਿਆਉਂਦੇ ਰਹਿਣ। ਵੈਸੇ ਵੀ ਉਹ ਕੋਈ ਨੁਕਸਾਨਦਾਇਕ ਤਾਂ ਹੈ ਨਹੀਂ ਜੌਂ ਦਾ ਪਾਣੀ। ਤੇ ਹਾਂਜੀ, ਬਾਕੀ ਜਿਹੜਾ ਆ ਸ਼ੂਗਰ ਲਈ ਪੁੱਛ ਕੇ ਗਏ ਆ ਨਾ, ਜਾਂ ਤਾਂ ਸ਼ੂਗਰ ਜੇ ਤਾਂ ਸੁੱਕੀ ਡੰਡੀਆਂ ਮਿਲ ਜਾਂਦੀਆਂ ਤਾਂ 3-4 ਡੰਡੀਆਂ ਭਿਉਂ ਕੇ ਤੇ ਵਾਲ ਕੇ ਰੋਟੀ ਤੋਂ ਅੱਧਾ ਪੌਣਾ ਘੰਟਾ ਬਾਅਦ ਉਹ ਪੀ ਲਓ। ਕਾਹਦੀਆਂ ਡੰਡੀਆਂ? ਗਲੋ ਦੀਆਂ। ਠੀਕ ਹੈ। ਗਲੋ, ਸ਼ਾਇਦ ਮੇਰੇ ਕੋਲ ਮਿਸ ਹੋ ਗਿਆ ਨਾ। ਤੇ ਹਾਂਜੀ, ਬੋਲਿਆ ਨਹੀਂ ਗਿਆ। ਗਲੋ ਦੀਆਂ ਡੰਡੀਆਂ 3-4 ਭਿਉਂ ਕੇ ਸਵੇਰੇ ਭਿਉਂ ਦਿਓ, ਸ਼ਾਮ ਨੂੰ ਪੀ ਲਓ। ਸ਼ਾਮ ਨੂੰ ਭਿਉਂ ਦਿਓ, ਸਵੇਰੇ ਪੀ ਲਓ। ਉਹਦੇ ਨਾਲ ਜਿਹੜੀ ਸ਼ੂਗਰ ਆ ਉਹ ਸਹੀ ਹੋ ਜਾਂਦੀ ਆ। ਬਾਕੀ ਜਿਹੜੀ ਇਹ ਹੈਗੀ ਆ ਸਿਰਕਾ, ਜਿਹੜਾ ਐਪਲ ਸਾਈਡਰ ਵਿਨੀਗਰ ਆ, ਹਾਂਜੀ, ਰੋਟੀ ਤੋਂ ਬਾਅਦ ਗਰਮ ਪਾਣੀ 'ਚ ਅੱਧੇ ਕੁ ਘੰਟੇ ਬਾਅਦ 1 ਚਮਚਾ ਇਹ ਵੀ ਲੈ ਸਕਦੇ ਆ। ਇਹਦੇ ਨਾਲ ਵੀ ਜਿਹੜੀ ਸ਼ੂਗਰ ਆ ਉਹ ਘਟ ਜਾਂਦੀ ਆ, ਮਤਲਬ ਕੰਟਰੋਲ 'ਚ ਹੋ ਜਾਂਦੀ ਆ। ਤੇ ਬਾਕੀ ਆ ਪਨੀਰ, ਡੋਡੀ ਤੇ ਜਿਹੜਾ ਚਰੈਤਾ, ਇਹ ਮਿਲ ਜਾਂਦੇ ਆ ਆਮ ਸਟੋਰਾਂ 'ਚ ਪਏ ਆ। ਹਾਂ, ਤੇ ਕੌੜਤੁੰਮਾਂ ਮੈਂ ਮੰਨਦੀ ਆ ਬਈ ਕੌੜਤੁੰਮਾਂ ਨਹੀਂ ਹੈ ਬਾਹਲੇ ਸਟੋਰਾਂ ਤੇ ਕਿਤੇ। ਬਸ ਕੈਲੀਫੋਰਨੀਆ 'ਚ ਤਾਂ ਹੈਗੇ ਆ। ਹਾਂਜੀ, ਹਾਂ, ਤਾਂ ਇੱਥੇ ਹੋਣਗੇ, ਕਈਆਂ ਥਾਵਾਂ ਤੇ ਨਹੀਂ ਹੈ। ਤੇ ਇਹ 'ਚ ਰਹਿਤਾ ਪਨੀਰ ਡੋਡੀ ਤਾਂ ਆਮ ਹੀ ਮਿਲ ਜਾਂਦਾ। ਇਹ ਜਿਹੜਾ ਹੈਗਾ ਇਹ ਬਹੁਤ ਫਾਇਦੇਮੰਦ ਹੈਗਾ, ਰਹਿਤਾ ਪਨੀਰ ਡੋਡੀ। ਮੈਨੂੰ ਵੀ ਲਾਸਟ ਵੀਕ ਬਹੁਤ 2 ਵੀਕ ਪਹਿਲਾਂ ਮੈਨੂੰ ਬਹੁਤ ਅਲਰਜਿਕ ਰਿਐਕਸ਼ਨ ਹੋ ਗਿਆ, ਪਤਾ ਨਹੀਂ ਕਿਸ ਚੀਜ਼ ਤੋਂ ਹੋਇਆ। ਮੈਂ ਡਾਕਟਰ ਕੋਲ ਵੀ ਗਈ ਹਾਂ ਤੇ ER 'ਚ ਵੀ ਗਈ ਹਾਂ। ਮੈਂ ਤਾਂ ਬਹੁਤ ਜਾਂਦੀ ਨਹੀਂ ਡਾਕਟਰ ਦੇ, ਮੈਂ ਤਾਂ ਪਤਾ ਨਹੀਂ ਕਹਿੰਦੀ ਹਾਂ ਪਰਮਾਤਮਾ ਕਿਵੇਂ ਕਿਸੇ ਨੂੰ ਦਵਾਈਆਂ ਤੇ ਲਾਉਂਦਾ। ਮੈਂ ਨਹੀਂ ਖਾ ਸਕਦੀ ਦਵਾਈ। ਮੈਂ ਤਾਂ 1 ਹਫ਼ਤਾ ਖਾਧੀ, ਮੇਰਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਦਵਾਈ ਨਾਲ। ਪਤਾ ਨਹੀਂ ਲੋਕ ਕਿਵੇਂ ਖਾਂਦੇ ਆ। ਮੈਂ ਤਾਂ ਕੋਈ ਦਵਾਈ ਨਹੀਂ ਖਾਂਦੀ। ਤੇ ਉਹਦੇ ਲਈ ਨਾ ਇਹ ਆ ਜਿਹੜੇ ਫੂਡ ਮੈਂ ਵੀ ਚੈੱਕ ਕਰਾਉਣਾ ਹੈ ਵੀ ਹੁਣ ਕਿਹੜੀ ਐਲਰਜੀ ਆ ਮੈਨੂੰ ਫੂਡ ਤੋਂ, ਕਿ ਜਾਂ ਮੈਨੂੰ ਫੂਡ ਤੋਂ ਹੋਈ ਆ ਜਾਂ ਕਿਸ ਚੀਜ਼ ਤੋਂ ਹੋਈ ਆ। ਉਹਦੇ ਲਈ ਇਹ ਨਾ ਮੈਂ ਤਾਂ ਹੁਣ ਮੈਂ ਤਾਂ ਆਪਦਾ ਹੀ ਮੈਂ ਬੜਾਂ ਦੇ ਪੱਤੇ ਉਹ ਪੀਂਦੀ ਹਾਂ। ਤੇ ਵਿੱਚ ਰਾਇਤਾ ਪਿੱਤ ਪਾਪੜਾ ਉਹ ਮੈਂ ਸੁਣਿਆ ਹੀ ਹੋਇਆ ਸੀ ਪੰਜਾਬੀ ਰੇਡੀਓ ਤੋਂ।
ਤੇ ਮੈਂ ਤਾਂ ਉਹ ਹੀ ਪੀਨੀ ਆ। ਉਹਦੇ ਨਾਲ ਹੁਣ ਥੋੜਾ ਇਹ ਚੀਜ਼ਾਂ ਤੁਹਾਨੂੰ ਪਤਾ ਕੰਮ ਤਾਂ ਕਰਦੀਆਂ ਹੈ, ਥੋੜਾ ਟਾਈਮ ਲੱਗਦਾ ਹੁੰਦੀਆਂ, ਹਾਂ ਟਾਈਮ ਲੱਗਦਾ। ਤੇ ਉਹ ਮੈਂ ਉਹ ਪੀ ਰਹੀ ਹਾਂ ਹੁਣ, ਮੇਰੇ ਘੱਟ ਤਾਂ ਗਈ ਹੈ ਤੇ ਪਰ ਸਟਿਲ ਹੈ। ਤੇ ਪਰ ਮੈਂ ਚੈੱਕ ਵੀ ਕਰਾਉਂਗੀ ਵੀ ਕਿਹੜੇ ਤੋਂ ਆ, ਉਹਨਾਂ ਨੂੰ ਵੀ ਚੈੱਕ ਕਰਾ ਲੈਣਾ ਚਾਹੀਦਾ। ਤੇ ਇਹ ਮੀਨ ਟਾਈਮ ਇਹਨਾਂ ਨੂੰ ਇਹ ਮਤਲਬ ਇਹ ਪੀਂਦੇ ਰਹਿਣਾ ਵੀ ਜਦ ਤੱਕ ਨਹੀਂ ਵੀ ਪਤਾ ਲੱਗਦਾ ਕਿਹੜੇ ਫੂਡ ਤੋਂ ਲੱਗੀ ਹੈ ਜਾਂ ਕਿਵੇਂ ਆ। ਤੇ ਉਹ ਬਣਾ ਦੇ ਪੱਤੇ ਤੇ ਇਹ ਪੀ ਲੈਣ, ਚਰੈਤਾ ਪਿੱਤ ਪਾਪੜਾ ਤੇ ਗਲੋ। ਮੈਂ ਗਲੋ ਵੀ ਪੀਨੀ ਆ ਤੇ ਇਹ ਵੀ ਪੀਨੀ ਆ, ਮੈਂ ਚਰੈਤਾ ਪਿੱਤ ਪਾਪੜਾ ਵੀ ਪੀਨੀ ਆ ਤੇ ਇਹ ਵੀ ਪੀਨੀ ਹੈਗੀ ਆ, ਬਣਾ ਦੇ ਪੱਤੇ ਵੀ ਪੀਨੀ ਆ ਮੈਂ। ਤੇ ਹਾਂਜੀ ਮੈਂ ਤਿੰਨੇ ਚੀਜ਼ਾਂ ਪੀਨੀ ਆ, ਬਣਾ ਦੇ ਪੱਤੇ ਤੇ ਮੈਂ ਗਲੋ ਇਕੱਠੀ ਕਰ ਦਿੰਦੀ ਆ ਤੇ ਚਰੈਤਾ ਪਿੱਤ ਪਾਪੜਾ ਲੈਦਾ ਪੀਨੀ ਆ ਗੈਪ ਪਾ ਕੇ ਅੱਧੇ ਘੰਟੇ ਦਾ। ਹਾਂਜੀ ਤੇ ਉਹ ਮੈਂ ਇਹੀ ਦੱਸਣਾ ਸੀਗਾ। ਤੇ ਮੈਂ ਤਾਂ ਉਹ ਇੱਕ ਹੀ ਮੈਂ ਤਾਂ ਗੋਲੀਆਂ ਮੈਨੂੰ ਉਹਨਾਂ ਨੇ ਦਿੱਤੀਆਂ, ਉਹਦੇ ਨਾਲ ਮੈਨੂੰ ਇੰਨੀ ਕੌਨਸਟੀਪੇਸ਼ਨ ਹੋਈ, ਮੈਂ ਤੁਸੀਂ ਮੰਨ ਨਹੀਂ ਸਕਦੇ ਵੀ ਮੈਂ ਕੀ ਕੁਛ ਨਹੀਂ ਖਾਧਾ ਕੌਨਸਟੀਪੇਸ਼ਨ ਲਈ। ਤੇ ਉਹ ਤਾਂ ਵੀ ਮੈਂ ਤਾਂ ਕਹਿੰਦੀ ਪਤਾ ਨਹੀਂ ਲੋਕ ਵਾਹਿਗੁਰੂ ਕਿਸੇ ਨੂੰ ਦਵਾਈਆਂ ਤੇ ਹਾਂ ਲਾਵੇ ਨਾ। ਮੈਂ ਤਾਂ ਇਹੀ ਅਰਦਾਸ ਕਰਦੀ। ਤੇ ਬਾਕੀ ਜਿਨ੍ਹਾਂ ਦੇ ਆਹ ਹੈਗਾ ਨਾ ਵੀ ਬੱਚੇ ਦਾ ਵੀ ਆਪਾਂ ਦੱਸਤਾ ਤੇ ਆਹ ਉਹਦੇ ਸ਼ੂਗਰ ਲਈ ਵੀ ਦੱਸਤਾ। ਤੇ ਇੱਕ ਜਿਨ੍ਹਾਂ ਦੇ ਫੇਫੜਿਆਂ 'ਚ ਪਾਣੀ ਪੈਂਦਾ ਤੇ ਉਹ ਨਾ ਇੱਕ ਤਾਂ ਫੜਕੜੀ ਜਿਹੜੀ ਖਿੱਲ ਕਰਕੇ ਉਹ ਲੈਣ ਥੋੜ੍ਹੀ ਜਿਹੀ। ਤੇ ਇੱਕ ਆਹ ਚਰੈਤਾ ਪਿੱਤ ਪਾਪੜਾ ਇਹ ਪੀਣ। ਤੇ ਹਲਦੀ ਕਾਲੀ ਕੋਸ਼ਿਸ਼ ਕਰਨ, ਜੇ ਕਾਲੀ ਮਿਲ ਜੇ ਤੇ ਨਹੀਂ ਤਾਂ ਦੂਜੀ ਪੀ ਲੈਣ, ਆਹ ਜਿਹੜੀ ਕੱਚੀ ਹਲਦੀ ਹੁੰਦੀ ਹੈ ਇਹਦਾ ਰਸ ਕੱਢ ਲੈਣ। ਤੇ ਇੱਕ ਪਿਆਜ਼ ਦਾ ਰਸ ਲਾਲ ਦਾ ਤੇ ਹਾਂਜੀ ਉਹ ਜ਼ਰੂਰ ਪੀਣ। ਬਾਕੀ ਆ ਜਿਨ੍ਹਾਂ ਨੂੰ ਯੂਰਨ 'ਚ ਪ੍ਰੋਟੀਨ ਆਉਂਦੀ ਆ, ਹਾਂਜੀ ਉਹ ਇਹ ਅੱਗੇ ਆਪਣੇ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀਗਾ, ਕਿਸੇ ਨੇ ਪੀਤੀ ਸੀਗੀ, ਉਹ ਫੀਡਬੈਕ ਵੀ ਆਈ ਸੀ ਤੇ ਖਾਧੀ ਸੀ ਚਟਨੀ ਆ ਇਹ। ਤੇ ਲਸਣ ਜਾਣ ਦੀ ਥੋੜ੍ਹੀ ਮਾਤਰਾ 'ਚ ਘੱਟ ਲੈਣਾ, ਜੇ ਲਸਣ ਦਾ 5 ਗ੍ਰਾਮ ਲੈਣਾ ਤਾਂ ਅਦਰਕ 10 ਗ੍ਰਾਮ ਲੈਣਾ। ਤੇ ਬਾਕੀ ਬਰਾਬਰ ਓਨੇ ਪੁਦੀਨਾ ਪਾ ਲੈਣਾ, ਓਨਾ ਕੀ 10-15 ਪੱਤੇ ਧਨੀਏ ਦੇ ਪਾ ਲੈਣੇ ਆ। ਤੇ 5-7 ਕਾਲੀਆਂ ਮਿਰਚਾਂ ਤੇ ਇੱਕ ਚਮਚਾ ਸੁੱਕਾ ਧਨੀਏ ਦਾ ਤੇ ਹਾਂਜੀ ਤੇ ਇੱਕ ਚਮਚਾ ਅਨਾਰਦਾਨੇ ਦਾ। ਇਹ ਚਟਨੀ ਰਗੜ ਕੇ ਉਹਦੇ ਨਾਲ ਚਾਹੇ ਰੋਟੀ ਨਾਲ ਹੀ ਬਰਤੀ ਲਵੇਟ ਕੇ ਖਾ ਲੈਣ, 2 ਵੇਲੇ ਖਾ ਲੈਣ। ਉਹਨਾਂ ਦੀ ਯੂਰਨ ਜਿਹੜੀ ਹੈਗੀ ਆ ਪ੍ਰੋਟੀਨ ਆ ਉਹ ਠੀਕ ਹੋ ਜੂਗੀ ਵਿਦਨ 1 ਮੰਥ। ਡਾਕਟਰ ਵੀ ਹੈਰਾਨ ਰਹਿ ਗਿਆ ਸੀ ਵੀ ਕਿਵੇਂ ਹੋਈ। ਉਹਨੇ ਕਿਹਾ ਵੀ ਕੀਪ ਇਨ ਕੰਟੀਨਿਊ। ਮੇਰੇ ਫਰੈਂਡ ਦੇ ਹਸਬੈਂਡ ਨੇ ਇਹ ਖਾਧੀ ਸੀ ਚਟਨੀ, ਉਹਨਾਂ ਦੀ ਇਹ ਠੀਕ ਹੋਈ ਸੀਗੀ ਇੱਥੇ ਨਿਊਯਾਰਕ 'ਚ ਹੀ। ਉਹਨਾਂ ਨੇ ਪੰਜਾਬੀ ਰੇਡੀਓ 'ਤੇ ਸੁਣਿਆ ਸੀਗਾ ਤੇ ਹੋਰ ਵੀ ਕਿਸੇ ਦੀ ਫੀਡਬੈਕ ਆਈ ਸੀ ਇੱਥੇ ਇਸੇ ਦੀ ਯੂਰਨ ਪ੍ਰੋਟੀਨ ਦੀ। ਲਸਣ, ਅਦਰਕ, ਕਾਲੀਆਂ ਮਿਰਚਾਂ, ਧਨੀਆ ਸੁੱਕਾ ਤੇ ਹਰਾ ਧਨੀਆ ਤੇ ਪੁਦੀਨੇ ਦੇ ਪੱਤੇ ਤੇ ਅਨਾਰਦਾਨਾ, ਇਹਦੀ ਚਟਨੀ ਬਣਾ ਕੇ ਖਾਧੀ ਸੀ। ਤੇ ਲੂਣ ਨਾ ਪਾਉਣ, ਜੇ ਪਾਉਣਾ ਤਾਂ ਕਾਲਾ ਨਮਕ ਥੋੜਾ ਜਿਹਾ ਪਾ ਲੈਣ। ਤੇ ਓਕੇ ਜੀ, ਠੀਕ ਆ, ਥੈਂਕ ਯੂ ਜੀ ਟਾਈਮ ਦੇਣ ਲਈ। ਬਹੁਤ ਬਹੁਤ ਧੰਨਵਾਦ ਜੀ। ਹਾਂ ਮੈਨੂੰ ਯਾਦ ਸੀ ਕਿ ਯੂਰਨ ਦੇ ਵਿੱਚ ਪ੍ਰੋਟੀਨ ਦੀ ਆਈ ਸੀਗੀ, ਪਰ ਮੈਨੂੰ ਯਾਦ ਨਹੀਂ ਸੀਗੀਆਂ ਚੀਜ਼ਾਂ। ਦੇਖੋ ਸੌਖਾ ਕੰਮ ਆ, ਚਟਨੀ ਬਣਾ ਕੇ ਲੈਣੀ, ਲਾ ਲਓ। ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਵੀ ਇਨਫੈਕਸ਼ਨ ਦਾ ਹੀ ਆ ਕੋਈ ਕੁਐਸਚਨ, ਤੇ ਮੈਂ ਬੜੀ ਪਰੇਸ਼ਾਨ ਆ। ਮੇਰੇ ਖਾਜ ਬਹੁਤ ਜ਼ਿਆਦਾ ਹੁੰਦੀ, ਮੈਂ ਦੱਸ ਨਹੀਂ ਸਕਦੀ। ਮੈਂ ਡਾਕਟਰ ਦੇ ਵੀ ਗਈ ਸੀ, ਉਹਨੇ ਮੈਨੂੰ ਟਿਊਬ ਲਿਖ ਕੇ ਦਿੱਤੀ, ਉਹ ਵੀ ਯੂਜ਼ ਕੀਤੀ, ਹਟ ਗਈ ਸੀਗੀ, ਹੁਣ ਫੇਰ ਦੁਬਾਰਾ ਪਈ ਆ। ਤੇ ਮੈਂ ਆਪਣੀਆਂ ਸਹੇਲੀਆਂ ਭੈਣਾਂ ਤੋਂ ਤਾਂ ਪੁੱਛ ਲਿਆ, ਜੋ ਵੀ ਉਹਨਾਂ ਨੂੰ ਦੱਸਿਆ ਮੈਂ ਕਰ ਲਿਆ। ਜੇ ਮੇਰੀ ਭੈਣ ਕਿਸੇ ਦੇ ਵੀ ਇੱਦਾਂ ਵੀ ਹੋਇਆ ਹੋਵੇ ਤਾਂ ਪਲੀਜ਼ ਮੈਨੂੰ ਦੱਸੇ। ਵੀ ਬਹੁਤ ਜ਼ਿਆਦਾ ਮੈਂ ਤੰਗ ਆ ਖਾਜ ਤੋਂ, ਬਹੁਤ ਜ਼ਿਆਦਾ ਖਾਜ ਆਉਂਦੀ ਹੈ। ਠੀਕ ਹੈ ਜੀ। ਹਾਂਜੀ ਤੇ ਮੈਂ ਉਹ ਆਪਣਾ ਕ੍ਰੈਨਬੇਰੀ ਜੂਸ ਵੀ ਪੀਂਦੀ ਆ। ਤਾਂ ਹੁਣ ਜੋਆਂ ਦਾ ਮੈਂ ਇੰਡੀਅਨ ਸਟੋਰ ਤੇ ਜਾਊਂਗੀ ਤਾਂ ਉਹ ਵੀ ਲੈ ਆਉਂਗੀ। ਤੇ ਹੁਣ ਮੈਨੂੰ ਪਲੀਜ਼ ਜੇ ਕੋਈ ਹੋਰ ਨੁਸਖਾ ਆਵੇ ਤਾਂ ਪਲੀਜ਼ ਮੈਨੂੰ ਦੱਸੇ ਕੋਈ ਮੇਰੀ ਭੈਣ। ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਜਮਾਂ ਵਾਲਾ ਜ਼ਰੂਰ ਕਰਿਆ ਕਰੋ ਸਾਰੇ। ਜਾਨੀ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਐਕਚੁਅਲੀ ਮੇਰਾ ਸਾਡੇ ਇੱਕ ਰਿਸ਼ਤੇਦਾਰ ਦਾ ਸੀਗਾ ਕੁਐਸਚਨ ਸੀਗਾ ਉਹਨਾਂ ਦੇ ਮੌਮ ਨੂੰ ਜਿੱਦਾਂ ਯੂਟਰਸ ਤੇ ਓਵਰੀ 'ਚ ਕੈਂਸਰ ਹੋ ਗਿਆ ਹੈ ਸਟੇਜ 1। ਤੇ ਉਹਦੇ ਰਿਗਾਰਡਿੰਗ ਉਹ ਪਤਾ ਕਰਨਾ ਚਾਹੁੰਦੇ ਸੀ ਕਿ ਜੇ ਕੋਈ ਇਹਦਾ ਕੋਈ ਇਲਾਜ ਹੋਏ ਤਾਂ। ਠੀਕ ਹੈ ਪੁੱਛ ਲੈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਕੈਂਸਰ ਤੇ ਵੈਸੇ ਬਹੁਤ ਵਾਰੀ ਦੱਸਿਆ ਗਿਆ, ਇਹਨੂੰ ਕਿਸ ਤਰ੍ਹਾਂ ਸਟਾਪ ਕਰਨਾ ਉਹਦੇ ਬਾਰੇ ਵੀ ਦੱਸਿਆ ਗਿਆ। ਆਪਾਂ ਫਿਰ ਵੀ ਪੁੱਛਦੇ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਰਾਣੀ ਕਾਲਨ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਮੇਰੇ ਦੋ ਕੁਐਸਚਨ ਹੈਗੇ ਆ। ਇੱਕ ਤੇ ਡਾਕਟਰ ਨੇ ਮੈਨੂੰ ਕਿਹਾ ਕਿ ਗਲੂਟਨ ਫਰੀ ਚੀਜ਼ਾਂ ਖਾਣੀਆਂ, ਹੈ ਨਾ। ਉਹ ਮੈਂ ਖਾਂਦੀ ਹਾਂ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਆ ਵੀ ਜਦੋਂ ਗਲੂਟਨ ਫਰੀ ਮੈਂ ਕੋਈ ਚੀਜ਼ ਖਾਂਦੀ ਹਾਂ ਤਾਂ ਮੇਰਾ ਥੋੜ੍ਹਾ ਸਿਰ ਜਿੱਦਾਂ ਮਾੜਾ ਮਾੜਾ ਦੁਖਦਾ ਰਹਿੰਦਾ ਆ। ਪਤਾ ਨਹੀਂ ਤਾਂ ਉਹ ਮੈਨੂੰ ਅਲਰਜੀ ਕਰਦਾ ਜਾਂ ਪਤਾ ਨਹੀਂ ਕੀ ਪ੍ਰੋਬਲਮ ਆ, ਹੈ ਨਾ। ਇੱਕਦਮ ਤੁਸੀਂ ਕਣਕ ਛੱਡੀ ਆ, ਫਿਰ ਹੋਣਾ ਹੀ ਹੈ। ਹਾਂਜੀ, ਤੇ ਏਦਾਂ ਵੀ ਹੋ ਸਕਦਾ ਵੀ ਹਜੇ ਛੱਡੀ ਕਰਕੇ ਤਾਂ ਥੋੜ੍ਹੀਆਂ ਪ੍ਰੋਬਲਮ ਆ ਰਹੀਆਂ ਆ, ਹੈ ਨਾ। ਤੇ ਜੇ ਮੈਂ ਇਕੱਲੀ ਸਬਜ਼ੀਆਂ ਖਾਂਦੀ ਹਾਂ ਸਾਰਾ ਕੁਛ, ਫਿਰ ਮੈਂ ਬਿਲਕੁਲ ਠੀਕ ਰਹਿੰਦੀ ਹਾਂ। ਤੇ ਜੇ ਮੈਂ ਨਾਲ ਮੱਕੀ ਦੀ ਰੋਟੀ ਇੱਕ ਖਾ ਲੈਂਦੀ ਹਾਂ ਤੇ ਉਹ ਫਿਰ ਮੈਨੂੰ ਥੋੜ੍ਹੀ ਪ੍ਰੋਬਲਮ ਕਰਦੀ ਆ। ਤੇ ਇੱਕ ਮੇਰੀ ਫਰੈਂਡ ਹੀ ਆ, ਜਿੱਦਾਂ ਉਹਦੇ ਗੁੱਟ ਨੂੰ, ਹੈ ਨਾ, ਪਤਾ ਨਹੀਂ ਲੱਗਾ ਵੀ ਕੀ ਹੋਇਆ, ਵੀ ਪਤਾ ਨਹੀਂ ਤਾਂ ਕੋਈ ਜ਼ੋਰ ਨਾਲ ਚੀਜ਼ ਖਿੱਚੀ ਗਈ ਉਹਦੇ ਕੋਲੋਂ, ਹੈ ਨਾ। ਹੁਣ ਉਹ ਜਦੋਂ ਇੱਦਾਂ ਕੋਈ ਵੀ ਕੰਮ ਕਰਦੀ ਆ, ਜਿੱਦਾਂ ਮੰਨ ਲਓ ਕਿ ਰੋਟੀ ਪਕਾਉਂਦੀ ਆ, ਤੇ ਤਦ ਵੀ ਉਹਦੇ ਗੁੱਟ ਨੂੰ ਹੱਥ ਨੂੰ ਸੋਜ ਪੈ ਜਾਂਦੀ ਆ। ਤੇ ਜੇ ਕੋਈ ਹੋਰ ਵੀ ਭਾਰੀ ਚੀਜ਼ ਮਾੜੀ ਜੇ ਵੀ ਚੁੱਕਦੀ ਆ ਤਾਂ ਉਹ ਗੁੱਟ ਸੁੱਜ ਜਾਂਦਾ ਮੁੜ ਕੇ। ਅੱਛਾ, ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਕੋਈ ਦੱਸੇ, ਹੈ ਨਾ। ਤੇ ਬਾਕੀ ਆ ਹੁਣੇ ਹੀ ਜਿਹੜਾ ਮੈਂ ਭੈਣ ਕਹਿੰਦੀ ਸੀ ਕਿ ਮੈਨੂੰ ਇਨਫੈਕਸ਼ਨ ਦਾ, ਯੂਰਨ ਇਨਫੈਕਸ਼ਨ ਦਾ ਨਾ, ਇਹਦੇ ਨਾਲ ਇੱਕ ਤਾਂ ਉਹ ਆਪਣਾ ਪੁਦੀਨਾ ਤੇ ਧਨੀਆ, ਜੇ ਉਹ ਚਟਣੀ ਖਾ ਸਕਦੇ ਆ ਇੱਕ ਹਰੀ ਮਿਰਚ ਪਾ ਕੇ, ਤਾਂ ਫਿਰ ਉਹ 1 ਚਮਚਾ ਸਵੇਰੇ ਸ਼ਾਮ ਚਟਣੀ ਲੈ ਲਿਆ ਕਰਨ। ਜੇ ਨਹੀਂ ਤੇ ਫਿਰ ਪਾਣੀ ਬੋਇਲ ਕਰਕੇ ਧਨੀਏ ਦਾ ਤਾਂ ਆਪਣੇ ਦਾ ਪੁਦੀਨੇ ਦਾ ਉਹ ਪਾਣੀ ਪੀ ਲਿਆ ਕਰਨ 1 ਕੱਪ, ਹੈ ਨਾ। ਤੇ ਬਾਕੀ ਪਾਣੀ ਦੇ ਵਿੱਚ ਫਟਕੜੀ ਪਾ ਕੇ ਘੋਲ ਕੇ 2 ਵਾਰੀ ਇੱਦਾਂ ਜ਼ਿਆਦਾ ਨਹੀਂ ਘੋਲਣੀ, ਬਸ 2 ਵਾਰੀ ਵਿੱਚ ਦੀ ਘਮਾਉਣੀ ਆ ਤੇ ਉਹਦੇ ਨਾਲ ਧੋਇਆ ਕਰਨ ਤੇ ਬਾਥਰੂਮ ਕਰਨ ਤੋਂ ਬਾਅਦ। ਤੇ ਇੱਕ ਕਿਸੇ ਨੇ ਯੂਜ਼ ਕਰਕੇ ਦੇਖਿਆ, ਉਹੀ ਜਿਹੜਾ ਆਪਾਂ ਦੱਸਦੇ ਹੁੰਦੇ ਆ ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ, ਹਾਂਜੀ, ਉਹ ਮਿਕਸ ਕਰਕੇ ਸਾਰੀਆਂ ਕਰੀਮਾਂ ਦੀ ਉਹ ਇੱਕ ਕਰੀਮ ਆ। ਜੇ ਤੁਸੀਂ ਚੰਗੀ ਤਰ੍ਹਾਂ ਉਹਨੂੰ ਵਰਤ ਕੇ ਇੱਕ ਵਾਰੀ ਦੇਖੋ ਸਹੀ, ਜੇ ਤਾਂ ਜ਼ਖਮ ਹੋਇਆ ਆ ਫਿਰ ਤੁਸੀਂ ਵਿੱਚ ਉਹਦੇ ਪਾ ਲਓ ਰੀਣਕ ਸੁਹਾਗੇ ਦੀ ਖਿੱਲ ਕਰਕੇ, ਤੇ ਨਹੀਂ ਤਾਂ ਫਿਰ ਉੱਦਾਂ ਹੀ ਉਹ ਮਿਕਸ ਕਰਕੇ ਰੱਖੋ। ਕਿਤੇ ਵੀ ਤੁਹਾਡੇ ਖਾਜ ਆਉਂਦੀ ਆ ਤੇ ਜਾਂ ਕਿਤੇ ਰੈਡਿਸ਼ ਜਿਹੀ ਇੱਦਾਂ ਹੋ ਜਾਂਦਾ ਆ, ਲਾਲ ਜਿਹੀ ਸਾਰੇ ਹੋ ਜਾਂਦਾ, ਰੈੱਡ, ਤੇ ਸਵੇਰ ਤੱਕ ਤੁਸੀਂ ਨੋਟ ਕਰਕੇ ਦੇਖੋਗੇ ਕਿ ਉਹ ਬਿਲਕੁਲ ਠੀਕ ਹੋ ਜਾਂਦਾ। ਇਹ ਮੇਰਾ ਆਪਣਾ ਪਰਤਾਇਆ ਹੋਈ ਗੱਲ ਆ ਜਿੱਦਾਂ, ਹੈ ਨਾ। ਹਜੇ 2 ਦਿਨ ਹੋਏ ਬਲਵਿੰਦਰ ਜੀ, ਮੇਰੇ ਨਾ ਪਿੱਛੇ ਬੈਕ ਤੇ 2-3 ਵਾਰੀ ਏਦਾਂ ਖਾਜ ਜੀ ਹੋਈ ਤੇ ਮੈਨੂੰ ਏਦਾਂ ਲੱਗਾ ਕਿ ਜਿੱਦਾਂ ਪੇਨ ਜਿਹੀ ਹੁੰਦੀ। ਹੁਣ ਪਿੱਛੇ ਆਪਾਂ ਦੇਖ ਤਾਂ ਸਕਦੇ ਨਹੀਂ ਹੁੰਦੇ, ਹੈ ਨਾ। ਤੇ ਮੈਂ ਉਹ ਇਸ ਤਰ੍ਹਾਂ ਹੀ ਕੀਤਾ, ਮੈਂ ਉਹ ਥੋੜ੍ਹਾ ਜਿਹਾ ਲੈ ਕੇ ਰਾਤ ਨੂੰ ਤੇ ਮੈਂ ਉੱਥੇ ਪਿੱਛੇ ਸਾਰੇ ਮੜ ਲਿਆ। ਤੇ ਤੁਸੀਂ ਬਿਲੀਵ ਨਹੀਂ ਕਰਨਾ ਵੀ ਉਹ ਜਿਹੜਾ ਖੁਰਦਰਾ ਜਿਹਾ ਹੋਇਆ ਸੀ ਉਹ ਵੀ ਠੀਕ ਹੋ ਗਿਆ ਤੇ ਮੁੜ ਕੇ ਖਾਜ ਵੀ ਨਹੀਂ ਹੋਈ। ਇੰਨੀ ਵਧੀਆ ਚੀਜ਼ ਆ। ਤੇ ਫਿਰ ਇੱਕ ਇਮਲੀ ਦੀ ਚਟਣੀ ਜਿਹੜੀ ਆਪਾਂ ਆਮ ਹੀ ਬਣਾਉਂਦੇ ਆ, ਪਰ ਉਹਦੇ ਵਿੱਚ ਕੱਖ ਵੀ ਨਹੀਂ ਪਾਉਣਾ, ਕੱਲੀ ਇਮਲੀ ਚੰਗੀ ਤਰ੍ਹਾਂ ਬੋਇਲ ਕਰਕੇ ਉਹਦੇ ਵਿੱਚ ਗੁੜ ਪਾਉਣਾ ਆ। ਜਿੰਨੀ ਇਮਲੀ ਆ ਓਨਾ ਹੀ ਗੁੜ। ਉਹਦਾ 1 ਚਮਚਾ ਦੁਪਹਿਰ ਨੂੰ ਤੁਸੀਂ ਲੈਣਾ ਸ਼ੁਰੂ ਕਰ ਦਿਓ। ਉਹਦੇ ਨਾਲ ਕੋਈ ਵੀ ਤੁਹਾਡੇ ਅੰਦਰ ਇਨਫੈਕਸ਼ਨ ਆ, ਯੂਰਨ ਇਨਫੈਕਸ਼ਨ ਵਗੈਰਾ ਜੋ ਵੀ ਆ, ਤੇ ਸਾਰਾ ਬਾਥਰੂਮ ਲੱਗ ਕੇ ਆਉਂਦਾ ਜਾਂ ਭੁੱਖ ਨਹੀਂ ਲੱਗਦੀ, ਕਿੰਨੀਆਂ ਬਿਮਾਰੀਆਂ ਦਾ ਇਹ ਇੱਕ ਇਲਾਜ ਆ। ਇਹ ਜ਼ਰੂਰ ਕਰਕੇ ਦੇਖੋ ਤੁਸੀਂ। ਹਾਂਜੀ, ਤੇ ਬਾਕੀ ਇੱਕ ਬਲਵਿੰਦਰ ਜੀ, ਜਿੱਦਾਂ ਆਪਾਂ ਮੇਰਾ ਖਿਆਲ ਅੱਗੇ ਵੀ ਇਹ ਚਟਣੀ ਦੱਸੀ ਸੀਗੀ, ਕਿਉਂਕਿ ਇਹ ਚਟਣੀ 5-6 ਬਿਮਾਰੀਆਂ ਦਾ ਇਲਾਜ ਆ। ਇਹਦੇ ਨਾਲ ਸ਼ੂਗਰ ਵੀ ਠੀਕ ਹੁੰਦੀ ਆ, ਮੋਟਾਪਾ ਵੀ ਠੀਕ ਹੁੰਦਾ, ਥਾਇਰਾਇਡ ਵੀ ਠੀਕ ਹੁੰਦਾ, ਲਿਵਰ ਵੀ ਠੀਕ ਹੁੰਦਾ, ਖੂਨ ਵੀ ਸਾਫ਼ ਹੁੰਦਾ, ਤੇ ਕਿਡਨੀ 'ਚ ਪ੍ਰੋਬਲਮ ਵੀ ਠੀਕ ਹੁੰਦੀ ਆ। ਇਹ ਆਪਾਂ ਲੈਣੇ ਆ ਕੜੀ ਪੱਤੇ ਦੇ 20 ਪੱਤੇ ਲੈਣੇ ਆ ਕੜੀ ਪੱਤੇ ਦੇ, ਤੇ 20 ਪੁਦੀਨੇ ਦੇ ਲੈਣੇ ਆ। ਜਿੱਦਾਂ ਮੈਂ ਉੱਦਾਂ ਹੀ ਬਣਾਉਣੀ ਦੱਸਦੀ ਆ, ਬਾਕੀ ਚੀਜ਼ਾਂ ਤੁਸੀਂ ਆਪਣੇ ਅੰਦਾਜ਼ੇ ਨਾਲ ਸਾਰੀਆਂ ਪਾ ਕੇ ਇਹਨੂੰ ਫਰਿੱਜ 'ਚ ਵੀ ਰੱਖ ਸਕਦੇ ਆ। ਤੇ ਫਿਰ ਆਪਾਂ 10 ਗ੍ਰਾਮ ਲੈਣਾ ਹਰਾ ਧਨੀਆ ਜੀ, ਤੇ ਇਹ ਪੀਸ ਕੇ ਤਾਂ ਵਿੱਚ 1 ਹਰੀ ਮਿਰਚ ਪਾ ਸਕਦੇ ਆ ਤੇ ਥੋੜਾ ਜਿਹਾ ਸੇਂਦਾ ਨਮਕ ਪਾ ਸਕਦੇ ਆ। ਤੇ ਇਹ ਤੁਸੀਂ ਪੀਸ ਕੇ ਰੱਖ ਲਓ ਤੇ 1-1 ਚਮਚਾ ਤੁਸੀਂ ਇਹਦਾ ਲੈਣਾ ਸ਼ੁਰੂ ਕਰ ਦਿਓ। ਇਹਦੇ ਨਾਲ ਇੰਨੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੁੰਦੀਆਂ ਆ। ਹਾਂਜੀ, ਤੇ ਬਾਕੀ ਬਸ ਠੀਕ ਆ। ਜੇ ਕਿਸੇ ਨੂੰ 2 ਚੀਜ਼ਾਂ ਦਾ ਪਤਾ ਹੋਵੇ ਤਾਂ ਮੈਨੂੰ ਪਲੀਜ਼ ਜ਼ਰੂਰ ਦੱਸਿਓ, ਕਿਉਂਕਿ ਗਲੂਟਨ ਫਰੀ ਚੀਜ਼ਾਂ ਬਹੁਤ ਆਪਣੇ ਲੋਕ ਖਾਂਦੇ ਆ ਜਿੱਦਾਂ, ਕਿਉਂਕਿ ਡਾਕਟਰ ਕਣਕ ਬੰਦ ਕਰਾਈ ਜਾਂਦੇ ਆ। ਵੈਸੇ ਹੈ ਬਹੁਤ ਵਧੀਆ ਚੀਜ਼, ਜਦੋਂ ਤੁਸੀਂ ਕਣਕ ਬੰਦ ਕਰਦੇ ਆ ਕਈਆਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਤੁਹਾਡਾ ਆਟੋਮੈਟਿਕਲੀ। ਤੇ ਪਰ
ਫੇਰ ਵੀ ਕੋਈ ਕਿਸੇ ਨੂੰ ਪਤਾ ਹੋਵੇ ਵੀ ਆਪਾਂ ਗਲੂਟਨ ਫ੍ਰੀ ਹੋਰ ਕਿਹੜੀ ਚੀਜ਼ ਖਾ ਸਕਦੇ ਆ। ਕਿਤੇ ਨਾ ਕਿਤੇ ਸਾਈਡ ਇਫੈਕਟ ਹੁੰਦਾ ਹੀ ਆ, ਕੁਛ ਨਾ ਕੁਛ ਹੈ। ਹਾਂਜੀ ਹਾਂਜੀ ਨਹੀਂ ਕੁਛ ਤਾਂ ਹੈਗਾ ਆ। ਹਾਂਜੀ ਤੇ ਬਸ ਬਲਵਿੰਦਰ ਜੀ ਮੈਂ ਇਹੀ ਪੁੱਛਣਾ ਸੀਗਾ, ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜ਼ਰੂਰ ਜੀ ਜ਼ਰੂਰ। ਹੋਰ ਯਾਦ ਆਇਆ ਤਾਜ਼ਾ। ਥੈਂਕ ਯੂ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤਿਆਂ ਇੱਕ ਬ੍ਰੇਕ ਲੈਣੀ ਆ। ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਕਰਦੇ ਹਾਂ। ਆਯੁਰਵੈਦਿਕ ਤਰੀਕੇ ਦੇ ਨਾਲ ਕਿਹੜੀ ਚੀਜ਼ ਲੈਣੀ ਆ, ਉਹ ਜਿਹੜੀ ਵੀ ਤੁਹਾਨੂੰ ਕੋਈ ਬਿਮਾਰੀ ਆ ਉਸ ਹਿਸਾਬ ਦੇ ਨਾਲ ਜਿਹੜੀ ਚੀਜ਼ ਤੁਸੀਂ ਲੈਂਦੇ ਆ ਦੱਸੀ ਜਾਂਦੀ ਆ, ਉਸੇ ਤਰ੍ਹਾਂ ਲਿਆ ਕਰੋ। ਆਪ ਚੀਜ਼ਾਂ ਲਿਆ ਕਰੋ, ਆਪ ਕੁੱਟਿਆ ਕਰੋ, ਅਤੇ ਫਿਰ ਤੁਸੀਂ ਥੋੜ੍ਹੀ ਚੀਜ਼ ਤੋਂ ਸਟਾਰਟ ਕਰਿਆ ਕਰੋ। ਕੁੱਟੀਆਂ ਕਟਾਈਆਂ ਚੀਜ਼ਾਂ ਲੈਣ ਤੋਂ ਥੋੜ੍ਹਾ ਜਿਹਾ ਗਰੇਜ਼ ਕਰਿਆ ਕਰੋ। ਅਤੇ ਇੱਥੇ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਲੋਕਾਂ ਦੇ ਆਪਣੇ ਐਕਸਪੀਰੀਅੰਸ ਆ, ਕਿਹੜੀ ਚੀਜ਼ ਵਰਤੀ ਜਾਂਦੀ ਆ, ਕਿਹੜੀ ਬਿਮਾਰੀ ਤੋਂ ਲਈ ਸੀ, ਉਸ ਤੋਂ ਆਰਾਮ ਆਇਆ। ਬਹੁਤ ਸਾਰੇ ਇਲਾਜ ਆ ਜਿਹੜੇ ਬਹੁਤੇ ਦੱਸੇ ਜਾਂਦੇ ਆ। ਹਾਂ, ਇੱਥੇ ਇਲਾਜ ਪੁੱਛਿਆ ਗਿਆ ਆ ਕਿ ਯੂਟਰਸ ਦੇ ਵਿੱਚ ਉਹਨਾਂ ਦੇ ਕੈਂਸਰ ਦੀ ਸ਼ਿਕਾਇਤ ਆ, ਉਹ ਵੀ ਜੇ ਕੋਈ ਦੱਸ ਸਕਦਾ ਤਾਂ ਜ਼ਰੂਰ ਦੱਸਿਓ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ 20 ਸਲਾਹ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੇਰੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਨ, ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ਿਆਣਾ ਪਰਿਵਾਰ ਜੂਨੀਅਰ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗਰਮੀਤ ਸਿੰਘ, ਸਰਜੀਤ ਕੌਰ ਚੱਲੀ ਐਸਕਲੋਨ, ਬਹਾਦਰ ਸਿੰਘ ਜੀ, ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। 5592890013। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹੁਣ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਗੁਰਦੀਪ ਕੌਰ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਮੈਂ ਆਖਾਂਗੀ, ਇੱਕ ਭੈਣ ਜੀ ਆਪਣੇ ਨਾਲ ਰਲੇ ਨੇ ਨਵੇਂ ਕਾਲਰ, ਭੈਣ ਜੀ ਦਵਿੰਦਰ ਕੌਰ ਧਾਲੀਵਾਲ, ਉਹ ਸੈਂਡੀਗੋ ਹੀ ਰਹਿੰਦੇ ਨੇ ਤੁਹਾਡੇ ਲਾਗੇ ਹੀ ਜੀ। ਉਹਨਾਂ ਨੂੰ ਮੈਂ ਨੰਬਰ ਦਿੱਤਾ ਸੀ ਤੇ ਉਹ ਪੁੱਛਦੇ ਸੀ, ਤੇ ਮੈਂ ਆਖਿਆ ਪ੍ਰੋਗਰਾਮ ਸੁਣਿਆ ਵੀ ਕਰੋ ਤੇ ਗੱਲ ਕਰਿਆ ਵੀ ਕਰੋ, ਕੁਝ ਪੁੱਛਿਆ ਵੀ ਕਰੋ ਤੇ ਕੋਈ ਦੱਸਿਆ ਵੀ ਕਰੋ। ਹੋਮ ਰੈਮਡੀ ਆਂਦੇ ਠੀਕ ਹੈ, ਉਹ ਪਿਛਲੇ ਮੰਗਲਵਾਰ ਤੋਂ ਸੁਣਦੇ ਹੁੰਦੇ ਨੇ ਜੀ। ਤੇ ਦੂਜਾ, ਜਿਨ੍ਹਾਂ ਨੂੰ ਪਿਸ਼ਾਬ 'ਚ ਇਨਫੈਕਸ਼ਨ ਹੈ ਨਾ, ਛੋਟਾ ਜਿਹਾ ਮੇਰਾ ਨੁਸਖਾ ਵਰਤ ਲਓ। ਪਖੜੇ ਦਾ ਪਾਊਡਰ ਆਮ ਮਿਲਦਾ ਦੁਕਾਨਾਂ ਤੋਂ, ਬੱਕਰੀ ਦੇ ਦੁੱਧ ਨਾਲ 1 ਚਮਚੇ ਛੋਟੇ ਤੋਂ ਸ਼ੁਰੂ ਕਰ ਲਓ। ਤੁਹਾਨੂੰ 5-6 ਦਿਨਾਂ 'ਚ ਤੁਹਾਡੇ ਕੋਈ ਵੀ ਕਿੰਨੀ ਪ੍ਰੋਬਲਮ ਹੈ, ਖਾਰਸ਼ ਹੁੰਦੀ ਪਈ ਹੈ, ਇਨਫੈਕਸ਼ਨ ਹੋ ਰਿਹਾ ਹੈ, ਕੁਛ ਵੀ ਹੋ ਰਿਹਾ, ਤੁਹਾਨੂੰ ਆਰਾਮ ਆ ਜਾਏਗਾ। ਤੁਸੀਂ ਵੇਖਣਾ, ਇੱਥੇ ਕਈਆਂ ਨੂੰ ਬਹੁਤ ਨੂੰ ਆਰਾਮ ਆਇਆ। ਇਹ ਬਿਮਾਰੀ ਹੈ ਜੀ ਚੱਲੀ ਹੋਈ ਹੈ। ਜਿਹੜੇ ਹੁਣ ਕਹਿ ਕੇ ਗਏ ਨਹੀਂ ਯੂਰਨ ਦੇ ਵਿੱਚ ਹੋਏ ਤਾਂ ਮੈਨੂੰ ਖਾਰਸ਼ ਹੁੰਦੀ, ਪਖੜਿਆ ਪਾਊਡਰ ਬੱਕਰੀ ਦੇ ਦੁੱਧ ਨਾਲ ਬਸ 1 ਚਮਚ ਛੋਟੇ ਤੋਂ ਸ਼ੁਰੂ ਕਰ ਦਿਓ ਰੋਜ਼ ਸਵੇਰੇ। ਜਿਹੜੇ ਕਹਿੰਦੇ ਨਾ ਬੱਚੇ ਨੂੰ ਕਬਜ਼, ਜਦੋਂ ਬੱਚਿਆਂ ਨੂੰ ਕਬਜ਼ ਹੋਵੇ ਨਾ, ਛੋਟਾ ਜਿਹਾ ਨੁਸਖਾ ਵਰਤਿਆ ਕਰੋ। ਗੁਲਕੰਦ ਤੇ ਮਨੱਕੇ ਬੀਜ ਕੱਢ ਕੇ ਇਹ 100 ਗ੍ਰਾਮ ਪਾ ਲਿਆ ਕਰੋ। ਭਾਵੇਂ ਜਿੰਨਾ ਮਰਜ਼ੀ ਪਾ ਲਓ, ਤੁਹਾਡੀ ਮਰਜ਼ੀ। 4 ਚਮਚੇ ਵਿੱਚ ਘਿਓ ਪਾ ਕੇ ਇਹਦੀ ਚਟਣੀ ਬਣਾ ਲਿਆ ਕਰੋ, ਗ੍ਰੈਂਡ ਕਰ ਲਓ। ਬੱਚੇ ਨੂੰ 1 ਚਮਚਾ ਖਵਾ ਦਿਆ ਕਰੋ, ਤੇ ਜੇ ਉਹ ਥੋੜਾ ਜਿਹਾ ਪੀ ਸਕਦਾ, ਥੋੜਾ ਕੋਸਾ ਦੁੱਧ ਪਿਆ ਦਿਓ, ਤੇ ਉਹਦੇ ਨਾਲ ਦੀ ਕਬਜ਼ ਬੜੀ ਛੇਤੀ ਖੁੱਲੇਗੀ। ਬੱਚਿਆਂ ਵਾਸਤੇ ਬੜਾ ਅੱਛਾ। ਜਿਹੜੇ ਕਹਿੰਦੇ ਨੇ ਬੇਬੀ ਹੋਣ ਵਾਲਾ, ਗਰਮ ਚੀਜ਼ ਕੋਈ ਨਾ ਖਾਓ। ਹਾਰਟ ਬੀਟ ਜਿਹੜੀ ਹੈ, ਤਲੀਆਂ ਮਲੀਆਂ ਚੀਜ਼ਾਂ ਛੱਡੋ। ਇੱਕ ਸਵੇਰੇ ਉੱਠ ਕੇ ਰੋਜ਼ ਹੀ 2 ਔਲੇ ਧੋ ਕੇ ਠੰਡੇ ਪਾਣੀ ਨਾਲ ਚੱਬ ਕੇ ਖਾ ਕੇ ਥੋੜਾ ਜਿਹਾ ਲੀਚੀ ਦਾ ਜੂਸ ਪੀ ਲੈਣ ਕਰਨ ਜੀ। ਅੱਛਾ, ਇੱਕ ਵੇ ਕਰਨ ਜ਼ਰੂਰ। ਪਪੀਤਾ ਫਿਰ ਨਿਰਣੇ ਕਾਲਜੇ ਖਾ ਲੈਣ। 2 ਲੌਂਗ ਪੀਸ ਕੇ ਰੱਖ ਲੈਣ। ਐਵੇਂ ਮਾੜਾ ਜਿਹਾ ਚੁਟਕੀ ਅੱਧੀ ਕੁ ਪਾ ਕੇ ਵਿੱਚ ਪਪੀਤਾ ਥੋੜਾ ਖਾ ਲੈਣ ਕਰਨ। ਇਹਦੇ ਨਾਲ ਉਹਨਾਂ ਨੂੰ ਬਹੁਤ ਫਰਕ ਪਏਗਾ। ਤੇ ਪਿਛਲੀ ਵਾਰੀ ਕਿਸੇ ਨੇ ਪੀ ਲਿਆ, ਪੁੱਛਿਆ ਸੀ। ਮੈਂ ਛੋਟੇ ਜਿਹੇ ਨੁਸਖੇ 2-3 ਦੱਸਾਂਗੀ, ਵੱਡਾ ਨੁਸਖਾ ਮੈਂ ਅਗਲੀ ਵਾਰੀ ਦੱਸਾਂਗੀ। ਇੰਡੀਆ ਤੋਂ ਮੰਗਾ ਲਓ। ਕਾਲਾ ਹੋਵੇ, ਪੀਲੀਆ ਹੋਵੇ, ਚਿੱਟਾ ਹੋਵੇ, ਉਹ ਬਸ ਮੁੜ ਕੇ ਨਹੀਂ ਹੋਵੇਗਾ। ਇੰਨਾ ਵਧੀਆ ਨੁਸਖਾ ਅਗਲੇ ਮੰਗਲਵਾਰ ਦੱਸਾਂਗੀ। ਹੁਣ ਮੈਂ 2-4 ਦੱਸਣੀ ਆ ਬਸ। ਇੱਕ ਤਾਂ ਖੀਰੇ ਦੇ ਜੂਸ 'ਚ ਨਾ ਮਗਾ ਪੀਸ ਕੇ ਪਾ ਕੇ ਨਾ ਪੀਓ। ਖੀਰੇ ਦੇ ਜੂਸ ਠੰਡਾ, ਹਰ ਚੀਜ਼ ਠੰਡੀ ਲੈਣੀ, ਤਲੀ ਨਹੀਂ ਲੈਣੀ। ਕੋਈ ਮੀਟ ਚੀਜ਼ ਠੰਡਾ ਤੱਪਾ ਜਿਹੜਾ ਉਹ ਨਹੀਂ ਲੈਣਾ। ਜੋ ਚੀਜ਼ ਲੈਣੀ ਠੰਡੀ, ਹਰੀਆਂ ਸਬਜ਼ੀਆਂ ਪੀਲੀਆ ਵਾਲੇ। ਨਿੱਕੀ ਇਲਾਚੀ, ਤਵਾ ਚੀਰ ਤੇ ਮਿਸ਼ਰੀ ਪੀਸ ਕੇ ਨਾ 1 ਚਮਚ ਬੱਕਰੀ ਦੇ ਦੁੱਧ ਨਾਲ ਨਿਰਣੇ ਕਾਲਜੇ ਸਵੇਰੇ ਲੈਣ। ਇੱਕ ਜਿਹੜਾ ਔਲੇ ਦਾ ਹੈ ਨਾ, ਔਲੇ ਦਾ ਪਾਊਡਰ ਜਿਹੜਾ ਹੈ ਨਾ, ਉਹਨੂੰ ਵੀ 1 ਚਮਚਾ ਜਿਹੜਾ ਹੈ ਨਾ, ਤੁਸੀਂ ਕੱਚੀ ਲੱਸੀ ਕਰਕੇ ਦੁੱਧ ਦੀ ਗਊ ਦੇ ਨਾਲ ਉਹਦੇ ਨਾਲ ਲਓ। ਕਲੌਂਜੀ ਚੁਟਕੀ ਜਿਹੜੀ, ਉਹ ਵੀ ਕੱਚੀ ਲੱਸੀ ਦੇ ਨਾਲ ਤੁਸੀਂ ਲਵੋ। ਅਨਾਰ ਦਾ ਜੂਸ ਪੀਵੋ, ਗਾਜਰ ਦਾ ਜੂਸ ਪੀਵੋ। ਹਨਾ, ਇਹਨਾਂ 3-4 ਚੀਜ਼ਾਂ ਨਿੱਕੀਆਂ ਨਿੱਕੀਆਂ ਪੀਂਦੇ ਰਹੋ। ਇਹ ਜਿਹੜਾ ਹਰਾ ਧਰਿਆ, ਜਿਹੜੀ ਹਰੀ ਚੀਜ਼ ਹੈ, ਸਬਜ਼ੀ, ਉਹ ਖਾਓ।
ਠੰਡੀਆਂ ਚੀਜ਼ਾਂ। ਬਾਕੀ ਵੱਡਾ ਨੁਕਸਾ ਮੈਂ ਅਗਲੇ ਮੰਗਲਵਾਰ ਦੱਸਾਂਗੀ। ਹੁਣ ਜਿਹੜੇ ਮੈਂ ਲਿਖੇ ਸੀ ਉਹ ਮੈਂ ਦੱਸ ਦੇਵਾਂ। ਇੱਕ ਤਾਂ ਉਹ ਕਹਿੰਦੇ ਸੀ ਮੇਰੇ ਗਲੇ ਤੇ ਉਹ ਨਿਕਲੇ ਨੀਲੇ ਨੀਲੇ ਜਿਹੇ, ਉਹ ਨਾ ਅਰੰਡੀ ਦੇ ਤੇਲ ਦੀ ਮਾਲਿਸ਼ ਕਰਨ। ਪਿਛਲੀ ਵਾਰੀ ਦੱਸਦੇ ਸੀ ਮੇਰੇ ਗਲੇ ਦੇ ਪਿਛਲੇ ਪਾਸੇ ਦੀ ਛਾਤੀ ਤੇ ਨੇ। ਮੈਂ ਤੁਹਾਡੀ ਰਿਪੀਟ ਸੁਣੀ ਸੀ। ਤੇ ਗ੍ਰੀਨ ਐਪਲ ਜਿਹੜਾ ਹੁੰਦਾ ਜੂਸ ਕੱਢ ਕੇ 15 ਦਿਨ ਰੱਖ ਲੈਣ, ਬਾਹਰ ਪੈਣਾ ਰੱਖੀ ਰੱਖਣ, ਉਹ ਸਭ ਦਵਾਈ ਬਣ ਜਾਏਗੀ। ਉਹ ਲਾਉਣ ਉੱਤੇ ਉਹ ਮੌਕੇ ਨੇ, ਕੇਲੇ ਨੇ, ਫਿਨਸੀਆਂ ਨੇ, ਉਹ ਸੜ ਜਾਣਗੇ, ਖਤਮ ਹੋ ਜਾਣਗੇ। ਇੱਕ ਸਰੋਂ ਦੇ ਤੇਲ 'ਚ ਥੋੜਾ ਚੁਟਕੀ ਕਿ ਚੂਨਾ ਪਾ ਕੇ ਨਾ ਉਹ ਉੱਤੇ ਲਾਉਣ ਤੋਂ ਨਾ ਠੀਕ ਹੋ ਜਾਏਗਾ। ਇੱਕ ਐਲੋਵੇਰਾ ਦਾ ਜਿਹੜਾ ਗੁੱਦਾ ਨਾ ਉਹ ਵੀ ਮਾਰਨ ਉੱਤੇ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਹੁਣ, ਜਿਹੜੀ ਭੈਣ ਜੀ ਕਹਿੰਦੇ ਨੇ ਮੇਰੀਆਂ ਅੱਖਾਂ ਨੂੰ ਕੁਛ ਹੁੰਦਾ, ਮੈਂ ਪਹਿਲਾਂ ਉਹਨਾਂ ਨੂੰ ਦੱਸ ਲਵਾਂ ਤੇ ਫਿਰ ਮੈਂ ਤੁਹਾਨੂੰ ਸ਼ੂਗਰ ਦੱਸ ਜਾਵਾਂਗੀ। ਨਾਲ ਇੱਕ ਦੋ ਚੀਜ਼ਾਂ ਪਿਛਲੀ ਵਾਰੀ ਮਿਸਟੇਕ ਸੀ, ਮੈਂ ਉਹ ਵੀ ਦੱਸਾਂਗੀ, ਕਿਸੇ ਦੱਸੀਆਂ ਸੀ। ਧਨੀਆ ਜਿਹੜਾ ਸੁੱਕਾ ਹੈ ਨਾ 10 ਗ੍ਰਾਮ ਲੈ ਲਓ, ਜੀਰਾ 25 ਗ੍ਰਾਮ ਲੈ ਲਓ, ਸੌਂਫ 25 ਗ੍ਰਾਮ ਲੈ ਲਓ, ਬਦਾਮ 150 ਗ੍ਰਾਮ ਲੈ ਲਓ, ਭੂਰੀ ਮਿਰਚ 10 ਗ੍ਰਾਮ ਪਾ ਲਓ, ਮਿਸ਼ਰੀ ਧਾਗੇ ਵਾਲੀ 100 ਗ੍ਰਾਮ ਪਾ ਲਓ। ਇਹਨੂੰ ਪੀਸ ਕੇ 1 ਚਮਚਾ ਸਵੇਰੇ ਦੁੱਧ ਨਾਲ ਲੈਣਾ ਹੈ ਤੇ 1 ਚਮਚਾ ਰੋਟੀ ਖਾਣ ਤੋਂ 2 ਘੰਟੇ ਪਹਿਲਾਂ ਪਾਣੀ ਨਾਲ ਸ਼ਾਮ ਨੂੰ ਲੈਣਾ। 6 ਵੀਕਾਂ ਤੁਸੀਂ ਲੈ ਕੇ ਵੇਖੋ ਤੁਹਾਨੂੰ ਕਿੰਨਾ ਫਰਕ ਪਏਗਾ ਅੱਖਾਂ ਦੀ। ਮੇਰੇ ਬੇਟੇ ਦੀ 1 ਨੰਬਰ ਘਟੀ ਸੀ ਤੇ ਇਸੇ ਨਾਲ ਹੀ ਥੋੜੇ ਦਿਨਾਂ 'ਚ ਪੂਰੀ ਹੋ ਗਈ ਨਿਗਾਹ ਉਹਦੀ, ਹਨਾ। ਇੱਕ ਮੈਂ ਕਹਿੰਦੀ ਹਾਂ ਵੀ ਜਿੰਨੇ ਵੀ ਕੈਲੀਫੋਰਨੀਆ ਤੁਹਾਡੇ ਸਨੋ ਨਹੀਂ ਪੈਂਦੀ ਨੇ, ਮੈਂ ਜਿੰਨੇ ਬੂਟੇ ਬਾਅਦ 'ਚ ਦੱਸ ਕੇ ਜਾਵਾਂਗੀ, ਸਾਰੇ ਲਾਓ, ਘਰੇ ਨੁਕਸੇ ਬਣਾਓ ਤੇ ਘਰੇ ਖਾਓ। ਇੱਕ ਜਿਨ੍ਹਾਂ ਨੇ ਕਿਹਾ ਸੀ ਨਾ ਵੀ ਆਪਣਾ ਛੋਟਾ ਬੱਚਾ ਤੇ ਬੈੱਡ ਤੇ ਨਿਕਲਦਾ ਪਿਆ, ਉਹਨੂੰ ਨਿੱਕੇ ਨਿੱਕੀ ਚੀਜ਼ਾਂ ਦੇ ਦੇਣ। 2 ਆਪਣੀਆਂ ਖਜੂਰਾਂ ਦੁੱਧ 'ਚ ਉਬਾਲ ਕੇ ਗਰਮ ਦੁੱਧ ਪਿਆ ਦੇਣ। ਮੋਟੀ ਇਲਾਚੀ ਦਾ ਪਾਊਡਰ ਅੱਧਾ ਚਮਚਾ ਦੁੱਧ 'ਚ ਘੋਲ ਕੇ ਗਰਮ 'ਚ ਉਹਨੂੰ ਪਿਆ ਦੇਣ। ਇੱਕ ਜੂਸ ਨਾ ਦੇਣ, ਠੰਡਾ ਦੁੱਧ ਨਾ ਦੇਣ। ਫਿਰ ਆਪਣਾ ਤੇਲ ਤੇ ਗੁੜ, ਬਦਾਮ ਤੇ ਪਿਸਤਾ, ਭੁੱਜੇ ਛੋਲੇ ਕੁੱਟ ਕੇ ਨਾ ਉਹਨੂੰ ਚਮਚਿਆਂ ਨਾਲ ਉਵੇਂ ਦੇ ਦਿੰਦੇ, ਉਹ ਕੁੜੀ ਨੂੰ ਠੀਕ ਹੋ ਜਾਏਗੀ। ਜਿਹੜੀ ਬੈਠ ਤੇ ਉਹਦਾ ਯੂਰਨ ਨਿਕਲ ਜਾਂਦਾ, ਪਿਸ਼ਾਬ ਨਿਕਲ ਜਾਂਦਾ। ਇੱਕ ਨਾ ਕੈਂਸਰ ਜਿਹੜਿਆਂ ਨੇ ਨਾ ਪਿੱਛੇ ਤੁਹਾਨੂੰ ਬਾਅਦ 'ਚ ਉਹਨੇ ਦੱਸਿਆ ਬੋਨ ਕੈਂਸਰ ਹੱਡੀਆਂ ਦੀ, ਉਹ ਨਾ ਇੱਕ ਤਾਂ ਉਹ ਇਹੀ ਕਰਨ ਬੋਨ ਕੈਂਸਰ ਵਾਲੇ ਮੁਰੰਗਾ ਦੇ ਕੈਪਸੂਲ ਖਾਣ। ਮਿਲ ਜਾਂਦੇ ਨੇ ਇੱਥੇ, ਆਪ ਆਨਲਾਈਨ ਤੋਂ ਮੰਗਾ ਲਏ। ਸੁਹਾਜਣੇ ਪੱਤੇ ਮਿਲ ਜਾਣ ਨਾ ਤਾਂ ਉਹਦਾ ਪਾਊਡਰ ਜਿਹੜਾ ਹਰ ਚੀਜ਼ ਦੇ ਵਿੱਚ ਪਾ ਕੇ ਉਹਨਾਂ ਨੂੰ ਦੇਣ। ਜੋ ਵੀ ਚੀਜ਼ ਹੈਗੀ, ਪਿੱਤ ਪਾਪੜਾ ਪੀਣ ਬੋਨ ਵਾਲੇ, ਜਿੰਨੀ ਵੀ ਚੀਜ਼ ਜਿੰਨਾ ਵੀ ਹੋ ਸਕੇ ਨਾ ਬੋਨ ਕੈਂਸਰ ਵਾਲੇ ਇਹ ਚੀਜ਼ਾਂ ਖਾਣਗੇ ਨਾ, ਪਿੱਤ ਪਾਪੜਾ, ਚੂਨਾ, ਮੁਰੰਗਾ ਦੇ ਕੈਪਸੂਲ ਤੇ ਆਪ ਜਿਹੜੇ ਮੈਂ ਪਹਿਲਾਂ ਦੱਸ ਗਈ ਹਾਂ, ਇਹ ਸਾਰਾ ਖਾਂਦੇ ਰਹਿਣ ਤੇ ਉਹਨਾਂ ਕੈਂਸਰ ਵਾਲਾ ਇਲਾਜ ਤਾਂ ਮੈਂ ਪਹਿਲਾਂ ਦੱਸਿਆ, ਦੁਬਾਰਾ ਮੈਂ ਜਾਂਦੀ ਦੱਸ ਜਾਵਾਂਗੀ। ਉਹਨਾਂ ਨੇ ਪਹਿਲਾਂ ਪੁੱਛਿਆ ਜਿਹਨਾਂ ਦੇ ਪੈਰ ਉਹ ਆਉਂਦੇ ਨੇ ਗਿੱਟੇ ਸੁੱਜੇ ਨੇ, ਫਰਕੜੀ, ਸਰੋਂ ਦਾ ਤੇਲ ਗਰਮ ਪਾਣੀ ਘੋਲ ਕੇ ਟੱਪ ਟੁੱਪ 'ਚ ਪੈਰ ਡੋਬ ਲੈਣ, ਟਾਵਲ ਨਾਲ ਟਕੋਰ ਕਰਨ ਤੇ ਤਾਰ ਪੀਣ ਦੇ ਤੇਲ ਦੀ ਮਾਲਿਸ਼ ਕਰਨ ਤੇ ਉਹਨਾਂ ਨੂੰ ਆਰਾਮ ਆ ਜਾਏਗਾ। ਤੇ ਹੁਣ ਮੈਂ ਤੁਹਾਨੂੰ ਦੱਸਦੀ ਪਈ ਹਾਂ ਜਿਨ੍ਹਾਂ ਨੇ ਉਹ ਦੱਸਿਆ ਸੀ ਨਾ, ਹਰੀ ਸੌਗੀ ਜਿਹੜੀ ਰਾਤ ਨੂੰ ਵਿਨੀਗਰ 'ਚ ਭਿਉਂ ਕੇ ਨਾ ਸਵੇਰੇ ਦਾਣੇ ਵਿੱਚੋਂ ਕੱਢ ਕੇ ਚੱਬ ਕੇ ਖਾ ਲਓ ਨਾ, ਤੇ ਉਹਦੇ ਨਾਲ ਅੱਖਾਂ ਦੀ ਨਿਗਾਹ ਬੜੀ ਠੀਕ ਹੁੰਦੀ, ਖਾਰਸ਼ ਵੀ ਉਹਦੇ ਨਾਲ ਹਟ ਜਾਂਦੀ ਜੇ। ਇੱਕ ਜਿਨ੍ਹਾਂ ਦੇ ਸਰੀਰ 'ਚ ਰੇਸ਼ਾ ਪੈਂਦਾ ਨਾ, ਉਹ ਇੱਕ ਪਿੱਤ ਪਾਪੜਾ ਤੇ ਫਰਕੜੀ ਵੇਸਣ ਖਾਣ। ਇਹਦੇ ਨਾਲ ਉਹਨਾਂ ਦਾ ਰੇਸ਼ਾ ਜਿਹੜਾ ਹੈ ਨਾ, ਜਿਹੜਾ ਪਿੱਤ ਪਾਪੜਾ ਖੁਸ਼ਕ ਕਰ ਦੇਗਾ, ਜਿਹੜੀ ਫਰਕੜੀ ਉਹ ਉਹਨਾਂ ਨੂੰ ਉਹ ਬਿਲਕੁਲ ਉਹਨੂੰ ਸਹੀ ਕਰ ਦੇਗੀ। ਉਹ ਭੈਣ ਜੀ ਜਿਹੜੇ ਅੱਖਾਂ ਵਾਲੇ ਨਾ ਧੁਨੀ 'ਚ ਰਾਤ ਨੂੰ ਸੌਣ ਲੱਗਾ ਘਿਓ ਵੀ ਪਾਣ ਕਰਨ, ਮਲੀ ਜਾਣ ਕਰਨ ਉਂਗਲ ਨਾਲ। ਜਿਨ੍ਹਾਂ ਨੇ ਉਹਨਾਂ ਨੂੰ ਪੁੱਛਿਆ ਸੀ ਨਾ ਬਲੈਡਰ ਪਾਰੋਂ, ਇੱਕ ਚੀਜ਼ ਉਹਨਾਂ ਦੀ ਮਿਸਟੇਕ ਹੈ, ਉਹਨਾਂ ਨੇ ਨਹੀਂ ਲਿਖੀ। ਮੈਂ ਦੱਸ ਦਿੰਦੀ 4 ਚੀਜ਼ਾਂ ਨੇ, ਲੋਹ ਪਸਮ, ਸਵਰੰਗ ਮੰਗ ਪਸਮ, ਬੰਗ ਪਸਮ ਤੇ ਮੋਤੀ ਪਸਮ, ਇਹ 4 ਚੀਜ਼ਾਂ ਨੇ। ਬਾਕੀ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਜਿਹੜਾ ਉਹਨਾਂ ਨੂੰ ਆਪਣਾ ਜਿਹੜੇ ਬੋਨ ਕੈਂਸਰ ਵਾਲੇ ਨੇ ਫਰਕੜੀ ਵੀ ਉਹਨਾਂ ਵਾਸਤੇ ਬੜੀ ਜ਼ਰੂਰੀ ਜੇ, ਉਹਨਾਂ ਵਾਸਤੇ ਪਿੱਤ ਪਾਪੜਾ ਬੜਾ ਜ਼ਰੂਰੀ ਜੇ। ਜਿਹੜੇ ਡਿਪਰੈਸ਼ਨ ਵਾਲੇ ਨੇ ਮੈਂ ਉਹਨਾਂ ਨੂੰ ਥੋੜਾ ਦੱਸ ਦਿਆਂਗੀ। ਅੱਜ ਮੈਂ ਲਿਖੇ ਸੀ ਹੋਰ 2-3 ਨੁਕਸੇ ਮੇਰੇ ਮਿਲੇ ਸੀ। ਉਹ ਤਾਂ ਐਲੋਪੈਥਿਕ ਜਿਹੜੀ ਅੰਗਰੇਜ਼ੀ ਗੋਲੀ ਹੈ ਨਾ, ਜੰਗ ਮੁੰਡਾ ਉਹਨੂੰ ਬਿਲਕੁਲ ਜਿਹੜੀ ਗੋਲੀਆਂ ਡਾਕਟਰਾਂ ਦੀਆਂ ਨੂੰ ਬੰਦ ਕਰ ਦੇਣ। ਮੈਂ ਇਹ ਨਹੀਂ ਕਹਿੰਦੀ ਦਵਾਈ ਨਾ ਲੈਣ, ਪਰ ਡਿਪਰੈਸ਼ਨ ਵਾਸਤੇ ਜਿਹੜੀ ਅੰਗਰੇਜ਼ੀ ਗੋਲੀ ਨਾ ਲੈਣ। ਜੰਗ ਮੁੰਡਾ ਕੱਲ੍ਹ ਨੂੰ ਉਹਨੂੰ ਮਰਦਾਨੀ ਕਮਜ਼ੋਰੀ ਆ ਜਾਏਗੀ, ਫਿਰ ਆਪਾਂ ਦੂਜੇ ਪਾਸੇ ਹੋਰ ਲੱਗ ਜਾਵਾਂਗੇ। ਇੱਕ ਤਾਂ ਪਿੱਪਲ ਦੇ ਪੱਤੇ ਉੱਥੋਂ ਮਿਲ ਜਾਣ, ਜਿਹੜੇ ਅੱਜ ਕੱਲ੍ਹ ਫੁੱਟਦੇ ਨੇ, ਫੁੱਟਣੀ ਬਾਹਰ ਹੈ, ਕੁੱਟ ਕੇ ਦੁੱਧ ਨਾਲ ਲੈ ਲੈਣ, ਉਹਨਾਂ ਨੂੰ ਬੜਾ ਫਰਕ ਪੈਂਦਾ ਹੈ। ਦੂਜਾ ਉਹਨਾਂ ਨੂੰ ਮੈਂ ਦੱਸਿਆ ਸੀ ਛੋਟਾ ਜਿਹਾ ਨੁਕਸਾ, ਉਹਨਾਂ ਨੂੰ ਦੱਸਿਆ ਸੀ ਤੇ ਬਾਕੀ ਮੈਂ ਨਹੀਂ ਦੱਸਿਆ ਸੀ। ਮੈਂ ਕਿਹਾ ਚੱਲ ਅਗਲੇ ਵਾਰੀ ਦੱਸ ਦਿਆਂਗੀ। ਤੇ ਇੱਕ ਅੱਕ ਦੇ ਪੱਤੇ ਲੈ ਕੇ ਨਾ, ਅੱਕ ਦੇ ਪੱਤੇ ਹੋਣ, ਇੱਕ ਪੈਰ ਦੀ ਤਲੀ 'ਚ ਰੱਖ ਕੇ ਦੂਜੀ ਪੈਰ ਤਲੀ ਜੁੱਤੀ ਹੀ ਪਾ ਲਓ ਤੇ ਤੁਸੀਂ ਰੋਜ਼ ਐਵੇਂ 15 ਕੁ ਦਿਨ ਕਰੋ, ਤੁਹਾਡੀ ਜਿੰਨੀ ਵੀ ਸ਼ੂਗਰ ਹੋ ਗਈ ਹਟ ਜਾਏਗੀ। ਪਰ ਅੱਕ ਦੇ ਪੱਤੇ ਇੱਥੇ ਕੋਈ ਨਹੀਂ ਹੈਗੇ, ਨਹੀਂ ਹੈਗੇ। ਹੁਣ ਆਕਾ ਸਾਡੇ ਤੇ ਨਿਰੇ, ਸਾਡਾ ਪਿੰਡ ਹੀ ਅੱਕਾਂ ਵਾਲੀ ਤੇ ਨਿਰੇ ਅੱਕ ਹੀ ਅੱਕ ਨੇ। ਸਾਡੇ ਪਿੰਡ ਦਾ ਨਾਂ ਅੱਕਾਂ ਵਾਲੀ, ਬਹੁਤ ਅੱਕ ਨੇ। ਇੱਕ ਜਿਹੜਾ ਮੈਂ ਉਹਨਾਂ ਨੂੰ ਛੋਟਾ ਨੁਕਸਾ ਦੱਸਿਆ ਸੀ, 2 ਚੀਜ਼ਾਂ ਮੈਂ ਐਡ ਕੀਤੀਆਂ ਸੀ ਡਿਪਰੈਸ਼ਨ ਵਾਲਿਆਂ ਵਾਸਤੇ। 60 ਗ੍ਰਾਮ ਬਚ ਲੈ ਲਓ, 100 ਗ੍ਰਾਮ ਅਸ਼ਵਗੰਧਾ, 100 ਗ੍ਰਾਮ ਸ਼ੰਖ ਪੁਸ਼ਪੀ, 100 ਗ੍ਰਾਮ ਬਰਮੀ ਪਾਊਡਰ
ਤੇ 200 ਗ੍ਰਾਮ ਵਿੱਚ ਧਾਗੇ ਵਾਲੀ ਮਿਸ਼ਰੀ ਪਾ ਲਓ, 15 ਗ੍ਰਾਮ ਜਿਹੜੀ ਹੈ ਨਾ ਛੋਟੀ ਇਲਾਚੀ ਪਾ ਲਓ। ਇਹਨੂੰ ਪੀਸ ਕੇ ਨਾ ਰਾਤ ਨੂੰ ਦੁੱਧ ਨਾਲ ਉਹਨੂੰ 1 ਚਮਚਾ ਦਿਓਗੇ, ਆਰਾਮ ਨਾਲ ਸੁੱਤਾ ਰਹੇਗਾ। ਇੱਕ ਅਨਾਰ ਦਾ ਜੂਸ ਜਿਹੜਾ ਨਾ ਅਲਸੀ ਵਿੱਚ ਪਾ ਕੇ ਨਾ, ਅਲਸੀ ਪਾ ਕੇ ਘੋਲ ਕੇ ਪਾਊਡਰ ਜਿਹੜਾ ਅਨਾਰ ਦੇ ਜੂਸ 'ਚ ਉਹਨੂੰ ਦੇਣ, ਇਹ ਡਿਪਰੈਸ਼ਨ ਵਾਲਿਆਂ ਵਾਸਤੇ ਬਹੁਤ ਚੰਗਾ ਹੈ। ਤੇ ਜਿਹੜੀਆਂ ਗਰਮ ਚੀਜ਼ਾਂ ਨੇ ਇਹਦੀਆਂ ਨਾ ਦਿਓ, ਜਿੰਨਾ ਹੋ ਸਕਦਾ ਉਹਨੂੰ ਫਰੂਟ ਦਿਓ, ਉਹਨੂੰ ਜੂਸ ਦਿਓ। ਉਹਨੂੰ 1-2 ਚੀਜ਼ਾਂ ਮੈਂ ਹੋਰ ਰੱਖੀਆਂ ਸੀ, ਅਗਲੇ ਵੀ ਦੱਸਾਂਗੀ ਮੈਂ ਅਗਲੇ ਵਾਰੀ। ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਸੀ ਡਿਪਰੈਸ਼ਨ ਵਾਲਾ ਉਸ ਮੁੰਡੇ ਵਾਸਤੇ ਨਾ ਕੱਦੂ ਦਾ ਤੇਲ ਲੈ ਲੈਣ, ਪੰਪਕਨ ਦੇ ਬੀਜ ਦਾ ਮਿਲਦਾ ਦੁਕਾਨਾਂ ਤੋਂ, ਪੁਦੀਨਾ ਦਾ ਮਿਲਦਾ ਹੈ। ਖਸਖਸ ਦਾ ਤੇਲ ਪਾ ਕੇ ਨਾ ਉਹਨੂੰ ਹਫ਼ਤੇ 2 ਵਾਰੀ ਪੁਰਪੜੀਆਂ 'ਚ, ਸਿਰ 'ਚ ਉਂਗਲਾਂ ਨਾਲ ਹੌਲੀ ਦੀ ਮਸਾਜ ਕਰਨ ਤੇ ਉਹਦੇ ਨਾਲ ਬਹੁਤ ਫਰਕ ਪਏਗਾ। ਜਿਨ੍ਹਾਂ ਦੀ ਕਿਡਨੀ ਕਮਜ਼ੋਰ ਸੀ ਨਾ, ਪਿਛਲੇ ਮੈਂ ਦੱਸਿਆ ਸੀ ਉਹ ਆਪਣੇ ਛਲੀਆਂ ਵਾਲਾ, ਤਾਂ ਇੱਥੇ ਕਿਸੇ ਨੂੰ ਮੈਂ ਦੱਸਿਆ ਤਾਂ ਉਹਨੂੰ ਇਹ ਵੀ ਫਰਕ ਪੈ ਗਿਆ ਹੈ। ਜਿਹੜੇ ਮੂਲੀ ਦੇ ਪੱਤੇ ਨਿੱਕੇ ਛੋਟੇ ਨਿਕਲਦੇ ਨਾ ਜੀ ਜੀ, ਤੇ ਪੁਦੀਨਾ, ਧਾਰਾ, ਧਨੀਆ, ਚਟਨੀ ਕੁੱਟ ਕੇ ਤੇ ਉਹ ਦਿੱਤੀ ਤੇ ਉਹਨੂੰ ਉਹਦੇ ਨਾਲ ਬਹੁਤ ਫਰਕ ਪਿਆ ਜੀ ਆਪਣੇ ਦਾ ਕਿਡਨੀ ਕਮਜ਼ੋਰ ਦਾ। ਤੇ ਸਾਡੇ ਲਾਗੇ ਹੀ ਆਪਣਾ ਰਾਜਸਥਾਨੀ ਮੁੰਡਾ ਜੀ ਜੀ, ਜਿੰਨਾ ਕਲਾਉਡ ਦੱਸਿਆ ਸੀ ਨਾ, ਕੁਛ ਵੀ ਨਾ ਕਰਨ, ਉਹ ਆਪੇ ਇੱਕ ਬਲੱਡ ਇਕੱਠਾ ਹੋ ਜਾਂਦਾ ਹੈ ਕਲਾਉਡ ਸਰੀਰ ਦੇ ਵਿੱਚ, ਜਿਵੇਂ ਗਿਲਟੀਆਂ ਬਾਨੀ ਉਹ ਹਿਸਾਬ ਹੀ ਹੁੰਦਾ ਹੈ। ਇੱਕ ਤਾਂ ਪੰਜੀਰੀ ਜਿਹੜੀ ਫਰਕੜੀ ਵਾਲੀ ਖਾਣ ਤੇ ਇੱਕ ਪਿੱਤ ਪਾਪੜਾ ਪੀਣ, ਉਹਨਾਂ ਆਪੇ ਹੀ ਖੁਰ ਜਾਣਾ ਜੇ ਵੇਖ ਲਿਆ ਜੇ। ਠੀਕ। ਇੱਕ ਕਿਸੇ ਨੇ ਦੱਸ ਗਿਆ ਸੀ ਤੁਹਾਨੂੰ, ਜਿਹੜੇ ਰੰਗ ਵਾਲੇ ਨਾ ਤੁਲਸੀ ਦੇ ਪੱਤੇ ਉਬਾਲ ਲੈਣ, 1 ਕੱਪ ਚਾਹ ਬਣਾ ਕੇ ਪੀ ਲੈਣ, ਚਾਹ ਤਰ੍ਹਾਂ ਹੀ ਬਣਾ ਕੇ ਉਬਾਲ ਕੇ ਪੁਣ ਕੇ ਗੁਣਗੁਣਾ ਪੀਣਾ, ਠੰਡਾ ਨਹੀਂ ਪੀਣਾ, ਕਿਉਂ ਲੰਘ 'ਚ ਪਾਣੀ। ਇੱਕ ਜਿਹੜੀ ਤੁਲਸੀ ਦੇ ਪੱਤੇ ਦਾ 2-3 ਚਮਚੇ ਰਸ ਕੱਢ ਲੈਣ ਕਰਨ, ਉਹ ਹੀ ਪੀਣ ਕਰਨ। ਉਹਨਾਂ ਨੇ ਭੈਣ ਜੀ ਦੱਸ ਗਿਆ ਨਾ, ਬਿੰਦਰ ਖਿੱਲ ਕਰਨੀ, ਫਰਕੜੀ ਖਿੱਲ ਨਹੀਂ ਕਰਨੀ। ਲਾਲ ਫਰਕੜੀ ਪੀਸ ਕੇ 2 ਚੁਟਕੀਆਂ ਗੁਣਗੁਣੇ ਪਾਣੀ ਵਿੱਚ ਪਾ ਕੇ ਉਹਨਾਂ ਨੂੰ ਦੇਣੀਆਂ। ਜੇ ਕੋਈ ਇੰਡੀਆ ਜਾਂਦਾ ਹੈ ਨਾ, ਤੇ ਜਿਹੜੇ ਕਿੱਕਰ ਦੇ ਤੁੱਕੇ ਹੁੰਦੇ ਨਾ ਪੱਕੇ, ਬੜਾ ਪੱਕਾ ਇਲਾਜ ਹੈ ਲੰਗ ਵਾਸਤੇ, ਬੜਾ ਪੁਰਾਣਾ ਨੁਸਖਾ ਹੈ। ਤੇ ਉਹ ਤੁੱਕਿਆਂ ਦਾ ਪਾਊਡਰ ਜੇ ਪਸਾਰੀ ਕੋਲ ਵੀ ਮਿਲ ਜਾਵੇ ਨਾ, ਤੇ 1 ਚਮਚਾ ਰੋਜ਼ ਉਹਨੂੰ ਨਾ 1 ਚਮਚਾ ਦਾ ਪਾਊਡਰ ਦਾ ਨਾ ਪਾਣੀ ਕੋਸੇ ਨਾਲ ਦੇਣ ਕਰਨ ਲੰਗ ਵਾਲੇ, ਬੜੀ ਛੇਤੀ ਆਰਾਮ ਆਉਂਦਾ, ਖੁਸ਼ਕ ਹੋ ਜਾਏਗਾ ਪਾਣੀ। ਜੇ ਇੱਕ ਪਾਣੀ ਨਾਲ ਥੋੜਾ ਜਿਹਾ ਦੇ ਕੇ ਨਾ ਮਾੜਾ ਜਿਹਾ ਉਬਾਲਾ ਤੇ ਮਨੱਕੇ ਛੱਡ ਦਿਓ ਵਿੱਚ, ਤੇ ਥੋੜੀ ਦੇਰ ਬਾਅਦ ਕੱਢ ਕੇ ਤੇ ਉਹਦੇ ਬੀ ਕੱਢ ਕੇ ਨਾ ਚੱਬ ਕੇ ਖਾਓ, ਤੇ ਪਾਣੀ ਜਿਹੜਾ ਮਨੱਕਿਆਂ ਵਾਲਾ ਗੁਣਗੁਣਾ ਪੀਵੋ, ਜਿਹੜੇ ਆਪਣੇ ਲੰਗ ਵਾਲੇ ਨੇ। ਤੇ ਫਰਕੜੀ ਮੈਂ ਤੁਹਾਨੂੰ ਦੱਸਦੀ ਸੀ, ਜੇ ਕੈਂਸਰ ਵਾਲਿਆਂ ਕਿਸੇ ਦੱਸਿਆ ਸੀ ਵੀ ਆਪਾਂ ਉਹ ਦੇਣਾ ਹੈ, ਕੀ ਨਾ ਉਹਦਾ ਨਿੰਬੂ ਪਾ ਕੇ। ਨਿੰਬੂ ਬੇਟੇ ਉਵੇਂ ਨਹੀਂ ਰਗੜਨਾ, ਨਿੰਬੂ ਦਾ ਗੁੱਦਾ ਕੱਢ ਦੇਣਾ, ਜਿੰਨਾ ਕਿਹਾ ਸੀ ਗਾਜਰ ਦੇ ਜੂਸ 'ਚ ਪਾ ਕੇ ਆਪਾਂ ਅੱਗੇ ਦੱਸਣੇ ਨੇ। ਆਪਾਂ ਜਲੰਧਰ ਤੇ ਪਰ ਫੀਡਬੈਕ ਵੀ ਆਈ ਸੀ 2-3 ਸਾਲ ਪਹਿਲਾਂ। ਜੀ ਜੀ, ਕੈਂਸਰ ਵਾਲੇ ਜਿਹੜੇ ਨੇ 2 ਗਲਾਸ ਵੱਡੇ ਗਾਜਰ ਦਾ ਜੂਸ ਤਾਜ਼ਾ ਰੋਜ਼ ਹੀ ਕੱਢਣਾ, ਰੋਜ਼ ਹੀ ਐਵੇਂ ਕਰਨਾ। 2 ਗਲਾਸ ਵੱਡੇ ਕੱਢ ਲਓ, ਲੀਟਰ ਮਤਲਬ 1.5 ਲੀਟਰ। ਤੇ ਪੀਲਾ ਨਿੰਬੂ ਜਿਹੜਾ ਵੱਡਾ ਨਿੰਬੂ ਹੁੰਦਾ ਨਾ, ਉਹਦਾ ਗੁੱਦਾ ਕੱਢ ਕੇ ਸੁੱਟ ਦਿਓ। ਜਿਹੜੇ ਉਹਦੇ ਛਿੱਲੜ ਨੇ ਨਾ, ਉਹਦੇ ਥੋੜਾ ਪਾਣੀ ਪਾ ਕੇ ਉਹਨੂੰ ਛਿੱਲੜਾਂ ਨੂੰ ਚਟਣੀ ਬਣਾ ਕੇ ਘੋਲ ਕੇ, ਜਦੋਂ ਵੇਖਿਆ ਪੀ ਲਿਆ। ਉਹ 2 ਗਲਾਸ ਅਸੀਂ ਅੱਜ ਮੁਕਾਣਾ ਹੈ ਨਿੰਬੂ ਵਾਲਾ ਚਟਣੀ। ਉਹ ਬਹੁਤ ਚੰਗਾ, ਥੈਂਕ ਯੂ ਗੁਰਦੀਪ ਕੌਰ ਜੀ। ਇੱਕ ਰਹਿ ਗਿਆ ਕੈਂਸਰ ਵਾਲਾ, ਮੈਂ ਦੱਸ ਦਿਆਂ ਜੀ। ਜਿਹੜੇ ਕੈਂਸਰ ਵਾਲੇ ਵੀ ਬੜੀ ਵੇਰੀ ਦੱਸਿਆ ਹੈ, ਬਹੁਤ ਵਾਰੀ ਦੱਸਣੇ, ਤੁਹਾਡੇ ਅਜੇ ਪਿਆ ਵੀ ਹੋਣਾ, ਤੁਸੀਂ ਕਰ ਲੈ ਵੇਖ ਲੈਂਦੇ। ਤੇ ਉਹ ਮੈਂ ਤਾਂ ਇੱਕੋ ਹੀ ਦੱਸਣੀ ਨਹੀਂ, ਜਿਹਨੂੰ ਵੀ ਕੈਂਸਰ ਹੈ ਨਾ, ਪਹਿਲਾਂ ਤੋਂ ਆਪਣਾ ਐਪਰੀਕੋਟ ਦੇ ਬੀਜ ਲੈਣ, ਸ਼ੁਰੂ ਹੀ ਕਰ ਦੇਣ। ਮਿੱਠਾ ਸੋਡਾ ਜਿਹੜਾ ਪਾਣੀ ਥੋੜਾ ਘੋਲ ਕੇ ਲੈਣ, ਬਦਾਮਾਂ ਦੀਆਂ ਕੌੜੀਆਂ ਗਿਰੀਆਂ ਖਾਣ, ਫਿਰ ਪਿੱਤ ਪਾਪੜਾ ਪੀਣ, ਕੱਚੀ ਹਲਦੀ ਜਿੰਨੀ ਹੋ ਸਕਦੀ ਸਲਾਦ 'ਚ ਪਾਉਣ, ਚੱਬ ਕੇ ਪੀਣ, ਕੁੱਟ ਕੇ ਪਾਣੀ ਪਾ ਕੇ ਪੀਣ। ਤੇ ਜਿਹੜੀ ਇਹ ਕੈਂਸਰ ਵਾਲੇ ਨਾਲ ਵਾਸਤੇ ਤੇ ਇਹੋ ਹੀ ਹੈ, ਜਿਹੜਾ ਵੀਟ ਗਰਾਸ ਹੈ ਨਾਲੇ ਸ਼ੁਰੂ ਕਰ ਲੈਣ। ਇਹ ਨਾ ਕਹਿਣ ਵੀ ਸਾਨੂੰ ਥੈਰੇਪੀ ਤੋਂ ਮਗਰੋਂ ਲਈਏ, ਥੈਰੇਪੀ ਦੇ ਕੋਲ ਤੇ ਜਾਣ ਹੀ ਨਾ। ਜਿਹੜਾ ਗਾਜਰ ਦਾ ਜੂਸ ਹੈ ਨਾ, ਜਿਵੇਂ ਮੈਂ ਨਿੰਬੂ ਦੱਸਿਆ, ਇਹ ਨਾਲ ਦੀ ਨਾਲੇ ਸ਼ੁਰੂ ਹੋਣੇ ਕਰ ਲੈਣ। ਇਹ 4-5 ਨੁਸਖੇ ਮੈਂ ਦੱਸਾਂਗੀ। ਕੌੜੀਆਂ ਗਿਰੀਆਂ ਬਦਾਮ ਦੀਆਂ, ਖਰੋਟ ਸੁੱਕੇ ਦੀ ਗਿਰੀ, ਕੀਵੀ ਫਰੂਟ, ਤੇ ਆਪਣਾ ਹਲਦੀ ਕੱਚੀ, ਤੇ ਆਪਣੀ ਗੁੜ ਦੇ ਬੀਜ, ਤੇ ਪਿੱਤ ਪਾਪੜਾ, ਇਹ ਪੀਣ, ਇਹਦੇ ਨਾਲ ਖਲੋ ਜਾਏਗੀ, ਰੁਕ ਜਾਏਗੀ। ਇਹ ਨੁਸਖਾ ਹੈਗਾ ਜੇ। ਓਕੇ ਬੇਟੇ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ। ਅਗਲੇ ਕਾਲਰ ਨੇ ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ ਜੀ। ਹਾਂਜੀ, ਮੈਂ ਪੁੱਛਣਾ ਹੈ ਵੀ ਮੈਨੂੰ ਨਾ 3-4 ਸਾਲ ਹੀ ਹੋ ਚੱਲੇ ਆ, ਜਦੋਂ ਮੈਂ ਗਰਮ ਪਾਣੀ ਪੀ ਲਿਆ ਸੀ ਇੱਥੇ। ਪ੍ਰੋਬਲਮ ਕੀ ਹੈ? ਹਾਂਜੀ, ਪ੍ਰੋਬਲਮ ਮੈਨੂੰ ਇਹ ਆ ਵੀ ਉਦੋਂ ਦਾ ਮੇਰੀ ਜ਼ੁਬਾਨ ਜਿਹੜੀ ਆ ਉਹ ਪਾਟੀ ਉੱਤੋਂ ਅੰਦਰੋਂ, ਜੇ ਖਾਧਾ ਨਹੀਂ ਜਾਂਦਾ ਕੁਛ, ਤੇ ਥੱਲੇ ਜ਼ੁਬਾਨ ਤੇ ਛਾਲਾ। ਤੇ ਮੈਂ ਡਾਕਟਰ ਨੂੰ ਪੁੱਛਿਆ, ਉਹਨੇ ਵੀ ਕੁਛ ਨਹੀਂ ਸੁਣੀ ਗਿਣੀ ਗੱਲ ਮੇਰੀ। ਤੇ ਉਹ ਛਾਲਾ ਚੁੰਝ ਦੇ ਨਾਲ ਬੁੱਲਾਂ ਦੇ ਉਹ ਸਾਰਾ ਦੁਖਦਾ ਮੂੰਹ, ਮਤਲਬ। ਠੀਕ ਹੈ, ਇਹ ਕੋਈ ਮੈਨੂੰ ਦੱਸੇ ਤੇ ਹੁਣ ਪਤਾ ਨਹੀਂ ਸ਼ਾਇਦ। ਕੋਈ ਨਹੀਂ ਜ਼ਰੂਰ ਦੱਸ। ਥੈਂਕ ਯੂ ਜੀ, ਥੈਂਕ ਯੂ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਇੱਕ ਤਾਂ ਮੈਂ ਕਹਿਣਾ ਸੀਗਾ ਕਿ ਰਾਣੀ ਭੈਣ ਜੀ ਪੁੱਛਦੇ ਸਿਰ ਬਹੁਤ ਦੁਖਦਾ ਆ, ਸਿਰ ਮੇਰਾ ਵੀ ਦੁਖਦਾ ਰਹਿੰਦਾ। ਮੈਂ ਕੱਲ ਤਾਂ ਬਹੁਤ ਹੀ ਦੁਖਦਾ ਸੀ, ਉਹ ਨਾ ਮੈਂ ਦੁਖਿਆ ਵੀ ਜਦ ਤਾਲੂ ਤੋਂ ਨਹੀਂ, ਤਾਲੂ ਤੋਂ ਦੁਖਦਾ, ਹੋਰ ਤਰ੍ਹਾਂ ਦੁਖਦਾ ਉਹਨਾਂ ਦਾ ਸਿਰ ਉਹ ਨਹੀਂ ਕਣਕ ਛੱਡੀ ਤਾਂ ਦੁਖਦਾ। ਹਾਂ ਸੁਣਿਆ ਮੈਂ ਗੱਲ ਇਹ, ਹੈ ਨਾ। ਪਰ ਇਹ ਮੈਂ ਨਾ ਦੇਸੀ ਘੇ ਦਾ ਉਹ ਪਿਆ ਜਿਹਾ ਬਣਾ ਕੇ ਨਾ ਚੰਗਾ ਸਾਰਾ ਲਾ ਕੇ ਤਾਂ ਮੈਂ ਤਾਲੂ ਤੇ ਰੱਖਿਆ ਉਹ, ਹੈ ਨਾ। ਸਿਰ ਤਾਂ ਪੁੜਪੁੜੀਆਂ ਤੋਂ ਵੀ ਦੁਖਦਾ ਸੀ ਸਾਰੇ, ਉਹ ਏਦਾਂ ਕਰਕੇ ਦੇਖ ਲੈਣ ਸ਼ਾਇਦ ਹਟ ਜਾਵੇ, ਹੈ ਨਾ। ਤੇ ਅਸੀਂ ਵੀ ਉਹ ਆਟਾ ਜਿਹੜਾ ਕਹਿੰਦੇ ਅਸੀਂ ਵੀ ਉਹ ਵਰਤਦੇ ਹਾਂ, ਕੋਈ ਇੰਨਾ ਫਰਕ ਨਹੀਂ ਪੈਂਦਾ। ਕਈ ਵਾਰੀ ਆਪਾਂ ਨੂੰ ਦਿਮਾਗ 'ਚ ਆ ਜਾਂਦੀ ਪਤਾ ਨਹੀਂ ਉਹਦੇ ਕਰਕੇ ਹੀ ਏਦਾਂ, ਹੈ ਨਾ। ਤੇ ਫਿਰ ਅੱਜ ਕੱਲ੍ਹ ਮੌਸਮ ਵੀ ਇਹੋ ਜਿਹਾ ਲੱਗ ਪੈਂਦੇ ਤੁਸਾਂ। ਤੇ ਅੱਛਾ ਇੱਕ ਮੈਂ ਪੁੱਛਣਾ ਸੀਗਾ ਕਿ ਜਿਹੜਾ ਸ਼ੋਕਾ ਰੈਸਟ ਆ ਨਾ ਦੱਸਿਆ ਸੀ ਖਾਣ ਪੀਣ ਲਈ, ਉਹਦੇ ਨਾਲ ਕਬਜ਼ ਹੁੰਦੀ ਆ, ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਭਈ ਉਹ ਵੀ ਯੂਜ਼ ਹੋਵੇ ਤਾਂ ਕਬਜ਼ ਵੀ ਨਾ ਹੋਵੇ, ਤੇ ਕੀ ਕਰਨਾ ਚਾਹੀਦਾ, ਹੈ ਨਾ, ਜਗਜੀਤ ਭਾਜੀ ਸਿੰਘ ਨੇ ਦੱਸਿਆ ਸੀਗਾ। ਤੇ ਦੂਜਾ ਮੈਂ ਪੁੱਛਣਾ ਸੀਗਾ ਜਿਹੜੇ ਸ਼ਿਵਲਿੰਗ ਦੇ ਬੀ ਆ ਉਹ ਸਟੋਰ ਤੋਂ ਪਤਾ ਕੀਤਾ ਸੀ, ਉਹ ਤਾਂ ਮਿਲਦੇ ਨਹੀਂ ਹੈਗੇ, ਕਿੱਥੋਂ ਮਿਲਣਗੇ? ਪੰਜਾਬ ਤੋਂ ਮਿਲਣਗੇ, ਇੰਡੀਆ ਤੋਂ। ਇੱਥੋਂ ਨਹੀਂ ਮਿਲਣੇ, ਹੈ ਨਾ? ਨਹੀਂ, ਇੱਥੋਂ ਨਹੀਂ ਸੁਣੇ। ਓਕੇ ਓਕੇ, ਅੱਛਾ। ਤੇ ਇੱਕ ਹੋਰ ਜਿਹੜਾ ਮੈਂ ਇੱਕ ਹੋਰ ਪੁੱਛਣਾ ਸੀ ਵੀ ਜਿਹੜਾ ਕੜੀ ਪੱਤਾ ਤੇ ਹੈਗਾ ਤੇਜ ਪੱਤਾ, ਇਹਦੇ ਵਿੱਚ ਕੀ ਫਰਕ ਆ? ਕਾਹਦੇ ਸ਼ੁੱਕਰਵਾਰ ਨੂੰ ਪੁੱਛਿਆ ਹੈ। ਓਕੇ ਓਕੇ, ਚਲੋ ਥੈਂਕ ਯੂ ਜੀ, ਥੈਂਕ ਯੂ। ਜਦੋਂ ਵੱਡਿਆਂ ਨੂੰ ਕਬਜ਼ ਹੁੰਦੀ ਹੈ ਨਾ, ਵੱਡਿਆਂ ਵਾਲਾ ਇਲਾਜ ਕਰ ਲਿਆ ਕਰੋ। ਰਿੰਡੀ ਦਾ ਤੇਲ ਪੀਣ ਨੂੰ ਕਹਿੰਦੇ ਆ, ਜਾਂ ਤੁਸੀਂ ਫਿੱਗ ਲੈ ਲਿਆ ਕਰੋ। ਬਹੁਤ ਚੀਜ਼ਾਂ ਆ ਪੀ ਨਾਲ ਸਟਾਰਟ ਹੁੰਦੇ ਆ, ਜਿੰਨੇ ਵੀ ਫਰੂਟ ਆ ਉਹ ਖਾਇਆ ਕਰੋ। ਰਣਜੀਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਜਿਹੜਾ ਰੈਸ਼ ਦਾ ਕਹਿੰਦੇ ਆ ਜੀ, ਰੈਸ਼ ਮੇਰੇ ਵੀ ਬਹੁਤ ਹੋਈ ਸੀ ਬੂਸਟਰ ਟੀਕੇ ਨਾਲ। ਉਦੋਂ ਨਹਾ ਕੇ ਤੇ ਉਹਨੂੰ ਆਪਣੇ ਸਾਰੇ ਤੌਲੀਏ ਨਾਲ ਸਾਫ਼ ਕਰਕੇ ਸੁਕਾ ਕੇ ਤੇ ਫਿਰ ਉਹਦੇ ਵਿੱਚ ਮੁਸ਼ਕਪੂਰ ਤੇ ਨਾਰੀਅਲ ਦਾ ਤੇਲ ਮੈਂ ਡਿਊਟੀ ਮੈਂ ਸੁਣ ਕੇ ਵਰਤਿਆ ਸੀ। ਤੇ ਉਹ ਲਾ ਕੇ ਤੇ ਇੱਕ ਨਾ ਕੋਲੋਬੈਟਾ ਸੋਲ ਟਿਊਬ ਆ ਜੀ, ਹਾਂਜੀ, ਉਹ ਮਗਰੋਂ ਲਾ ਲੈਣ, 2 ਟਾਈਮ ਮਤਲਬ ਲਾ ਲੈਣ ਥੋੜੀ ਥੋੜੀ। ਠੀਕ ਹੈ। ਤੇ ਉਹਦੇ ਨਾਲ ਬਿਲਕੁਲ ਰੈਸ਼ ਹਟ ਜਾਣੀ। ਮੈਂ ਕੋਈ ਦਵਾਈ ਨਹੀਂ ਸੀ ਖਾਧੀ। ਤੇ ਇੱਕ ਲਾਲ ਮਿਰਚ ਨਾ ਵਰਤਣ ਤਾਂ ਲੂਣ ਘੱਟ ਵਰਤਣ। ਠੀਕ ਹੈ ਜੀ। ਤੇ ਇੱਕ ਕਬਜ਼ ਦਾ ਮੈਂ ਦੇਸੀ ਤੁਹਾਨੂੰ ਦੱਸਦੀ ਹਾਂ, ਬਹੁਤ ਵਧੀਆ ਇਲਾਜ ਆ ਇਹਦੇ। ਮਿੱਠੀ ਸੌਂਫ, ਹਾਂਜੀ, ਤੇ ਸਰਨਾਹ ਦੇ ਪੱਤੇ ਤੇ ਮਿਸ਼ਰੀ, ਇਹ ਬਰਾਬਰ ਲੈ ਕੇ ਇਹਨਾਂ ਨੂੰ ਗ੍ਰਾਈਂਡ ਕਰ ਲਓ। ਤੇ ਇਹ ਰਾਤ ਨੂੰ 1 ਚਮਚ ਲੈ ਲੈਣਾ, ਅੱਧਾ ਚਮਚ ਲੈ ਲੈਣਾ ਰੋਟੀ ਤੋਂ ਬਾਅਦ, ਦੁੱਧ ਨਾਲ ਜਾਂ ਪਾਣੀ ਨਾਲ ਜਾਂ ਜੌਂ ਦਾ ਉੱਦਾਂ ਲੈ ਲੈਣਾ। ਹਾਂਜੀ ਹਾਂਜੀ, ਥੈਂਕ ਯੂ ਜੀ, ਧੰਨਵਾਦ ਰਣਜੀਤ ਜੀ, ਬਹੁਤ ਬਹੁਤ ਥੈਂਕ ਯੂ। ਰੂਪੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜੇ ਭੈਣ ਜੀ ਪੁੱਛਦੇ ਸੀ ਰਾਣੀ ਭੈਣ ਜੀ ਦੇ ਗੁੱਟ ਨੂੰ ਕੁਛ ਹੋਇਆ, ਉਹਨਾਂ ਤੇ ਗਾਨਾ ਪਿਆ ਆ, ਉਹਨਾਂ ਕੋਲ ਜਿਹਦੇ ਨਾ ਨਾਨੀ ਨਾਨਾ ਦਾਦੀ ਬਾਬਾ ਜੀ ਦੇ, ਉਹਨਾਂ ਤੋਂ ਕਾਲਾ ਧਾਗਾ ਬਣਾ ਲੈਣ ਹਟ ਜਾਣ। ਠੀਕ ਹੈ ਜੀ। ਹਾਂਜੀ। ਇੱਕ ਜਿਹੜੇ ਭੈਣ ਜੀ ਪੁੱਛਦੇ ਸੀ ਸ਼ੂਗਰ ਬਾਰੇ, ਉਹਨਾਂ ਸੌਂਫ ਦਾ ਪਾਊਡਰ, ਔਲੇ ਦਾ ਪਾਊਡਰ ਤੇ ਮੇਥੀ ਦਾ ਪਾਊਡਰ ਮਿਕਸ ਕਰਕੇ ਰੋਜ਼ ਅੱਧਾ ਚਮਚਾ ਸਵੇਰ ਨੂੰ ਕੋਸੇ ਪਾਣੀ ਨਾਲ ਲੈ ਲੈਣ। ਠੀਕ ਹੈ। ਤਾਂ ਇੱਕ ਜਿਹੜੇ ਭੈਣ ਜੀ ਉਹਦੇ ਬਾਰੇ ਪੁੱਛਦੇ ਸੀ ਖਾਜ ਬਾਰੇ, ਉਹ ਜਗਵੀਰ ਭਾਜੀ ਨੇ ਦੱਸਿਆ ਸੀ। ਮੇਰੇ ਵੀ ਭੈਣ ਜੀ ਬਹੁਤ ਆਉਂਦੀ ਸੀ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਮੇਰੇ ਨਾ ਹੁਣ ਮੈਨੂੰ 90% ਫਰਕ ਆ। ਇੱਦਾਂ ਨਾ ਉਹ ਤਾਰੇ ਮੀਰੇ ਦਾ ਤੇਲ ਤਾਂ ਗ੍ਰੈਸਲੀਨ ਜਿਹੜੀ ਆਪਾਂ ਜੀਭ ਤੇ ਲਾਈ ਦੀ, ਉਹ ਮਿਕਸ ਕਰਕੇ ਨਾ, ਹਾਂਜੀ, ਉਹ ਸਰੀਰ ਤੇ ਜਿੱਦਾਂ ਮਲਣੀ ਆ ਸਾਰੇ, ਜਿੱਦਾਂ ਅੱਧਾ ਪੌਣਾ ਘੰਟਾ ਲੱਗੀ ਰਹਿਣ ਦੋ, ਫਿਰ ਜਿੱਦਾਂ ਉਹਨੂੰ ਸ਼ਾਵਰ ਲੈ ਲਓ ਨਾ। ਠੀਕ ਹੈ ਜੀ। ਸੋਪ ਜਿੱਦਾਂ ਘੱਟ ਵਰਤਣਾ, ਜਿੱਦਾਂ ਥੋੜਾ ਥੋੜਾ ਲਾ ਲਓ ਦੂਏ ਤੇਲ ਦਾ ਨਾ। ਠੀਕ ਹੈ। ਹਾਂਜੀ, ਠੀਕ ਹੈ ਭੈਣ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਦੀ ਸਕਿਨ ਨੂੰ ਪ੍ਰੋਬਲਮ ਹੈ ਨਾ, ਬੋਡੀ ਵਾਸ਼ ਲੈ ਲਓ। ਤੁਸੀਂ ਸਾਬਣ ਘੱਟ ਵਰਤਿਆ ਕਰੋ ਸਾਰੇ ਜਣੇ। ਵੀਰਪਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਮੇਰੀ ਭਰਜਾਈ ਹੈ ਇੰਡੀਆ, ਉਹਦੇ ਨਾ ਦੂਜੇ ਗੁਰਦਿਆਂ 'ਚ ਨਾ ਤਾਂ ਪੱਥਰੀ ਹੈ ਤੇ ਨਾ ਰਸੌਲੀਆਂ ਪਾਣੀ ਵਾਲੀਆਂ, ਉਹਦੇ ਬਾਰੇ ਪੁੱਛਣਾ ਸੀ। ਠੀਕ ਹੈ ਜੀ। ਤੇ ਨਾ ਉਹ ਦੱਸਦੇ ਸੀ ਜਿਹੜਾ ਕੌਡੀਆਂ ਵਾਲਾ ਵੀ, ਉਹ ਪੱਥਰੀ ਤੋਂ ਦੱਸਦੇ ਵੀ ਕਿਵੇਂ ਲੈਣਾ, ਜਿਹੜਾ ਕੌਡੀਆਂ ਭਿਓ ਕੇ। ਹਾਂਜੀ ਹਾਂਜੀ ਹਾਂਜੀ, ਹੋਰ ਵੀ ਪ੍ਰੋਬਲਮ ਹੱਲ ਹੁੰਦੀ। ਠੀਕ ਹੈ। ਹਾਂ, ਉਹ ਦੱਸ ਦਿਓ ਕਿਵੇਂ ਲੈਣੀ ਹੈ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹਾਂ, ਉਹਦੇ ਨਾਲ ਹੋਰ ਵੀ ਪ੍ਰੋਬਲਮ ਆ ਜਿਹੜੀਆਂ ਕਈ ਹੱਲ ਹੁੰਦੀਆਂ। ਕੋਸ਼ਿਸ਼ ਕਰਾਂਗੇ, ਟਾਈਮ ਬਚਿਆ ਤੇ ਜ਼ਰੂਰ ਦੱਸ ਦਾਂਗੇ। ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੁਸ਼ਕ ਪੂਰਾ ਤੇ ਆਹ ਤੇਲ ਦੱਸਦੇ ਆ ਨਾ, ਮੈਂ ਦੇਖਦਾ ਸੀ ਉਹ ਭੈਣ ਜੀ ਕਿੰਨਾ ਤੇ ਕਿੰਨੀ ਕੁ ਮਕਦਾਰ ਮਿਕਸ ਕਰਨੀ ਆ ਉਹਦੇ ਵਿੱਚ ਨਾ, ਅੰਦਾਜ਼ਾ? ਮੁਸ਼ਕਪੂਰ ਤਾਂ ਟਿੱਕੀਆਂ 'ਚ ਆਉਂਦਾ ਹੁੰਦਾ ਮੇਰਾ ਖਿਆਲ, ਹੈ ਨਾ? ਉਹ ਜਿਹੜੀਆਂ ਨਾ ਇੱਕ ਬੋਤਲ ਆਉਂਦੀ ਆ, ਕੱਚ ਦੀ ਹੁੰਦੀ ਆ ਉਹ। ਹਾਂਜੀ। ਜਿਹੜਾ ਨਾਰੀਅਲ ਦਾ ਹੁੰਦਾ, ਉਹ ਤੁਸੀਂ ਸਟੋਰ ਤੋਂ ਲਿਆਉਂਦੇ ਆ। ਹਾਂ, ਗਿੱਠਕ ਤੋਂ ਛੋਟੀ ਹੁੰਦੀ ਆ, ਉਹਦੇ ਵਿੱਚ 4 ਸਿੱਟਦੇ ਆ ਉਹ ਟਿੱਕੀਆਂ। ਅੱਛਾ, 4? ਹਾਂਜੀ ਹਾਂ, ਮੈਲਟ ਹੋ ਜਾਣੀਆਂ, ਚੁੱਲ੍ਹਿਆਂ ਕੋ ਰੱਖ ਲਾ।
ਓਕੇ ਤੇ ਓਕੇ ਠੀਕ ਹੈ ਭੈਣ ਜੀ, ਮੈਨੂੰ ਇਹੀ ਸੀਗਾ ਕਿ ਦੱਸ ਦੇ ਸਾਰੇ, ਪਰ ਇਹ ਨਹੀਂ ਪਤਾ ਲੱਗਦਾ ਕਿੰਨਾ ਕੁ ਮਿਕਸ ਕਰਨਾ ਉਹਨਾਂ ਅੰਦਾਜ਼ਾ ਹੀ ਆ। ਉਹ ਠੀਕ ਆ, ਠੀਕ ਹੈ, ਓਕੇ ਠੀਕ ਹੈ, ਓਕੇ ਓਕੇ ਜੀ, ਥੈਂਕ ਯੂ ਥੈਂਕ ਯੂ। ਜਦੋਂ ਚੀਜ਼ ਤੁਸੀਂ ਇੱਕ ਵਾਰੀ ਬਣਾ ਲੈਂਦੇ ਆ ਤੁਹਾਨੂੰ ਫਿਰ ਅੰਦਾਜ਼ਾ ਆ ਜਾਂਦਾ, ਫਿਰ ਸਾਨੂੰ ਲੱਗੇ ਵੀ ਇਹ ਜ਼ਿਆਦਾ ਸਟਰੋਂਗ ਹੈ ਤਾਂ ਤੁਸੀਂ ਉਹਦੇ ਵਿੱਚ ਨਾਰੀਅਲ ਦਾ ਤੇਲ ਹੋਰ ਪਾ ਸਕਦੇ ਆ। ਸੋ ਇਸ ਤਰ੍ਹਾਂ ਜੇ ਘੱਟ ਲੱਗਦਾ ਤਾਂ ਫਿਰ ਟਿੱਕੀ ਇੱਕ ਹੋਰ ਸਿੱਟ ਲਓ, ਇਹਦੇ ਵਿੱਚ ਕੋਈ ਨਹੀਂ ਹੈਗਾ ਇਹ ਕਿਹੜੀ ਖਾਣੀ ਚੀਜ਼ ਆ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਉਹ ਬੱਚੇ ਲਈ ਕਾਬਜ਼ ਦਾ ਪੁੱਛਦੇ ਸੀਗੇ। ਹਾਂਜੀ, ਬੱਚਾ ਪਤਾ ਨਹੀਂ ਕਿੱਡਾ ਗਿਆ, 3 ਸਾਲ, ਛੋਟਾ ਆ ਜਾਂ 3 ਸਾਲ। ਅੱਛਾ, ਤੇ 3 ਸਾਲ ਦਾ ਹੀ ਆ ਹਨਾ। ਛੋਟੇ ਬੱਚੇ ਤਾਂ ਛੇਤੀ ਕੋਈ ਚੀਜ਼ ਖਾਂਦੇ ਵੀ ਨਹੀਂ ਹੈਗੇ। ਦੁੱਧ ਗਰਮ ਦੇ ਵਿੱਚ ਸ਼ਹਿਦ ਪਾ ਕੇ ਵੀ ਦੇ ਸਕਦੇ ਆ, ਤਾਂ ਰਿੰਡੀ ਦਾ ਤੇਲ ਵੀ ਥੋੜਾ ਪਾ ਕੇ ਦੇ ਸਕਦੇ ਆ ਦੁੱਧ ਦੇ ਵਿੱਚ ਗਰਮ ਦੇ ਵਿੱਚ, ਹੈ ਨਾ, ਬੱਚੇ ਲਈ। ਹਾਂਜੀ, ਬਾਕੀ ਜੇ ਕੜਾਹ ਖਾ ਲਵੇ ਪਤਲਾ ਪਤਲਾ ਪੀਣ ਵਾਲਾ ਹੀ ਕੜਾਹ, ਉਹਨੂੰ ਬਣਾ ਕੇ ਦੇਣ, ਗਰਮ ਦੁੱਧ ਦੇ ਵਿੱਚ ਸੌਂਫ ਤੇ ਮਿੱਠਾ ਪਾ ਕੇ ਦੇਣ, ਇੱਦਾਂ ਦੀਆਂ ਚੀਜ਼ਾਂ ਦੇਣ। ਤੇ ਹੈਂਗ ਉਹਦੀ ਧੁੰਨੀ ਤੇ ਲਾਉਣ, ਘੇ ਸਾੜ ਕੇ ਜਾਂ ਉੱਦਾਂ ਕੱਚੀ ਵੀ ਹੈਂਗ ਪਾ ਕੇ ਧੁੰਨੀ ਤੇ ਤੇਲ ਲਾਓ, ਘੇ ਲਾਓ ਜਿੱਦਾਂ, ਹੈ ਨਾ, ਉਹਦੇ ਨਾਲ ਫਿਰ ਤੁਹਾਡਾ ਪੇਟ ਨਰਮ ਬੱਚੇ ਦਾ ਹੋ ਜਾਊਗਾ। ਬਾਕੀ ਉਹਦੇ ਗੁਦਾ ਤੇ ਤੇਲ ਲਾਓ। ਜੇ ਉਹਦੇ ਖਾਰਸ਼ ਕਹਿੰਦੇ ਆ, ਉਹਨੂੰ ਫਟਕੜੀ ਵਾਲੇ ਪਾਣੀ ਦੇ ਨਾਲ ਜਿੱਦਾਂ ਵਾਸ਼ ਕਰਨ, ਕੋਸੇ ਜਿਹੇ ਪਾਣੀ ਦੇ ਨਾਲ, ਜੇ ਉਹਦੇ ਜ਼ਹਿਰ ਆਉਂਦੀ ਆ ਨਾ, ਉਹ ਫਟਕੜੀ ਵਾਲੇ ਪਾਣੀ ਦੇ ਨਾਲ ਠੀਕ ਹੋ ਜਾਣੀ ਹੈ। ਜੇ ਰਸੌਂਤ ਮਿਲ ਜਾਵੇ ਤਾਂ ਉਹ ਸਭ ਤੋਂ ਵਧੀਆ ਆ, ਰਸੌਂਤ ਘੋਲ ਕੇ ਲਾਓ ਉਹਦੇ, ਤੇ ਉਹਦੇ ਨਾਲ ਬਿਲਕੁਲ ਫਰਕ ਪੈ ਜਾਊਗਾ। ਜੇ ਕੋਈ ਵੱਡਾ ਛੋਟਾ ਕਿਸੇ ਨੂੰ ਵੀ ਪ੍ਰੋਬਲਮ ਆ, ਫਟਕੜੀ ਦੇ ਨਾਲ ਵੀ ਬਹੁਤ ਛੇਤੀ ਫਰਕ ਪੈ ਜਾਂਦਾ। ਇਹ ਕਰਕੇ ਦੇਖਣ ਤਰੀਕਾ, ਜਿੱਦਾਂ ਵਰਦੀਆਂ ਚੀਜ਼ਾਂ ਵੀ ਆਪਾਂ ਉਹੀ ਦੱਸੀ ਦੀਆਂ ਹੈ ਨਾ। ਤੇ ਬਾਕੀ ਹੁਣ ਮੌਸਮ ਬਦਲਦਾ ਆ, ਇਹਨਾਂ ਦਿਨਾਂ ਦੇ ਵਿੱਚ ਭੈਣ ਜੀ ਚਾਸਕੂ ਬਣਾ ਕੇ ਖਾਂਦੇ ਹੁੰਦੇ ਸੀਗੇ ਆਪਾਂ। ਹਾਂਜੀ, ਚਾਸਕੂ ਬਣਾ ਕੇ ਖਾਓ। 100 ਗ੍ਰਾਮ ਚਾਸਕੂ ਦੇ ਬੀਜ ਲੈ ਲਓ, ਪਾਈਆ ਕੇ ਆਟੇ ਦੇ ਵਿੱਚ ਬਣਾ ਲਓ, ਕਿ ਇੱਕ ਦਵਾਈ ਹੁੰਦੀ ਹੈ, ਤੁਹਾਨੂੰ ਢਿੱਡ ਤਾਂ ਭਰਨਾ ਨਹੀਂ ਹੁੰਦਾ ਇਹਦੇ ਨਾਲ। ਤੁਸੀਂ ਫਰਾਈਡੇ ਨੂੰ ਦੱਸ ਕੇ ਜਾਓ। ਠੀਕ ਹੈ, ਠੀਕ ਹੈ। ਬਾਕੀ ਜਿਹਦੇ ਮੂੰਹ ਦੇ ਵਿੱਚ ਛਾਲੇ ਆ, ਭੈਣ ਵੀ ਆਹ ਕਹਿੰਦੀ ਸੀਗੀ ਆਪਣੀ ਸ਼ਰਨਜੀਤ, ਇਹ ਤੇਲ ਪਾ ਕੇ ਚਮਚਾ ਮੂੰਹ ਦੇ ਵਿੱਚ, ਮੂੰਹ ਬੰਦ ਕਰਕੇ ਰੱਖਣ, ਤੇ ਉਹਦੇ ਨਾਲ ਜਿਹੜਾ ਜ਼ਖਮ ਵੀ ਕਹਿੰਦੇ ਸੰਘ ਦੇ ਵਿੱਚ ਕੁਛ ਦੱਸਦੇ ਸੀਗੇ, ਉਹ ਵੀ ਠੀਕ ਹੋਊਗਾ, ਤੇ ਮੂੰਹ ਦੇ ਛਾਲਾ ਵੀ ਜਿੱਦਾਂ ਨਾ। ਬਾਕੀ ਰਸੌਂਤ ਮਿਲ ਜਾਵੇ ਤਾਂ ਉਹ ਵੀ ਮੂੰਹ ਦੇ ਛਾਲੇ ਤੇ ਲਾ ਸਕਦੇ ਆ, ਤੇ ਉਹਦੇ ਨਾਲ ਫਰਕ ਪੈ ਜਾਂਦਾ ਆ। ਤਾਂ ਇਹ ਚੀਜ਼ਾਂ ਵਰਤਣ ਤੇ ਇਹਨਾਂ ਦੇ ਨਾਲ ਆਰਾਮ ਆ ਜਾਂਦਾ ਆ। ਬਾਕੀ ਜੇ ਕਿਡਨੀ ਦੀ ਪ੍ਰੋਬਲਮ ਲਈ ਅੱਗੇ ਵੀ ਆਪਾਂ ਦੱਸਦੇ ਹੁੰਦੇ, ਸੁਣਦੇ ਵੀ ਆ, ਜਿਹਨੇ ਵਰਤਿਆ ਉਹਨਾਂ ਨੇ ਫਾਇਦਾ ਵੀ ਲਿਆ। ਹਰਾ ਧਨੀਆ ਲੈਣਾ ਆ 50 ਗ੍ਰਾਮ ਜੀ, ਅੱਧਾ ਕਿਲੋ ਪਾਣੀ ਲੈ ਲੈਣਾ, ਉਹਦੇ ਵਿੱਚ 50 ਗ੍ਰਾਮ ਹਰਾ ਧਨੀਆ ਕੱਟ ਕੇ ਪਾ ਲੈਣਾ, 7 ਕਲੀਆਂ ਲਸਣ ਦੀਆਂ ਪਾ ਲੈਣੀਆਂ ਜੀ। ਹਾਂਜੀ, ਇਹਨਾਂ ਨੂੰ ਉਬਾਲ ਲਓ, ਅੱਧਾ ਕੁ ਰਹਿਣ ਤੇ ਠੰਡਾ ਕਰਕੇ, ਤਾਂ ਇਹਦੇ ਵਿੱਚ ਜਿੱਦਾਂ ਜਿਹੜਾ ਸੇਬ ਦਾ ਸਿਰਕਾ ਆ ਉਹ ਚਮਚਾ ਕੁ ਪਾ ਕੇ ਪੀਵੋ। ਤਾਂ ਫਿਰ ਇੱਦਾਂ ਦੱਸਦੇ ਆ ਵੀ ਆਪਣੇ ਲੂਣ ਮਿਰਚ ਮਸਾਲੇ ਤੇਜ਼ ਚੀਜ਼ਾਂ ਉਹ ਨਹੀਂ ਖਾਣੀਆਂ, ਤਾਂ ਤੜਕੇ ਵਾਲੀ ਚੀਜ਼ ਨਹੀਂ ਕੋਈ ਖਾਣੀ ਆਪਾਂ ਉਸ ਦਿਨ। ਹਾਂਜੀ, ਵੀਕ ਵਿੱਚ 1-2 ਵਾਰ ਪੀਏ ਤਾਂ ਸਾਰਿਆਂ ਲਈ ਬੜੀ ਫਾਇਦੇਮੰਦ ਦਵਾਈ ਹੈ ਭੈਣ ਜੀ, ਵਰਤ ਲੈਣੀ ਚਾਹੀਦੀ ਹੈ। ਜੇ ਕਿਸੇ ਨੂੰ ਉਲਟੀਆਂ ਲੱਗੀਆਂ ਆ, ਉਲਟੀਆਂ ਦੇ ਲਈ ਪਿਆਜ਼ ਦਾ ਰਸ ਬਹੁਤ ਫਾਇਦੇਮੰਦ ਆ ਜੀ। ਹਾਂਜੀ, ਨਹੀਂ ਉਲਟੀਆਂ ਹਟਦੀਆਂ ਤਾਂ ਰਸ ਦਾ 1 ਚਮਚਾ ਕੱਢੋ ਪਿਆਜ਼ ਦਾ, ਤੇ ਉਹ ਜੇ ਲੂਣ ਪਾ ਕੇ ਪੀਣਾ ਤਾਂ ਜਿੱਦਾਂ ਵੀ ਸ਼ਹਿਦ ਪਾ ਕੇ, ਜਿੱਦਾਂ ਵੀ ਕੋਈ ਪੀ ਸਕਦਾ। ਜੇ ਬੱਚਾ ਆ ਸਿਆਣਾ, ਚੱਲ ਸਿਆਣੇ ਤਾਂ ਆਪ ਵਰਤ ਹੀ ਲੈਣਾ ਹੁੰਦਾ, ਛੋਟੇ ਬੱਚੇ ਨੂੰ ਮੜ ਜੇ ਸ਼ਹਿਦ ਜਾਂ ਕਾਲਾ ਲੂਣ ਪਾ ਕੇ ਚਟਾ ਦਿਓ, ਤੇ ਉਹਦੇ ਨਾਲ ਉਲਟੀਆਂ ਤੇ ਬਹੁਤ ਛੇਤੀ ਫਾਇਦਾ ਹੋ ਜਾਂਦਾ ਆ। ਜੇ ਕਿਸੇ ਨੂੰ ਸਗਰੈਣੀ ਆ, ਨਹੀਂ ਹਟਦੀਆਂ ਟੋਇਲਟਾਂ, ਬਾਰ-ਬਾਰ ਟੋਇਲਟਾਂ ਆਈ ਜਾਂਦੀਆਂ ਆ, ਮਿਹਦਾ ਖਰਾਬ ਹੋ ਜਾਂਦਾ, ਨਹੀਂ ਖਾਧਾ ਪੀਤਾ ਪਚਦਾ, ਉਹਦੇ ਵਾਸਤੇ ਦਹੀਂ ਦੇ ਵਿੱਚ ਫੂਲ ਮਖਾਣੇ ਪਾਉਣੇ ਆ। ਹਾਂਜੀ, ਫੂਲ ਮਖਾਣਿਆਂ ਦਾ ਪਾਊਡਰ ਬਣਾ ਕੇ ਦਹੀਂ 'ਚ ਪਾ ਕੇ ਖਾਵੋ, ਜਾਂ ਪੋਹਾ, ਚਿੜਬੜੇ, ਈਸਬਗੋਲ ਦੀ ਫੱਕ ਜਿਹੜੀ ਹੁੰਦੀ ਆ ਉਹ ਖਾਵੋ। ਤਾਂ ਖਿਚੜੀ ਖਾਣੀ ਆ, ਉਹਦੇ ਵਿੱਚ ਆਪਾਂ ਦਹੀਂ ਪਾਉਣਾ ਆ, ਦਹੀਂ ਪਾ ਕੇ ਖਿਚੜੀ ਖਾਵੋ, ਤਾਂ ਉਹਦੇ ਨਾਲ ਬਹੁਤ ਛੇਤੀ ਆਰਾਮ ਆ ਜਾਂਦਾ ਆ। ਏਦਾਂ ਦੇ ਇਲਾਜ ਕਰਕੇ ਦੇਖੋ, ਜੇ ਇਹਨੂੰ ਵੀ ਕੋਈ ਪ੍ਰੋਬਲਮ ਹੈ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਮਨਜੀਤ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਬਾਕੀ ਅਸੀਂ ਬਲੈਤੀ ਬਣ ਗਏ, ਦੇਸੀ ਚੀਜ਼ਾਂ ਵਰਤਣੀਆਂ ਹਟ ਗਏ। ਮੈਂ ਹਰਜਿੰਦਰ ਬਰਾੜ ਜੀ। ਹਾਂਜੀ, ਸਤਿਕਾਰਯੋਗ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜਾ ਮੁੰਡਾ ਹੈ 35-36 ਸਾਲ ਦਾ, ਤੇ ਜਿਹੜੀ ਆ ਮਾਤਾ ਕਹਿੰਦੇ ਆ ਨਾ, ਉਹ ਛਾਲੇ ਦੇ ਬਹੁਤ ਨਿਕਲਿਆ ਉਹਦੇ, ਹੱਥਾਂ ਪੈਰਾਂ ਤੇ, ਅੱਖਾਂ ਤੇ ਵੀ, ਗਲੇ 'ਚ ਵੀ ਛਾਲੇ ਨਿਕਲੇ ਵਾ। ਹਾਂਜੀ, ਮਾਤਾ ਕਹਿ ਦਿੰਦੇ ਉਹਨੂੰ, ਨਕਾਲ ਕਹਿ ਦਿੰਦੇ ਆ। ਅੱਛਾ। ਤੇ ਮੋਟੇ ਮੋਟੇ, ਤੇ ਉਹਨੂੰ ਇੱਕ ਤਾਂ ਇਹ ਦੱਸਣਾ ਵੀ ਖਾਣ ਨੂੰ ਕੀ ਦੇਣਾ ਚਾਹੀਦਾ ਹੈ, ਇੱਕ ਉਹਨੂੰ ਲੈਟਰਿਨ 'ਚ ਬਲੱਡ ਆਉਂਦਾ। ਤੁਸੀਂ ਕਿੱਦਾਂ ਚੈੱਕ ਕੀਤਾ ਉਹਨੂੰ ਮਾਤਾ ਆ? ਉਹ ਹੈ ਉਹਨਾਂ ਨੇ ਉੱਥੇ, ਉਹਨਾਂ ਨੇ ਦਵਾਈ ਵੀ ਲਈ ਆ, ਕੁਛ ਦਵਾਈ ਲਈ ਉਹਨਾਂ ਨੇ ਮਾਤਾ ਦੀ। ਪੰਜਾਬ 'ਚ ਆ?
ਨਿਕਾਲਦੀਆਂ ਪੰਜਾਬ ਚ ਇੱਥੇ ਨਹੀਂ ਪੰਜਾਬ ਚ ਜੀ। ਪੰਜਾਬ ਚ ਠੀਕ ਹੈ ਕੋਈ ਨਹੀਂ, ਪੁੱਛ ਲੈਣੇ ਇਲਾਜ। ਤੇ ਅੱਜ ਵੀ ਦੱਸੇ ਤੇ ਇੱਕ ਮੇਰੀ ਜ਼ਰੂਰ ਬੇਨਤੀ ਹੈ, ਜਗਵੀਰ ਸਿੰਘ ਜੀ ਵੀਰਵਾਰ ਦੱਸੇ, ਮੈਂ ਫਿਰ ਲਿਖ ਕੇ ਭੇਜੂਗਾ। ਠੀਕ ਹੈ ਜੀ, ਠੀਕ ਵੀ ਖਾਣ ਨੂੰ ਵੀ ਕੀ ਦੇਣਾ, ਕਿਹੜੀ ਖੁਰਾਕ ਦੇਣੀ ਆ ਤੇ ਕਿਹੜੀਆਂ ਆਪਾਂ ਦਵਾਈਆਂ ਕਿਹੜੀਆਂ ਦੇਣੀਆਂ। ਠੀਕ ਹਰਜਿੰਦਰ ਜੀ, ਥੈਂਕ ਯੂ ਜੀ, ਥੈਂਕ ਯੂ। ਹਰਦੀਪ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀਗਾ, ਮੈਨੂੰ ਨਾ ਨੀਂਦ ਨਹੀਂ ਆਉਂਦੀ ਹੈਗੀ, ਕਈ ਦਿਨ ਹੋ ਗਏ, ਜਿੱਦਾਂ 2-3 ਦਿਨ ਬਾਅਦ ਨੀਂਦ ਆਉਂਦੀ ਆ। ਨੀਂਦ ਦੀ ਗੋਲੀ ਵੀ ਡਾਕਟਰ ਨੇ ਦਿੱਤੀ, ਨੀਂਦ ਦੀ ਕੰਮ ਕਰਦੇ। ਹਾਂਜੀ। ਅੱਛਾ। ਤੇ ਭੈਣ ਜੀ ਨੀਂਦ ਜਿੱਦਾਂ ਮੈਂ ਸੌਣਾ ਏਦਾਂ ਹੀ ਉੱਠ ਖੜਦਾ ਆ, ਤੇ ਗਲਾ ਰਾਤ ਨੂੰ ਹੁਣ ਬਹੁਤ ਡਰਾਈ ਹੋਣ ਲੱਗ ਗਿਆ। ਤੇ ਡਾਕਟਰ ਕਹਿੰਦੇ ਸਾਰਾ ਕੁਝ ਠੀਕ ਆ, ਸਾਰੇ ਬਲੱਡ ਟੈਸਟ ਕਰ ਦਿੱਤੇ ਆ, ਤੇ ਨਾੜਾਂ ਜਿਹੜੀਆਂ ਕਦੀ ਪੈਰ ਦੀ ਕਦੀ ਆਹ ਆਪਣੇ ਬਾਹਾਂ ਦੀਆਂ ਨਾੜਾਂ ਵੀ ਨਾਲ ਰਾਤ ਨੂੰ ਚੜ ਜਾਂਦੀਆਂ, ਇਹਦਾ ਕੋਈ ਇਲਾਜ ਚਾਹੀਦਾ। ਠੀਕ ਹੈ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। ਨਾੜਾਂ ਚੜ੍ਹਦੀਆਂ, ਵਾਕਈ ਕਈ ਲੋਕਾਂ ਦੀਆਂ ਨਾੜਾਂ ਚੜ੍ਹਦੀਆਂ, ਪਰ ਖਾਣ ਪੀਣ ਦਾ ਖਿਆਲ ਜ਼ਰੂਰ ਰੱਖੋ ਤੁਸੀਂ, ਉਹ ਬਹੁਤ ਜ਼ਰੂਰੀ। ਬਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆ ਨਾੜਾਂ ਚੜ੍ਹਦੀਆਂ ਦੱਸ ਦਿੰਦੇ ਆ। 50 ਗ੍ਰਾਮ ਸ਼ੰਖ ਪੁਸ਼ਪੀ, 50 ਗ੍ਰਾਮ ਅਸ਼ਵਗੰਧਾ, 50 ਗ੍ਰਾਮ ਬ੍ਰਹਮੀ, ਜਾਣੀ ਦੀ ਮੈਂ ਮਾਤਰਾ ਦੱਸ ਦਿੰਦੀ, ਚਾਹੇ ਉਹ ਥੋੜ੍ਹੀ ਥੋੜ੍ਹੀ ਲੈ ਕੇ ਕਰ ਲੈਣ। ਤੇ 50 ਗ੍ਰਾਮ ਬ੍ਰਹਮੀ, 50 ਗ੍ਰਾਮ ਅਸ਼ਵਗੰਧਾ, 50 ਗ੍ਰਾਮ ਸ਼ੰਖ ਪੁਸ਼ਪੀ ਤੇ 25 ਗ੍ਰਾਮ ਮਿੱਠੀਆਂ ਸਰਿੰਜਾਂ। ਇਹ ਤਿੰਨੇ ਚੀਜ਼ਾਂ ਤਾਂ ਮਿਲ ਜਾਣਗੀਆਂ। ਚੌਥੀ ਚੀਜ਼ ਬਾਰੇ ਕਹਿ ਨਹੀਂ ਸਕਦੇ ਵੀ ਇੱਥੋਂ ਮਿਲਣ ਜਾਣਾ ਹੈ, ਔਨਲਾਈਨ ਮਿਲਣਗੀਆਂ। ਤੇ ਮਿੱਠੀਆਂ ਸਰਿੰਜਾਂ, ਤੇ ਜੇ ਸ਼ੂਗਰ ਨਹੀਂ ਹੈ ਤਾਂ 100 ਗ੍ਰਾਮ ਮਿਸਰੀ ਪਾ ਲੈਣ, ਜਾਂ ਘੱਟ ਪਾਉਣੀ ਆ ਘੱਟ 50 ਗ੍ਰਾਮ ਵੀ ਪਾ ਲੈਣ, ਪੀਸ ਕੇ। ਇੱਕ ਇਹਦਾ ਚਮਚਾ ਦੁੱਧ ਨਾਲ ਲੈਣਾ। ਤੇ ਰਾਤ ਨੂੰ ਦਿਨੇ ਲੈ ਲੈਣ, ਸਵੇਰੇ। ਠੀਕ ਹੈ, ਠੀਕ ਹੈ। ਸਵੇਰੇ ਦਿਨੇ ਲੈ ਲੈਣ। ਫਿਰ ਜੇ ਉਹਨਾਂ ਨੂੰ ਠੀਕ ਲੱਗਾ ਫਿਰ ਸ਼ਾਮ ਨੂੰ ਵੀ ਲੈ ਸਕਦੇ, ਨਹੀਂ ਅੱਧਾ ਚਮਚਾ ਕਰ ਲੈਣ, ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ, ਮਤਲਬ ਰਾਤ ਨੂੰ ਦੁੱਧ ਨਾਲ ਲੈਣੀ ਹੈ। ਪਰ ਕਿਉਂਕਿ ਇਹ ਜਿਹੜੀਆਂ ਮਿੱਠੀਆਂ ਸਰਿੰਜਾਂ ਨਾ, ਇਹ ਥੋੜ੍ਹੀਆਂ ਖੁਸ਼ਕ ਹੁੰਦੀਆਂ, ਤੇ ਇਸ ਕਰਕੇ ਦੁੱਧ ਨਾਲ ਲੈਣੀ ਆ। ਤੇ ਬਾਕੀ ਜਿਨ੍ਹਾਂ ਦੇ ਸ਼ਰਨਜੀਤ ਭੈਣ ਜੀ ਕਹਿੰਦੇ ਸੀਗੇ ਉਹਨਾਂ ਦੇ ਮੂੰਹ ਪੱਕ ਗਿਆ, ਉਹ ਨਾ ਗੁਲਾਬ ਦੇ ਫੁੱਲ ਸੁੱਕੇ ਮਿਲ ਜਾਂਦੇ ਆ। ਹਾਂਜੀ ਸੌਂਫ ਉਬਾਲ ਕੇ, ਤੇ ਜੇ ਉਹਨਾਂ ਨੂੰ ਨਹੀਂ ਹੈਗੀ ਸ਼ੂਗਰ ਤਾਂ ਥੋੜ੍ਹੀ ਜਿਹੀ ਮਿਸਰੀ ਪਾ ਲੈਣ, ਤੇ ਉਹ ਪਾ ਕੇ ਉਹ ਪੀਣ। ਤੇ 2 ਟਾਈਮ ਪਹਿਲਾਂ ਭਿਉਂ ਦੇਣ ਉਹਨਾਂ ਨੂੰ, ਸਵੇਰੇ ਭਿਉਂ ਦੇਣ, ਸ਼ਾਮ ਨੂੰ ਪੀ ਲੈਣ, ਸ਼ਾਮ ਨੂੰ ਭਿਉਂ ਦੇਣ, ਮਤਲਬ ਸਵੇਰ ਨੂੰ ਪੀ ਲੈਣ। ਤੇ ਬਾਕੀ ਜੇ ਜਿਨ੍ਹਾਂ ਨੂੰ ਕਬਜ਼ ਬਾਰੇ ਪੁੱਛਦੇ ਸੀਗੇ, 50 ਗ੍ਰਾਮ ਲੈਣਾ ਹੈਗਾ ਨਿੰਬੂ ਦਾ ਛਿਲਕਾ ਜੀ। ਤੇ ਹਾਂਜੀ 50 ਗ੍ਰਾਮ ਹੀ ਲੈਣੇ ਮਨੱਕੇ, ਤੇ 100 ਗ੍ਰਾਮ ਲੈਣੀ ਹੈ ਫਿੱਗ, ਤੇ 150 ਗ੍ਰਾਮ ਲੈਣਾ ਐਪਲ ਸਾਈਡਰ ਵਿਨੀਗਰ ਸਿਰਕਾ, ਤੇ ਕਾਲਾ ਲੂਣ 10 ਗ੍ਰਾਮ ਪਾ ਲੈਣ ਜਾਂ ਘੱਟ ਪਾ ਲੈਣ, ਵੀ ਆਪਦੀ ਲੋੜ ਮੁਤਾਬਕ ਜਾਣੀ ਜੀ ਜਿੰਨਾ ਕੁ ਪਾਉਣਾ। ਤੇ ਆਪਦੇ ਸਵਾਦ ਅਨੁਸਾਰ ਘੱਟ ਵੀ ਪਾ ਸਕਦੇ ਆ, 10 ਗ੍ਰਾਮ ਵੀ ਪਾ ਸਕਦੇ ਆ। ਇਹਦੀ ਚਟਣੀ ਬਣਾ ਲੈਣੀ ਆ, ਫਿੱਗ, ਮਨੱਕਾ ਤੇ ਆਹ ਨਿੰਬੂ ਦਾ ਛਿਲਕਾ, ਉਹਦਾ ਰਸ ਨਹੀਂ ਛਿਲਕਾ। ਇਹਦੇ ਤੇ ਪਾ ਕੇ 150 ਗ੍ਰਾਮ ਇਹਦੇ 'ਚ 150 ਗ੍ਰਾਮ ਸਿਰਕਾ, ਇਹ ਮਿਕਸ ਕਰਨਾ। 100 ਗ੍ਰਾਮ ਫਿੱਗ, ਮੈਂ ਦੁਬਾਰਾ ਫੇਰ ਬੋਲ ਦਿੰਦੀ ਹਾਂ, 50 ਗ੍ਰਾਮ ਮਨੱਕਾ ਤੇ 50 ਗ੍ਰਾਮ ਹੀ ਨਿੰਬੂ ਦਾ ਛਿਲਕਾ ਗੁੱਦਾ, ਜਿਹੜਾ ਇਹਦੀ ਚਟਣੀ ਬਣਾ ਕੇ 150 ਗ੍ਰਾਮ ਸਿਰਕਾ ਵਿੱਚ ਮਿਕਸ ਕਰਨਾ। ਇਹ ਹਫ਼ਤੇ ਭਰ ਲਈ ਤੁਸੀਂ ਰੱਖ ਸਕਦੇ ਆ, ਵੀ ਹਫ਼ਤੇ ਕੁ ਦੀ ਬਣਾ ਕੇ ਇੰਨੀ ਇੱਕ ਹਫ਼ਤੇ ਲਈ ਥੋੜ੍ਹੀ ਚੱਲ ਜੂਗੀ। ਤੇ ਪਰ ਜਦੋਂ ਤੁਸੀਂ ਖਾਣੀ ਆ, ਇਹਦੇ ਵਿੱਚ ਨਾ ਤੁਸੀਂ ਪਿਆਜ਼, ਜਿਹੜਾ ਟੁਕੜਾ ਪਿਆਜ਼ ਦਾ ਉਹ ਕੱਟ ਕੇ ਜਾਂ ਕੁੱਟ ਕੇ ਉਹਦੇ 'ਚ ਮਿਕਸ ਜ਼ਰੂਰ ਕਰਨਾ। ਉਹ ਨਹੀਂ ਖਾਣਾ ਵੀ ਐਂ ਨਹੀਂ ਕਰਕੇ ਨਹੀਂ ਰੱਖਣਾ ਪਿਆਜ਼, ਉਸੇ ਵੇਲੇ ਕਰਨਾ। ਹਾਂਜੀ ਉਸੇ ਵੇਲੇ ਕਰਨਾ। ਇਹ ਜਿਹੜਾ ਨਾ, ਇਹ ਕਬਜ਼ ਦੇ ਲਈ ਬਹੁਤ ਵਧੀਆ। ਜਿਹੜਾ ਆਹ ਰੈਸ਼ਿਜ਼ ਦੇ ਲਈ ਮੈਂ ਆਪ ਵਰਤਿਆ, ਮੈਨੂੰ ਤਾਂ ਬਹੁਤ ਫਰਕ ਪਿਆ। 1 ਕੱਪ ਸਰੋਂ ਦੇ ਤੇਲ ਦੇ ਵਿੱਚ 1/4 ਹਿੱਸਾ ਗੁੱਟੀ ਜਿਹੜੀ ਪੁਦੀਨੇ ਦੀ, ਮੈਂ 1/4 ਹਿੱਸਾ ਤਾਂ ਦੱਸਤਾ, ਮੈਂ ਕਿਹਾ ਫਿਰ ਕਹਿਣਗੇ ਕਿੰਨਾ, 15-20 ਪੱਤੇ ਲਾ ਲਓ, ਚਲੋ ਇੰਨੇ ਕੁ। ਤੇ ਇਹ ਨਾ ਪੂਰੇ 'ਚ ਸਾੜ ਦੇਣੇ, ਠੀਕ, ਸਰੋਂ ਦੇ ਤੇਲ 'ਚ। ਤੇ ਜਦੋਂ ਉਹਨੂੰ ਕੋਲਾ ਬਣ ਗਏ ਤਾਂ ਫਿਰ ਉਹ ਤੇਲ ਤੁਸੀਂ ਲਾ ਸਕਦੇ ਆ। ਉਹ ਵੀ ਇਹਦੇ ਲਈ ਰੈਸ਼ ਲਈ ਬਹੁਤ ਫਾਇਦੇਮੰਦ ਆ, ਕਿਉਂਕਿ ਮੈਂ ਆਪ ਵਰਤਿਆ। ਜਾਂ ਤੁਸੀਂ ਨਿੰਮ ਦੇ ਪੱਤੇ ਇੰਨੇ ਕੀ ਵੀ ਮਤਲਬ 10 ਗ੍ਰਾਮ 1 ਕੱਪ ਦੇ ਵਿੱਚ ਸਾੜ ਲਓ ਇਹਨਾਂ ਨੂੰ, ਨਿੰਮ ਦੇ ਪੱਤਿਆਂ ਨੂੰ,
ਤੇ ਦੋਨੋਂ ਸਾੜ ਲਓ, ਮੈਂ ਤਾਂ ਦੋਨੋਂ ਹੀ ਸਾੜ ਲਏ ਸੀਗੇ। ਵਧੀਆ। ਹਾਂਜੀ ਹਾਂਜੀ। ਤੇ ਜਿਹੜੇ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ 1 ਇੰਚ ਦਾ ਜਾਣੀ ਦੀ ਜੈਲ ਕੱਟ ਕੇ ਉਂਗਲ ਜਿੰਨਾ ਇੰਨਾ ਤੁਸੀਂ ਉਹ ਵੀ ਲਾ ਐਲੋਵੇਰਾ ਜੈਲ ਜਿਹੜੀ ਆ ਉਹ ਵੀ ਵਿੱਚ ਮਿਕਸ ਕਰ ਸਕਦੇ ਆ, ਮਤਲਬ ਥੋੜੀ ਜਿਹੀ ਉਹਨੂੰ ਰਹਿਣ ਲਓ ਤੇਲ ਦੇ ਵਿੱਚ, ਤੇ ਉਹ ਵੀ ਲਾ ਸਕਦੇ ਹੋ, ਉਹ ਵੀ ਬਹੁਤ ਫਾਇਦੇਮੰਦ ਆ ਇਹਦੇ ਲਈ। ਤੇ ਬਾਕੀ ਜਿਹੜੀ ਫੜਕੜੀ ਸੀ, ਮੇਰੀ ਭੈਣ ਨੂੰ ਫੇਫੜਿਆਂ ਦੀ ਪ੍ਰੋਬਲਮ ਆ, ਉਹ ਹਰ ਸਾਲ ਹੀ ਵਰਤਦੀ ਆ। ਉਹਨੂੰ ਕਿਸੇ ਨੇ ਦੱਸਿਆ ਸੀ, ਗੁਰਦੀਪ ਭੈਣ ਜੀ ਕਹਿੰਦੇ ਸੀ ਨਾ ਵੀ ਖਿੱਲ ਨਹੀਂ ਕਰਨੀ, ਕਈ ਕਹਿੰਦੇ ਵੀ ਕੱਚੀ ਨਹੀਂ ਲੈਣੀ, ਇਸ ਕਰਕੇ ਉਹਨੂੰ ਕਿਸੇ ਨੇ ਦੱਸਿਆ ਸੀ, ਉਹ ਹਰ ਸਾਲ ਵਰਤਦੀ ਆ। ਉਹ ਮਿੱਟੀ ਦੇ ਭਾਂਡੇ ਉਹ ਕਹਿੰਦੀ ਮੈਂ ਚੱਪਣ 'ਚ ਹੀ ਕਰ ਲੈਂਦੀ, ਉੱਥੇ ਇੰਡੀਆ ਤੁਹਾਨੂੰ ਪਤਾ ਇੱਦਾਂ ਹੀ ਕਰ ਲੈਂਦੇ ਲੋਕ, ਤੇ ਉਹਨੇ ਮਿੱਟੀ ਦੇ ਭਾਂਡੇ 'ਚ ਉਹ ਖਿੱਲ ਕਰਦੀ ਆ। ਉਹਨੂੰ ਕਹਿੰਦੀ ਮਿੱਟੀ ਦੇ ਭਾਂਡੇ ਦੱਸਿਆ ਸੀ, ਉਹ ਹਰ ਸਾਲ ਹੀ ਸਰਦੀ ਆਉਣ ਤੋਂ ਪਹਿਲਾਂ ਜਦੋਂ ਸੀਜ਼ਨਲ ਆ ਹੁੰਦਾ ਧੂੰਆਂ ਵਗੈਰਾ, ਤੇ ਉਦੋਂ ਉਹ ਲੈਂਦੀ 1 ਮਹੀਨਾ ਉਹ ਲੈ ਲੈਂਦੀ ਆ ਪਹਿਲਾਂ ਹੀ, ਤਾਂ ਕਿ ਉਹਨੂੰ ਪ੍ਰੋਬਲਮ ਨਾ ਹੋਵੇ। ਤੇ ਉਹਦੇ ਲਈ ਉਹ ਦੱਸਿਆ ਸੀ ਉਹਨੂੰ ਲੰਗਸ ਦੀ ਹੈਗੀ ਆ ਪ੍ਰੋਬਲਮ। ਤੇ ਬਾਕੀ ਆਹ ਜਿਹੜਾ ਵੀ ਇਹਨਾਂ ਨੇ ਕਿਹਾ ਸੀ ਜਿਹੜੇ ਵੀ ਉਹਨਾਂ ਨੇ ਮਾਤਾ ਦੇ ਛਾਲੇ ਆ, ਬਸ ਇਹ ਚੀਜ਼ਾਂ ਲਾਉਣ। ਤੇ ਇੱਕ ਉੱਥੇ ਬਾਵਰਚੀ, ਉਹ ਤਾਂ ਇੰਡੀਆ ਹੈਗੇ ਆ ਤੇ ਇੱਥੇ ਚੱਲ ਨਹੀਂ ਮਿਲਦੀਆਂ ਇਹੋ ਜਿਹੀਆਂ ਜੜੀਆਂ ਬੂਟੀਆਂ। ਜਿਹੜੀ ਬਾਵਰਚੀ ਆ ਨਾ, ਇਹ ਠੰਡੀ ਆ, ਇਹਨੂੰ ਹਜ਼ਾਰਦਾਨੀ ਵੀ ਕਹਿੰਦੇ ਆ ਤੇ ਇਹਨੂੰ ਬਾਵਰਚੀ ਵੀ ਕਹਿੰਦੇ ਆ। ਤੇ ਇਹ ਜੇ ਤਾਂ ਇਹਨਾਂ ਨੂੰ ਫਰੈਸ਼ ਮਿਲ ਜਾਵੇ ਫਿਰ ਤਾਂ 2-3 ਉਂਗਲਾਂ ਜਿੰਨੀ ਕੁ 2 ਉਂਗਲਾਂ ਜਿੰਨੀ ਯਾਨੀ ਲੰਮੀ ਇੰਨੀ ਕੁ ਕੁੱਟ ਕੇ ਇਹ ਲੈਣੀ ਹੈ। ਜੇ ਨਹੀਂ ਫਰੈਸ਼ ਨਹੀਂ ਮਿਲਦੀ ਤਾਂ ਸੁੱਕੀ ਕੁੱਟ ਕੇ, ਇਹ ਤਾਂ ਮਤਲਬ ਡਬਲ, ਫਰੀ ਦਾ ਅਸਰ ਜ਼ਿਆਦਾ ਹੁੰਦਾ, ਸੁੱਕੀ ਫਿਰ ਘੱਟ ਜਾਂਦਾ। ਇਹ ਤਾਂ ਡਬਲ ਜਾਂਦੀ 4 ਉਂਗਲਾਂ, ਇੰਨੀਆਂ ਟਾਹਣੀਆਂ ਜਾਂਦੀ 4 ਉਂਗਲਾਂ ਜਿੰਨੀਆਂ ਟਾਹਣੀਆਂ ਜੋਗੀ ਜਿੰਨੀ। ਤੇ ਇਹ ਕੁੱਟ ਕੇ ਇਹਨੂੰ ਭਿਉਂ ਕੇ ਉਬਾਲ ਕੇ ਇਹ ਲੈ ਲੈਣ, ਉਹ ਤਾਂ ਇੰਡੀਆ ਹੈਗੇ ਆ ਤੇ ਇਹ ਕੰਮ ਕਰ ਸਕਦੇ ਆ। ਉੱਥੋਂ ਲੈ ਸਕਦੇ। ਥੈਂਕ ਯੂ ਜੀ। ਹਾਂਜੀ ਓਕੇ ਜੀ, ਥੈਂਕ ਯੂ ਬਹੁਤ ਧੰਨਵਾਦ। ਜਸਵੀਰ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਅੱਗੇ ਵੀ ਫੋਨ ਕੀਤਾ ਸੀ 2 ਵੀਕ ਪਹਿਲਾਂ। ਮੇਰੇ ਗੂਠੇ ਦੇ ਨਾਲ ਦੀਆਂ ਉਂਗਲੀਆਂ ਜਿਹੜੀਆਂ ਪੈਰਾਂ ਦੀਆਂ, ਉਹਨਾਂ ਦੇ ਨਹੁੰ ਕਾਲੇ ਹੋਈ ਜਾਂਦੇ ਆ। ਠੀਕ ਹੈ। ਹਾਂਜੀ ਮੈਨੂੰ ਲੱਗਦਾ ਉਦੋਂ ਦੱਸਿਆ ਵੀ ਸੀਗਾ 2 ਵੀਕਾਂ ਪਹਿਲਾਂ। ਉਹ ਤੁਹਾਡਾ ਪ੍ਰੋਗਰਾਮ ਮੈਂ ਰਿਕਾਰਡਡ ਸੁਣਿਆ ਸੀ, ਪਰ ਉਹ ਤੇ ਸਮਝ ਨਹੀਂ ਸੀ ਆਉਂਦੀ। ਆਵਾਜ਼ ਡਬਲ ਆਉਂਦੀ ਸੀ। ਠੀਕ ਹੈ ਹਾਂਜੀ, ਪੁੱਛਿਆ ਸੀ ਤੁਸੀਂ। ਹਾਂਜੀ ਕੋਈ ਨਹੀਂ, ਅੱਜ ਫੇਰ ਪੁੱਛ ਲੈਂਦੇ ਹਾਂ। ਹਾਂਜੀ ਤੇ ਦੂਸਰਾ ਪਿਸ਼ਾਬ 'ਚ ਜਿਹੜਾ ਕਹਿੰਦੇ ਮੁਸ਼ਕ ਆਉਂਦਾ, ਉਦੋਂ ਹੀ ਕਿਸੇ ਨੇ ਪੁੱਛਿਆ ਸੀ। ਹਾਂਜੀ ਮੈਨੂੰ ਵੀ ਸੀ ਪ੍ਰੋਬਲਮ, ਤੇ ਉਹ ਪਾਣੀ ਤੁਸੀਂ ਘੱਟ ਪੀਂਦੇ ਜਦੋਂ, ਤਾਂ ਉਹ ਤਾਂ ਹੁੰਦਾ। ਹਾਂਜੀ ਤੇ ਜੇ ਕਹਿੰਦੇ ਤੁਸੀਂ ਜਾਣੀ ਠੀਕ ਕਰ ਲਵੋ ਤਾਂ ਠੀਕ ਆ, ਵੀ ਪਾਣੀ ਪੀਣ ਲੱਗ ਪਓ ਜ਼ਿਆਦਾ ਤਾਂ ਠੀਕ ਆ, ਨਹੀਂ ਤਾਂ ਉਹ ਫਿਰ ਜੇ ਜ਼ਿਆਦਾ ਚਿਰ ਆਉਂਦਾ ਰਹੇ ਤਾਂ ਫਿਰ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ। ਠੀਕ ਹੈ। ਤਾਂ ਜਾਂ ਇੱਕ ਮੇਰੀ ਫਰੈਂਡ ਨੇ ਕੀਤਾ ਸੀਗਾ, ਮੈਂ ਹੀ ਦੱਸਿਆ ਸੀ ਉਹਨੂੰ ਰੇਡੀਓ ਤੋਂ ਸੁਣ ਕੇ, ਵੀ ਜਿਹੜੇ ਕੁਆਰ ਦਾ ਆਲੇ ਦੁਆਲੇ ਕੰਡੇ ਕੱਟ ਕੇ ਤਾਂ ਪਾਣੀ ਦੇ ਵਿੱਚ ਪਾ ਕੇ ਪੀਣੀ ਗੋਡਿਆਂ ਲਈ। ਹਾਂਜੀ ਤੇ ਉਹ 2 ਮਹੀਨੇ ਪੀਂਦੀ ਰਹੀ। ਉਹ ਫਿਰ ਉਹ ਵਿੱਚੇ ਖਾਣ ਲੱਗ ਪਈ ਤੇ ਉਹਨੂੰ ਤਾਂ ਚੱਕਰ ਬਹੁਤ ਆਉਣ ਲੱਗ ਪਏ। ਫਿਰ ਉਹ ਹਟ ਗਈ ਖਾਣੋਂ, ਤਾਂ ਫੇਰ ਬੜੀ ਸੋਹਣੀ ਹੋ ਗਈ। ਠੀਕ ਹੈ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਕਈ ਵਾਰ ਤੁਹਾਨੂੰ ਨਾ ਬਾਈ ਗਰਮੀ ਹੋ ਜਾਂਦੀ, ਉਹ ਜ਼ਰੂਰ ਦੇਖਿਆ ਕਰੋ। ਅਮਰਦੀਪ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰਾ ਬੇਟਾ ਹੈ 3 ਸਾਲ ਦਾ, ਤੇ ਉਹ ਨਾ ਪੋਟੀ ਜਾਣ ਨੂੰ ਜਾਂਦਾ ਨਹੀਂ, ਰੋਕਦਾ ਵਾ। ਠੀਕ ਹੈ। ਜਦੋਂ ਉਹ 1.5 ਸਾਲ ਦਾ ਸੀ, ਜਦੋਂ ਉਹਦਾ ਸੋਲਿਡ ਫੂਡ ਸਟਾਰਟ ਕੀਤਾ, ਉਹਨੂੰ ਕੌਨਸਟੀਪੇਸ਼ਨ ਸੀ ਇਨ ਦਾ ਬਿਗਨਿੰਗ। ਫਿਰ ਉਹ ਫੂਡ ਲਾਈਕ ਜਿਵੇਂ ਫਾਈਬਰ ਵਾਲੇ ਫੂਡ ਉਹਨੂੰ ਜ਼ਿਆਦਾ ਦਿੰਦੇ ਰਹੇ, ਤੇ ਉਹਦੀ ਕੌਨਸਟੀਪੇਸ਼ਨ ਤਾਂ ਹਟ ਗਈ ਹੈ, ਹੁਣ ਬਿਲਕੁਲ ਨਹੀਂ ਹੈ। ਤਾਂ ਜਿਵੇਂ 1 2 3 4 ਦਿਨ ਤੱਕ ਉਹ ਰੋਕੀ ਜਾਂਦਾ, ਫਿਰ ਉਹ ਸੁੱਡਾ ਬਣ ਜਾਂਦਾ, ਫਿਰ ਉਹਨੂੰ ਇੰਨਾ ਹਰਟ ਹੁੰਦਾ, ਉਹ ਲਾਈਕ ਜਾਣਾ ਟੋਇਲਟ ਤੇ ਬੈਠਾ ਰਹਿੰਦਾ ਪਰ ਜਾਂਦਾ ਨਹੀਂ ਹੈਗਾ। ਠੀਕ ਹੈ। ਜਦੋਂ ਉਹਨੂੰ ਆਈਜ਼ ਹੈ, ਮੈਂ ਉਹਨੂੰ ਦੇਖਦੀ ਹਾਂ, ਲਾਈਕ ਜਿਵੇਂ ਉਹ ਟਰਾਈ ਕਰਦਾ ਕਿ ਮੈਂ ਜਾਵਾਂ ਨਾ, ਰੋਕਣ ਦੀ ਟਰਾਈ ਕਰਦਾ। ਠੀਕ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਸਿਹਤ ਸੰਭਾਲ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ, ਜਿਸ ਦੇ ਨਾਲ ਤੁਸੀਂ ਜੁੜਦੇ ਆ। ਜੇ ਤੁਹਾਨੂੰ ਕੋਈ ਹੋਮ ਰੈਮਡੀ ਦਾ ਪਤਾ ਹੁੰਦਾ ਤਾਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਤੁਸੀਂ ਸਾਡੇ ਡਾਕਟਰ ਹੋ ਅਤੇ ਤੁਸੀਂ ਸਾਡੇ ਮਰੀਜ਼ ਆ। ਇਹਨਾਂ ਨੂੰ ਵਰਤ ਕੇ ਜ਼ਰੂਰ ਦੇਖਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਮਨਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਬਵਾਸੀਰ ਬਾਰੇ ਪੁੱਛਣਾ ਸੀ। ਕਿਸੇ ਨੂੰ ਬਵਾਸੀਰ ਹੈਗੀ ਹੈ ਤੇ ਉਹਨਾਂ ਨੂੰ ਗਰਮ ਚੀਜ਼ਾਂ ਵੀ ਨਹੀਂ ਪਚਦੀਆਂ ਹੈਗੀਆਂ, ਜੇ ਕਿਸੇ ਨੂੰ ਪਤਾ ਹੋਵੇ। ਠੀਕ ਹੈ ਜੀ, ਜ਼ਰੂਰ ਸੁਣਦੇ ਰਹੋ। ਥੈਂਕ ਯੂ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਵਾਸੀਰ ਬਾਰੇ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ। ਹਰਦੀਪ ਸਿੰਘ ਜੀ ਜਰਨੈਲ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਮੈਨੂੰ ਨਾ ਜੀ ਪ੍ਰੋਬਲਮ ਹੈ, ਮੇਰੇ ਸਿਰ ਦੇ ਵਿੱਚ ਫਿੰਸੀਆਂ ਬਹੁਤ ਜ਼ਿਆਦਾ ਹੋਏ ਨੇ। ਮੈਂ 1-2 ਵਾਰੀ ਅੱਗੇ ਪੁੱਛਿਆ, ਮੈਂ ਉਹ ਟ੍ਰੀਟਮੈਂਟ ਤੱਕ ਕੀਤਾ, ਪਰ ਉਹ 2 ਵੀਕ ਠੀਕ ਰਹਿੰਦੀਆਂ ਨੇ, ਫਿਰ ਉਦਾਂ ਹੀ ਹੋਣ ਲੱਗ ਜਾਂਦੀਆਂ ਨੇ। ਠੀਕ ਹੈ, ਠੀਕ ਹਾਂ, ਬਹੁਤ ਜ਼ਿਆਦਾ ਫਿੰਸੀਆਂ ਨੇ, ਭਰਿਆ ਪਿਆ ਸਿਰ ਜਮਾਂ। ਠੀਕ, ਥੈਂਕ ਯੂ। ਕਿਸੇ ਨੂੰ ਪਤਾ ਹੋਵੇ ਜ਼ਰੂਰ ਜ਼ਰੂਰ ਜੀ, ਜ਼ਰੂਰ। ਕਈ ਵਾਰ ਤੁਹਾਨੂੰ ਤੁਹਾਡੇ ਨਾ ਕਿਸੇ ਡਾਈ ਨਾਲ ਵੀ ਹੋ ਜਾਂਦਾ ਹੈ, ਖਿਆਲ ਜ਼ਰੂਰ ਰੱਖਿਆ ਕਰੋ। ਦਲਵੀਰ ਕੌਰ ਜੀ, ਸਕਤੇਜ। ਹੈਲੋ ਭੈਣ ਜੀ, ਜਿਹੜੇ ਕਹਿੰਦੇ ਸੀ ਨਾ ਭਈ ਮੇਰੀਆਂ ਨਾੜਾਂ ਚੜ੍ਹਦੀਆਂ ਲੱਤਾਂ ਦੀਆਂ, ਹਾਂਜੀ, ਉਹ ਸਵੇਰੇ ਕੇਲੇ ਖਾਣੇ ਸ਼ੁਰੂ ਕਰ ਦੇਣ। ਹਾਂਜੀ ਹਾਂਜੀ, ਕੇਲੇ ਖਾਣ। ਹਾਂਜੀ ਹਾਂਜੀ, ਹਾਂ, ਉਹ ਜਿੱਦਾਂ ਚਲੇ ਜਾਓ, ਜੋ ਵੀ ਚਾਹ ਜਾਂ ਪਾਣੀ ਜੋ ਵੀ ਪੀਂਦੇ ਆ ਨਾ, ਤੇ 1 ਕੇਲੇ ਤੋਂ ਸਟਾਰਟ ਕਰ ਲੈਣ। ਹੌਲੀ ਹੌਲੀ ਜੇ ਉਹ 1 ਤੋਂ 2 ਕਰਦੇ ਆ ਤਾਂ 2 ਕੇਲੇ ਖਾਣੇ ਸ਼ੁਰੂ ਕਰ ਦੇਣ, ਉਹਨਾਂ ਫਰਕ ਪੈਣਾ ਸ਼ੁਰੂ ਹੋ ਜਾਣਾ। ਠੀਕ ਹੈ ਜੀ, ਹਾਂਜੀ, ਥੈਂਕ ਯੂ, ਓਕੇ, ਧੰਨਵਾਦ। ਸੁਰਿੰਦਰ ਕੌਰ ਜੀ। ਹਾਂਜੀ ਭੈਣ ਜੀ, ਮੈਂ ਗੱਲ ਕੀਤੀ ਤੁਹਾਡੇ ਨਾਲ, ਮੈਨੂੰ ਕਾਬਜ਼ ਸੀ, ਉਹ ਤਾਂ ਮੈਨੂੰ ਥੋੜੀ ਹੁਣ ਹੋ ਗਈ ਹੈ ਠੀਕ। ਠੀਕ ਹੈ। ਉਹ ਟੋਲਟ ਆਉਂਦੀ ਹੈ ਖੁੱਲ ਕੇ, ਤਾਂ ਮੇਰਾ ਸਰੀਰ ਜਿੱਦਾਂ ਨਾ ਢਿੱਡ ਇਕੱਠਾ ਹੋਇਆ ਪਿਆ ਹੈ, ਬੈਗ ਦੀ ਪ੍ਰੋਬਲਮ ਆ ਮੈਨੂੰ, ਹਨਾ। ਠੀਕ, ਢਿੱਡ ਛਾਤੀ ਇਕੱਠੀ ਹੋਈ ਆ। ਇੱਕ ਮਣ ਕੇ ਭੁਰੇ ਦੱਸੇ ਸੀਗੇ, ਉਹ ਮੇਰੇ ਲਈ ਕੋਈ ਦੱਸੇ ਵੀ ਮੈਂ ਕੀ ਖਾ ਸਕਦੀ ਉਹਨਾਂ ਦੇ ਨਾਲ। ਉਹ ਜਗਦੀਪ ਸਿੰਘ ਵੀਰ ਦੱਸੇ। ਠੀਕ, ਤਾਂ ਇਹ ਮੈਨੂੰ ਜ਼ਰੂਰ ਦੱਸਿਓ। ਜ਼ਰੂਰ ਸੁਣਦੇ ਜ਼ਰੂਰ ਰਹਿਓ। ਜਿੱਦਾਂ ਤੁਸੀਂ ਇੱਕ ਇਲਾਜ ਕੀਤਾ ਨਾ ਹੁਣ, ਤੇ ਇਹ ਵੀ ਜਿਹੜਾ ਕੋਈ ਦੱਸੂਗਾ ਜ਼ਰੂਰ ਕਰਿਓ। ਦੀਸ਼। ਹਾਂਜੀ, ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀਗਾ ਕਿ ਜਿਨ੍ਹਾਂ ਦੀਆਂ ਨਾੜਾਂ ਚੜ੍ਹਦੀਆਂ ਨੇ ਨਾ, ਕਿਉਂਕਿ ਦੱਸਦੇ ਤਾਂ ਤੁਸੀਂ ਰੇਡੀਓ ਤੇ ਬਹੁਤ ਸਾਲਾਂ ਤੋਂ, ਪਰ ਮੈਂ ਵਰਤਿਆ ਨਹੀਂ ਸੀਗਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਐਵੇਂ ਵਹਿਮ ਆ, ਪਰ ਮੈਨੂੰ ਪ੍ਰੋਬਲਮ ਰਹਿੰਦੀ। ਪਰ ਜਦੋਂ ਮੈਨੂੰ ਜ਼ਿਆਦਾ ਹੀ ਪ੍ਰੋਬਲਮ ਹੋ ਗਈ, ਮੇਰਾ ਕੋਈ ਹਾਲ ਰਹਿੰਦਾ ਨਹੀਂ ਸੀ, ਮੇਰੇ ਤੋਂ ਪੈ ਹੀ ਨਹੀਂ ਸੀ ਹੁੰਦਾ ਬੈੱਡ ਤੇ, ਮੈਂ ਕਿਹਾ ਚੱਲ ਇਹ ਵੀ ਟਰਾਈ ਕਰ ਲੈਂਦੀ ਹਾਂ। ਤੁਸੀਂ ਬਿਲੀਵ ਨਹੀਂ ਕਰਨਾ ਕਿ ਬੈੱਡ ਦੇ ਥੱਲੇ ਮੈਂ ਰੱਖਿਆ, ਸ਼ੀਟ ਦੇ ਥੱਲੇ ਸਾਬਣ ਰੱਖਿਆ, ਤੇ ਉਸ ਦਿਨ ਤੋਂ ਹੁਣ ਅੱਜ ਮੇਰਾ ਖਿਆਲ ਆ 3-4 ਮਹੀਨੇ ਹੋ ਗਏ ਨੇ, ਉਸ ਦਿਨ ਤੋਂ ਮੈਨੂੰ ਪ੍ਰੋਬਲਮ ਨਹੀਂ ਹੋਈ। ਹੁਣ ਮੈਨੂੰ ਨਹੀਂ ਪਤਾ, ਇਹ ਟੂਣਾ ਤਾਂ ਕੋਈ ਨਹੀਂ ਕਹਿ ਸਕਦੇ, ਵਹਿਮ ਨਹੀਂ, ਇਹਦੇ ਪਿੱਛੇ ਲੌਜਿਕ ਜ਼ਰੂਰ ਕੋਈ ਕੈਮੀਕਲ ਆ, ਕੋਈ ਇਹਦੇ ਵਿੱਚ ਕੋਈ ਕੈਮੀਕਲ ਆ। ਹਾਂਜੀ, ਉਹ ਮੈਨੂੰ ਪਤਾ ਨਹੀਂ, ਪਰ ਕਈ ਮੈਂ ਤਾਂ ਐਕਸਪਲੇਨ ਕਰ ਰਹੀ ਹਾਂ ਵੀ ਸੁਣਨ ਵਾਲਿਆਂ ਨੇ ਕਹਿਣਾ ਹੈ ਕਿ ਪੜ੍ਹੇ ਲਿਖੇ ਹੋ ਕੇ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਆ ਜਾਂ ਕੁਛ ਵੀ ਆ, ਪਰ ਇਟ ਵਰਕਡ ਫॉर ਮੀ। ਸੋ ਟਰਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਮੈਂ ਹੁਣ ਮੁੜ ਕੇ ਚੱਕੀ ਨਹੀਂ, ਸ਼ੀਟ ਦੇ ਥੱਲੇ ਲੱਤਾਂ ਵਾਲੀ ਸਾਈਡ ਤੇ ਮੈਂ ਉੱਥੇ ਉਹਨੂੰ ਰੱਖਿਆ ਹੋਇਆ ਆ। ਤੇ ਹੋਰ ਵੀ ਮੈਂ ਆਪਣੀਆਂ ਫਰੈਂਡਸ ਵਗੈਰਾ, ਕਿਉਂਕਿ ਲੇਡੀਜ਼ ਨੂੰ ਇਹ ਆਮ ਹੀ ਪ੍ਰੋਬਲਮ ਆ। ਮੇਰੇ ਮਦਰ ਕਹਿੰਦੇ ਮੈਂ ਤਾਂ ਜਦੋਂ ਦੇ 10-19 ਸਾਲਾਂ ਤੋਂ ਰੱਖੀ ਬੈਠੀ ਹਾਂ, ਕਿਉਂਕਿ ਉਹਨਾਂ ਨੂੰ ਵੀ ਪ੍ਰੋਬਲਮ ਸੀ, ਉਹ ਵੀ ਠੀਕ ਨੇ। ਸੋ ਸਾਡੇ ਦੇ ਤਾਂ ਇਹ ਕੰਮ ਕੀਤਾ ਆ, ਤੁਸੀਂ ਵੀ ਟਰਾਈ ਕਰ ਸਕਦੇ ਹੋ। ਦੂਜਾ ਮੈਂ ਦੱਸਣਾ ਸੀ ਕਿ ਕਈ ਲੋਕਾਂ ਦੀ ਅੱਜ ਕਾਲਸ ਆਈਆਂ ਨੇ ਕਿ ਸਕਿਨ ਡਰਾਈ ਆ ਜਾਂ ਕਿਤੇ ਵੀ ਖਾਜ ਹੁੰਦੀ ਰਹਿੰਦੀ ਹੈ ਜਾਂ ਕੁਛ ਵੀ ਹੈ। ਮੈਂ ਉਹਦਾ ਦੱਸਣਾ ਸੀ ਕਿ ਜੇ ਬੋਡੀ ਵਾਸ਼ ਵੀ ਯੂਜ਼ ਕਰਨਾ, ਜਿਹੜਾ ਡਵ ਸੋਪ ਆ, ਕਿਉਂਕਿ ਇੱਥੇ ਤੁਸੀਂ ਜੇ ਤੁਸੀਂ ਡਰਮਾਟੋਲੋਜਿਸਟ ਤੇ ਵੀ ਸਕਿਨ ਸਪੈਸ਼ਲਿਸਟ ਤੇ ਜਾਂਦੇ ਹੋ, ਉਹ ਵੀ ਤੁਹਾਨੂੰ ਡਵ ਸੋਪ ਯੂਜ਼ ਕਰਨ ਲਈ ਕਹਿੰਦੇ ਨੇ। ਤੁਸੀਂ ਸਕਿਨ ਦੇ ਉੱਪਰ, ਬੋਡੀ ਤੇ ਵੀ, ਮੂੰਹ ਤੇ ਵੀ ਡਵ ਫੇਸ ਮਤਲਬ ਵਾਸ਼, ਬੋਡੀ ਵਾਸ਼ ਵੀ ਮਿਲ ਜਾਂਦਾ, ਸੋਪ ਵੀ ਮਿਲਦੇ ਨੇ। ਉਹਦੇ ਵਿੱਚ ਜਿਹੜੇ ਇਨਗਰੀਡੀਐਂਟਸ ਨੇ, ਜਿਵੇਂ ਗਲਿਸਰੀਨ ਆ, ਸੋਇਆਬੀਨ ਆਇਲ ਆ, ਉਹ ਸਾਰੇ ਆਪਣੇ ਸਕਿਨ ਫਰੈਂਡਲੀ ਨੇ, ਉਹ ਸਕਿਨ ਨੂੰ ਡਰਾਈ ਨਹੀਂ ਕਰਦੇ ਬਾਕੀ ਸੋਪਸ ਦੀ ਤਰ੍ਹਾਂ। ਸੋ ਉਹ ਯੂਜ਼ ਕਰਕੇ ਦੇਖੋ, ਉਹਦੇ ਨਾਲ ਕਾਫੀ ਫਰਕ ਪੈਂਦਾ। ਤੇ ਇੱਕ ਭੈਣ ਨੇ ਪੁੱਛਿਆ ਸੀ ਕਿ ਉਹਦਾ ਬੱਚਾ ਜਿਹੜਾ ਆ ਉਹਨੂੰ ਟੋਇਲਟ ਜਾਣ ਤੋਂ ਡਰਦਾ ਆ ਤੇ ਹੋਲਡ ਕਰਕੇ ਰੱਖਦਾ, ਕਿਉਂਕਿ ਉਹਦੇ ਮਨ ਦੇ ਵਿੱਚ ਡਰ ਪੈ ਗਿਆ। ਉਹਨੂੰ ਪਹਿਲਾਂ ਤਕਲੀਫ ਹੁੰਦੀ ਸੀ, ਇਸ ਕਰਕੇ ਹੁਣ ਉਹ ਹੋਲਡ ਕਰਦਾ, ਜਾਣਾ ਨਹੀਂ ਚਾਹੁੰਦਾ। ਉਹਦੇ ਨਾਲ ਫਿਰ ਉਸ ਤੋਂ ਬਾਅਦ ਉਹਨੂੰ ਫਿਰ ਤਕਲੀਫ ਹੁੰਦੀ ਆ, ਫਿਰ ਇਸ ਕਰਕੇ ਉਹ ਡਰ ਪਿਆ ਹੋਇਆ ਆ। ਤੇ ਉਹ ਮੈਂ ਇਹ ਕਹੂੰਗੀ ਕਿ ਉਹ ਹੌਲੀ ਹੌਲੀ ਉਹਨੂੰ ਵਡਿਆ ਕੇ ਟਰਾਈ ਕਰਕੇ ਐਵਰੀ ਡੇ ਉਹਨੂੰ ਕੋਈ ਗੇਮ ਦੇ ਕੇ, ਹੱਥ ਦੇ ਵਿੱਚ ਕੋਈ ਕੁਛ ਟੋਏ ਦੇ ਕੇ ਟੋਇਲਟ ਤੇ ਬਿਠਾਉਣ, ਤਾਂ ਕਿ ਉਹਦੀ ਡਿਸਟਰੈਕਸ਼ਨ ਹੋਵੇ, ਤੇ ਐਵਰੀ ਡੇ ਉਹ ਜਾਣਾ ਸ਼ੁਰੂ ਕਰੇ। ਉਹਦੇ ਨਾਲ ਫਿਰ ਉਹਨੂੰ ਤਕਲੀਫ ਨਹੀਂ ਹੋਊਗੀ। ਦੂਜਾ, ਉਹਦੇ ਮਤਲਬ ਕੋਈ ਸਰੋਂ ਦਾ ਤੇਲ ਵਗੈਰਾ ਜਾਂ ਜਿਹੜੀ ਵੈਸਲੀਨ ਵਗੈਰਾ ਹੈ ਉਹ ਲਾਇਆ ਕਰਨ, ਤਾਂ ਕਿ ਉਹ ਈਜ਼ੀਲੀ ਸਟੂਲ ਪਾਸ ਕਰ ਸਕੇ। ਗੁਲਕੰਦ ਤੇ ਜਾਂ ਜਿਹੜੀਆਂ ਚੀਜ਼ਾਂ ਬੱਚੇ ਖਾ ਸਕਦੇ ਨੇ, ਐਪਲ, ਕੇਲਾ, ਤੇ ਜਾਂ ਗਰਮ ਕੋਸੇ ਦੁੱਧ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ ਕੇ, ਜਿਹਦੇ ਨਾਲ ਈਜ਼ੀਲੀ ਸਟੂਲ ਪਾਸ ਹੋ ਸਕੇ, ਤਾਂ ਕਿ ਬੱਚੇ ਦਾ ਡਰ ਚੱਕਿਆ ਜਾਵੇ। ਇਸ ਤਰ੍ਹਾਂ ਕਰਕੇ ਮਤਲਬ ਟਰਾਈ ਕਰਕੇ ਦੇਖ ਸਕਦੇ ਨੇ। ਤੇ ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਸਰੋਤਿਓ, ਜਿਹੜਾ ਸਾਬਣ ਵਾਲਾ ਜਿਨ੍ਹਾਂ ਦੀਆਂ ਨਾੜਾਂ ਚੜ੍ਹਦੀਆਂ ਆ ਨਾ, ਬੈੱਡ 'ਤੇ ਰੱਖ ਲਓ, ਸ਼ੀਟ ਦੇ ਥੱਲੇ ਰੱਖ ਲਓ, ਬੰਨਣਾ ਨਹੀਂ ਲੱਤਾਂ ਨੂੰ, ਤੁਹਾਨੂੰ ਆਰਾਮ ਜ਼ਰੂਰ ਆਊਗਾ। ਦਲਵੀਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਂ ਦਾ ਕੰਨ ਬਹੁਤ ਉੱਚਾ ਸੁਣਦਾ ਵਾ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਮੈਨੂੰ ਜ਼ਰੂਰ ਦੱਸੋ। ਜ਼ਰੂਰ ਸੁਣਦੇ ਰਹੋ ਜੀ। ਵੈਸੇ ਕੰਨ ਜਿਹਨਾਂ ਨੂੰ ਉੱਚਾ ਸੁਣਦਾ ਉਹਨਾਂ ਨੂੰ ਦੱਸਿਆ ਤਾਂ ਬਹੁਤ ਕੁਛ ਗਿਆ, ਦੁਬਾਰਾ ਫਿਰ ਰਿਪੀਟ ਕਰਦਾ ਜਿੰਨੇ ਕੁ ਹੋਲਡ ਤੇ ਆ। ਚਰਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਕਾਬਜ਼ ਬਾਰੇ ਪੁੱਛਣਾ ਸੀਗਾ, ਅੱਗੇ ਵੀ ਕੀਤਾ ਸੀਗਾ ਵੀ ਕੋਈ ਇੱਦਾਂ ਦੀ ਹੋਵੇ ਜਿਹਦਾ ਦੇਸੀ ਦਵਾਈ, ਕਾਫੀ ਕਰੋਨਿਕ ਹੈਗਾ, ਇੱਦਾਂ ਨਹੀਂ ਵੀ ਪ੍ਰੂਨ ਜੂਸ ਪੀ ਲਿਆ ਜਾਂ ਇੱਦਾਂ ਕਰ ਲਿਆ ਉਹਦੇ ਨਾਲ ਹਟਦਾ ਨਹੀਂ ਹੈਗਾ,
ਠੀਕ ਹੈ। ਮੈਂ ਤੁਮੇ ਵਾਲੀ ਜਵੈਣ ਦੀ ਦੇਖੀ ਖਾ ਕੇ ਰੈਗੂਲਰ ਨਹੀਂ। ਹਾਂਜੀ, ਕੋਈ ਭਾਜੀ ਹੋਣੀ ਜਰੂਰ ਹੋਣੀ ਜੀ ਦੱਸ ਸਕਣ। ਹੈ ਜੀ, ਠੀਕ ਆ। ਬਾਕੀ ਜਿਹਦਾ ਕ੍ਰੋਨਿਕ ਆ ਬਹੁਤ ਥੈਂਕ ਯੂ ਜੀ। ਵੈਸੇ ਅੱਜ ਇਲਾਜ ਬਹੁਤ ਦੱਸੇ ਗਏ ਆ, ਤੁਸੀਂ ਇਹਨੂੰ ਰਿਪੀਟ ਵੀ ਸੁਣ ਲਿਓ, ਇਹਨੂੰ ਪੋਡਕਾਸਟ 'ਤੇ ਵੀ ਸੁਣ ਲਿਓ। ਬਸ ਫਰੂਟ ਜ਼ਿਆਦਾ ਖਾਇਆ ਕਰੋ, ਬਹੁਤ ਜ਼ਰੂਰੀ ਹੈ। ਤੁਸੀਂ ਫਿਰ ਰੈਗੂਲਰ ਵੀ ਹੋ ਸਕਦੇ ਹੋ। ਦਵਿੰਦਰ ਕੌਰ, ਦਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭੈਣਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸੁਣਦੀ ਤੇ ਹੈ, ਮੈਂ ਅੱਜ ਹਿੱਸਾ ਲੈ ਰਹੀ ਹਾਂ। ਹਾਂਜੀ ਹਾਂਜੀ। ਮਿਸ ਗਿੱਲ ਨੇ ਵੀ ਸ਼ਾਇਦ ਮੈਂਸ਼ਨ ਕੀਤਾ ਸੀ ਅੱਜ ਕਿ ਮੈਂ ਫੋਨ ਕਰਾਂਗੀ। ਮੈਂ ਤੇ ਇਹ ਪੁੱਛਣਾ ਚਾਹੁੰਦੀ ਸੀ ਕਿ ਜਿਹੜੀਆਂ ਰੈਸਟਲੈਸ ਲੈਗਸ ਹੁੰਦੀਆਂ, ਉਹ ਜਿੱਦਾਂ ਕੀੜੀਆਂ ਲੱਗਦੀਆਂ ਪੈਰਾਂ ਨੂੰ, ਤੇ ਕਈ ਵਾਰੀ ਬੈਠੇ ਬੈਠੇ ਇੱਕਦਮ ਹੀ ਕੁਛ ਹੋ ਜਾਂਦਾ, ਇੱਦਾਂ ਲੱਤਾਂ ਰੈਸਟਲੈਸ ਇੰਨੀਆਂ ਹੁੰਦੀਆਂ ਕਿ ਨਾ ਖੜ ਹੁੰਦਾ, ਨਾ ਬੈਠਣ ਨੂੰ ਦਿਲ ਕਰਦਾ, ਦਿਲ ਕਾਹਲਾ ਪੈਂਦਾ। ਤੇ ਉਹਦੇ ਲਈ ਵੀ ਕੁਛ ਹੈ? ਕੋਈ ਨਹੀਂ, ਤੁਸੀਂ ਸੁਣਦੇ ਰਹੋ, ਕੋਈ ਨਾ ਕੋਈ ਦੱਸੂਗਾ। ਤੇ ਆ ਜਿਹੜੀ ਇੱਕ ਹੁਣੇ ਮੇਰੇ ਤੋਂ ਪਹਿਲਾਂ ਕਾਲਰ ਆਏ ਸੀ, ਉਹ ਆਪਣੇ ਕਬਜ਼ ਬਾਰੇ ਕਹਿ ਰਹੇ ਸੀ। ਉਹਨਾਂ ਨੂੰ ਹੁੰਦਾ ਕਿ ਓਟ ਬਰਾਨ ਜਿਹੜਾ ਹੈਗਾ ਆ ਉਹ ਦਲੀਆ ਜ਼ਿਆਦਾ ਖਾਓ, ਤਾਂ ਉਹ ਸਾਰਿਆਂ ਤੋਂ ਵਧੀਆ ਚੀਜ਼ ਆ। ਹਾਂਜੀ, ਥੈਂਕ ਯੂ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਦੀਆਂ ਲੱਤਾਂ ਬਾਰੇ ਜ਼ਰੂਰ ਦੱਸਿਆ ਜਾਏ ਕਿਸੇ ਨੂੰ ਪਤਾ ਹੋਇਆ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ। ਤੇ ਮੈਂ ਆਹ ਲੱਤਾਂ ਦੀਆਂ ਕੀੜੀਆਂ ਬਾਰੇ ਦੱਸਣ ਲੱਗੀ ਹਾਂ। ਇਹਨੂੰ ਗਾਜਰ ਹੈ ਨਾ ਕੱਦੂਕਸ ਕਰਕੇ, ਦੋ ਗਾਜਰਾਂ ਕੱਦੂਕਸ ਕਰਕੇ 1 ਗਲਾਸ ਦੁੱਧ ਦੇ ਵਿੱਚ ਉਬਾਲ ਕੇ ਤੇ ਉਹਨੂੰ ਪੀਣ। ਤੇ ਜਿੰਨਾ ਵੀ ਸ਼ੂਗਰ ਜਿੰਨੀ ਕੁ ਪਾਉਣੀ ਮੰਗਦੇ ਆ ਤਾਂ ਪਾ ਸਕਦੇ ਆ। ਤੇ ਇਹਦੀ ਖੀਰ ਵੀ ਬਣਾ ਕੇ ਖਾ ਸਕਦੇ ਆ ਤੇ ਪੀ ਵੀ ਸਕਦੇ ਆ ਪੁਣ ਕੇ। ਉਹ ਸਾਰਿਆਂ ਨਾਲ ਵਧੀਆ ਇਲਾਜ ਹੈ ਜਿਹੜਾ ਲੱਤਾਂ ਵਿੱਚ ਕੀੜੀਆਂ ਜਾਂਦੀਆਂ ਜਾਂ ਪੈਰਾਂ ਵਿੱਚ ਨਾ, ਸਾਰਿਆਂ ਨਾਲ ਸੌਖਾ ਤਰੀਕਾ ਹੈ। ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਇਹਨਾਂ ਦਾ, ਹਨਾ। ਠੀਕ ਹੈ ਜੀ। ਜਿਹਨਾਂ ਦੀ ਬਵਾਸੀਰ ਹੁੰਦੀ ਆ ਉਹ ਆਪਣੇ ਬਾਥਰੂਮ ਦੇ ਨਾਲ ਹਨਾ ਹੱਥ ਧੋਣ ਤੇ ਉਹਦੇ ਨਾਲ ਬਵਾਸੀਰ ਉਹਨਾਂ ਦੀ ਠੀਕ ਹੋ ਜਾਊਗੀ, ਹਨਾ। ਠੀਕ ਹੈ। ਤੇ ਜਿਹਨਾਂ ਨੇ ਮੂੰਹ ਦੇ ਵਿੱਚ ਛਾਲੇ ਆ ਉਹ ਗਲੈਸਰੀਨ ਲਗਾਉਣ। ਗਲੈਸਰੀਨ ਲਗਾਉਣ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਊਗੇ। ਤੇ ਧੁੰਨੀ ਦੇ ਵਿੱਚ ਤੇਲ ਜ਼ਰੂਰ ਪਾਉਣ। ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਸਿਰ ਦਰਦ ਹੁੰਦਾ ਆ, ਕਾਬਜ਼ ਆ, ਹਨਾ, ਤੇ ਉਹ ਜ਼ਰੂਰ ਧੁੰਨੀ ਦੇ ਵਿੱਚ 1 ਮਹੀਨਾ ਤੇਲ ਪਾਉਣ ਸਰੋਂ ਦਾ, ਤੇ ਉਹਨੂੰ ਭਰਨਾ ਆ। ਏਦਾਂ ਨਹੀਂ ਵੀ ਉਂਗਲੀ ਦੇ ਨਾਲ ਲਾ ਲੈਣਾ ਤੇ ਠੀਕ ਹੋ ਜਾਣਾ ਨਾ। ਤੇ ਇਹ ਸਭ ਤੋਂ ਵਧੀਆ ਤਰੀਕਾ ਆ। ਜਿਹੜੇ ਬੱਚੇ ਨੂੰ ਟੋਇਲਟ ਨਹੀਂ ਆਉਂਦੀ ਹੈਗੀ ਉਹਦੇ ਲਈ ਵੀ ਇਹ ਸਾਰਿਆਂ ਨਾਲੋਂ ਵਧੀਆ ਤਰੀਕਾ। ਸਰੋਂ ਦਾ ਤੇਲ ਧੁੰਨੀ ਦੇ ਵਿੱਚ ਭਰਦੇ ਰਹਿਣਾ 1 ਮਹੀਨਾ ਭਰਨ ਲਗਾਤਾਰ, ਤੇ ਉਹਦੇ ਨਾਲ ਠੀਕ ਹੁੰਦਾ। ਤੇ ਸਰੋਂ ਜੇ ਹੋ ਸਕਦਾ ਤਾਂ ਮਿੱਠੀ ਸੌਂਫ ਜਿਹੜੀ ਉਹਦੀ ਚਾਹ ਬਣਾ ਕੇ ਵੀ ਪੀਣ, ਉਹਦੇ ਨਾਲ ਵੀ ਕਾਫੀ ਠੀਕ ਹੁੰਦੀ ਆ। ਤੇ ਗੈਸ ਜਿਹੜੀ ਆ ਉਹ ਪੇਟ ਵਿੱਚ ਭਰਦੀ ਉਹ ਵੀ ਠੀਕ ਹੋ ਜਾਊਗੀ। ਤੇ ਸ਼ੂਗਰ ਦਾ ਇਲਾਜ ਜਿਹੜਾ ਹੈਗਾ, ਆਪਣੀ ਲੱਕੜ ਦੀ ਕੁਰਸੀ ਦੇ ਉੱਤੇ ਨਾ ਟਾਵਲ ਰੱਖ ਕੇ ਤੇ ਕੋਡੀ ਮੁੰਦੀ ਮਾਰ ਕੇ ਤੇ ਉਹਦੇ ਉੱਤੇ ਬੈਠ ਜਾਣਾ, ਪੈਰ ਜੋੜ ਲੈਣੇ ਆ, ਤੇ 1 ਗਲਾਸ ਪਾਣੀ ਦਾ ਲੈ ਕੇ ਤੇ ਘੁੱਟ ਕਰਕੇ ਪੀਂਦੇ ਰਹਿਣਾ। ਇਹਨਾਂ ਸ਼ੂਗਰ ਇੰਡੀਆ ਵਿੱਚ ਵੀ ਠੀਕ ਹੋਈ ਆ। ਤੇ ਮੈਂ ਇੰਡੀਆ ਚਲੀ ਗਈ ਸੀ ਤੇ ਉੱਥੇ ਵੀ ਕਿੰਨੇ ਨੂੰ ਇਲਾਜ ਕੀਤਾ ਤੇ ਉਹ ਸਾਰਿਆਂ ਨੂੰ ਠੀਕ ਹੋਈ ਆ। ਤੇ ਇਹ ਜ਼ਰੂਰ ਕਰਕੇ ਦੇਖ ਲੈਣਾ। ਥੈਂਕ ਯੂ ਕਿਰਨ ਜੀ, ਬਹੁਤ ਬਹੁਤ ਧੰਨਵਾਦ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ ਸੀਗਾ, ਜਿੱਦਾਂ ਮੇਰੀ ਅੱਖ ਦੀ ਸਰਜਰੀ ਹੋਈ ਸੀਗੀ, ਬਾਅਦ ਵਿੱਚ ਹੁਣ ਮੈਨੂੰ ਖੰਘ ਨਹੀਂ ਹਟਦੀ ਹੈਗੀ। ਦਵਾਈ ਵੀ ਲਈ, ਮਲੱਠੀ ਵੀ, ਚਾਹ 'ਚ ਸਾਰਾ ਕੁਛ ਪਾ ਕੇ ਪੀਂਦੀ ਆ। ਠੀਕ ਹੈ। ਤਾਂ ਖੰਘ ਬਹੁਤ ਆਉਂਦੀ ਆ ਮੈਨੂੰ, ਉਹਨਾਂ ਜ਼ਿਆਦਾ ਤਕਲੀਫ ਹੁੰਦੀ ਹੈ। ਹਾਂਜੀ, ਕੋਈ ਨਹੀਂ, ਖੰਘ ਦੀ ਅਸੀਂ ਤੁਹਾਨੂੰ ਦਵਾਈ ਪੁੱਛ ਦਿੰਦੇ ਹਾਂ। ਟਾਈਮ ਬੜਾ ਹੀ ਘੱਟ ਆ ਜੀ। ਸਰਬਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਇੱਕ ਫੀਡਬੈਕ ਦੇਣੀ ਸੀ ਤੇ ਇੱਕ ਇਲਾਜ ਵੀ ਪੁੱਛਣਾ ਸੀਗਾ। ਹਾਂਜੀ, ਫੀਡਬੈਕ ਇਹ ਦੇਣੀ ਸੀਗੀ, ਜਿਹੜੀ ਕਹਿੰਦੇ ਆ ਕਿ ਨਾੜਾਂ ਚੜ੍ਹਦੀਆਂ ਲੱਤਾਂ ਦੀਆਂ, ਰੇਡੂਏ ਤੇ ਸੁਣਿਆ ਸੀਗਾ ਕਿ ਉਹ ਸਾਬਣ ਦੀ ਟਿੱਕੀ ਸਿਰਹਾਣੇ ਥੱਲੇ ਦੇ ਕੇ ਸੌਣਾ ਆ। ਮੈਂ ਤੇ ਮੇਰੇ ਡੈਡੀ ਕਰਦੇ ਆ, ਸਾਡੇ ਮੁੜ ਕੇ ਕਦੇ ਨਾੜ ਨਹੀਂ ਚੜੀ ਦੋਵਾਂ ਦੀ। ਤੇ ਦੂਸਰਾ ਕਹਿਣਾ ਸੀਗਾ ਕਿ ਮੇਰੇ ਹਸਬੈਂਡ ਦੇ ਨਾ ਸੱਜੇ ਕੰਨ ਦੇ ਵਿੱਚ ਆਵਾਜ਼ ਆਉਂਦੀ ਆ, ਏਦਾਂ ਟੀ ਕਰਦੀ ਆ, ਬਹੁਤ ਬੋਦਰ ਕਰਦੀ ਆ ਬਹੁਤ ਜ਼ਿਆਦਾ। ਹਾਂਜੀ, ਡਾਕਟਰ ਕੋਲ ਵੀ ਜਾ ਚੁੱਕੀ ਆ ਬਟ ਕੁਛ ਫਰਕ ਨਹੀਂ ਪੈਂਦਾ ਗਾ। ਚਲੋ ਪੁੱਛਦੇ ਹਾਂ। ਵੈਸੇ ਜੇ ਅੱਜ ਤਾਂ ਹੁਣ ਟਾਈਮ ਘੱਟ ਆ, ਪਰ ਨੈਕਸਟ ਵੀਕ ਨਾ 4 ਤੋਂ 4:30 ਦੇ ਵਿੱਚ ਪੁੱਛ ਜਾਇਓ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਲਾਸਟ ਕਾਲਰ ਗੁਰਦੀਪ ਕੌਰ ਜੀ। ਗੁਰਦੀਪ ਕੌਰ ਰਾਣੀ ਸੁਣਦੀ ਪਈ ਸਿਰ ਪੀੜ ਸੁਣਦੇ, ਸਭ ਸੁਣਦੇ ਆ। ਅਸੀਂ ਕਰੇ ਦੋਨੋਂ ਹੱਥਾਂ ਦੀਆਂ ਉਂਗਲਾਂ ਘਿਓ ਨਾਲ ਲਪੇਟ ਕੇ ਮੱਥਾ ਤੇ ਪੁਰਪੜੀਆਂ ਤੇ ਮਸਾਜ ਕਰੀ ਜਾਵੇ 5-7 ਮਿੰਟ ਤੇ ਹੁਣੇ ਆਰਾਮ ਆ ਜਾਏਗਾ। ਸਿਰ ਨੂੰ ਘਿਓ ਦਾ ਮਸਾਜ ਕਰਕੇ ਸਿਰ ਵਲੇਟ ਕੇ ਸਵੇਰੇ ਨਹਾ ਲਵੇ। ਤੱਤਾ ਤਵਾ ਕਰ ਲਵੇ ਚੁੱਲ੍ਹੇ ਤੇ ਰੱਖ ਕੇ, ਹੁਣੇ ਗੈਸ ਤੇ ਜਵੈਣ ਪਾ ਕੇ ਤੇ ਕਾਲੀਆਂ ਮਿਰਚਾਂ ਪਾ ਕੇ ਧੂੰਆਂ ਲੈ ਲੈ ਤੇ ਉਹਨੂੰ ਠੰਡ ਜੀ ਪੈ ਜਾਏਗੀ ਸਿਰ ਪੀੜ ਦੀ। ਤੇ ਭਾਈ ਸਾਹਿਬ ਕਹਿੰਦੇ ਪਏ ਸੀ ਨਾ, ਆਪਣੇ ਅੰਗੂਠੇ ਤੋਂ ਉਹ ਨਿੰਬੂ ਹਰਾ ਕੱਟ ਕੇ ਤੇ ਮਿੱਠਾ ਸੋਡਾ ਪਾ ਕੇ ਤੇ ਨਹੁੰਆਂ ਤੇ ਘਸਾ ਲੈਣ। ਜਿਹਨੂੰ ਬੇਟਾ ਮੈਂ ਉਹਦਾ ਨਹੀਂ ਦੱਸਿਆ, ਜਿਹਨੂੰ ਕਿਸੇ ਨੂੰ ਕਿੰਨੀ ਵੀ ਕਬਜ਼ ਹੈ ਨਾ, ਪਹਿਲਾਂ ਤੁਸੀਂ 1 ਚਮਚਾ ਭਰ ਕੇ ਕੈਮ ਚੂਰਨ ਲਵੋ ਗਰਮ ਪਾਣੀ ਨਾਲ, ਪੇਟ ਸਾਫ਼ ਹੋ ਜਾਏਗਾ 15-20 ਮਿੰਟਾਂ 'ਚ।
ਉਸ ਤੋਂ ਪਿੱਛੇ ਨਾਰਮਲ ਦਵਾਈਆਂ ਜੋ ਮਰਜ਼ੀ ਤੁਸੀਂ ਲਈ ਜਾਓ, ਹਨਾ। ਠੀਕ ਹੈ। ਬਾਕੀ ਕੰਨਾ ਕੁੰਨਾ ਵਾਲਿਆਂ ਦਾ ਆਪਾਂ ਫੇਰ ਦੱਸਾਂਗੇ। ਤੇ ਜਿਹੜਾ ਉਹ ਕਹਿੰਦਾ ਨਾ ਆਪਣੀ ਖਾਰਸ਼ ਹੁੰਦੀ ਪਿੰਡ ਤੇ ਡਰਾਈ ਸਕਿਨ ਨੇ, ਹੈਲੋ, ਹਾਂਜੀ ਹਾਂਜੀ ਹਾਂਜੀ, ਉਹ ਖੀਰੇ ਦੇ ਸਾਬਣ ਨਾਲ ਨਖੀਰੇ ਦਾ ਸੋਪ ਮਿਲਦਾ ਹੈ, ਖੀਰੇ ਤੇ ਨਿਸ਼ਾਨ ਵੀ ਲੱਗਾ ਹੁੰਦਾ, ਉਹ ਸੋਪ ਨਾਲ ਨਹਾ ਕੇ ਨਾ ਜੀ ਤੇ ਆਪਣਾ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨ, ਬਿਲਕੁਲ ਰਾਈਟ ਤੇ ਆਰਾਮ ਆਵੇਗਾ। ਮੈਂ ਹੁਣ ਵੀ ਵਰਤੀ ਪਈ, ਮੈਨੂੰ ਵੀ ਡਰਾਈ ਹੋ ਗਈ ਸੀ। ਤੇ ਖੀਰੇ ਦਾ ਇੱਥੇ ਮਿਲ ਜਾਂਦਾ, ਆਮ ਜੈਂਟ ਤੇ ਵੀ ਪਿਆ ਹੁੰਦਾ ਹੈ। ਮੈਂ ਉਹੀ ਸਾਬਣ ਲਿਆ ਕੇ ਵਰਤਣੀ ਆ ਤੇ ਫਿਰ ਮੈਂ ਮੂੰਗਫਲੀ ਤੇਲ ਦੀ ਮਾਲਿਸ਼ ਕਰਦੀ ਰਹੀ ਹਾਂ ਤੇ ਬੜੀ ਸਕਿਨ ਵੀ ਕੋਲੀ ਕੋਲੀ ਜੀ ਹੋ ਗਈ ਤੇ ਖਰਚ ਵੀ ਹਟ ਗਈ, ਡਰਾਈ ਵੀ ਹਟ ਗਈ। ਓਕੇ ਬੇਟਾ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਸਰੋਤਿਓ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹਰੇਕ ਮੰਗਲਵਾਰ ਨੂੰ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ। ਇਸ ਦਾ ਰਿਪੀਟ ਐਤਵਾਰ ਨੂੰ ਹੁੰਦਾ 4 ਤੋਂ 6 ਵਜੇ ਤੱਕ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ 2:30 ਵਜੇ ਤੱਕ। ਉਸ ਵੇਲੇ ਕਾਲ ਨਹੀਂ ਲਈ ਜਾਂਦੀ, ਉਹਦੇ ਵਿੱਚ ਜਿਹੜੀਆਂ ਅੱਜ ਬਹੁਤ ਸਾਰੀਆਂ ਬਿਮਾਰੀਆਂ ਪੁੱਛੀਆਂ ਗਈਆਂ ਉਹਨਾਂ ਦੇ ਜਵਾਬ ਦਿੰਦੇ ਆ। ਕੁਛ ਵਾਧੂ ਇਲਾਜ ਵੀ ਉਹਨਾਂ ਦੇ ਕੋਲ ਹੁੰਦੇ ਆ, ਉਹ ਵੀ ਤੁਸੀਂ ਸੁਣ ਸਕਦੇ ਆ। ਪੋਡਕਾਸਟ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਆ। ਦੇਖੋ, ਜਦੋਂ ਡਾਕਟਰ ਨਹੀਂ ਸੀ ਹੁੰਦੇ ਇਹ ਇਲਾਜ ਹੁੰਦੇ ਸੀ। ਇਹ ਇਲਾਜ ਆਪਣੇ ਕਰਦੇ ਜ਼ਰੂਰ ਰਿਹਾ ਕਰੋ, ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਜੇ ਦਵਾਈਆਂ ਵੀ ਖਾਂਦੇ, ਦਵਾਈਆਂ ਦੇ ਨਾਲ ਨਾਲ ਵੀ ਆਪਣਾ ਇਲਾਜ ਕਰਦੇ ਰਿਹਾ ਕਰੋ, ਚੀਜ਼ਾਂ ਲੈਂਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਦਵਾਈਆਂ ਨਾ ਖਾਣੀਆਂ ਪੈਣ। ਇਸ ਕਰਕੇ ਇਹ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਸੀਗਾ। ਇਸ ਕਰਕੇ ਬਹੁਤ ਸਾਰੇ ਲੋਕ ਆਪਣਾ ਪਹਿਲਾਂ ਕੋਈ ਨਾ ਕੋਈ ਚੀਜ਼ਾਂ ਜਿਹੜੀਆਂ ਇਹ ਲੈਂਦੇ ਰਹਿੰਦੇ ਆ, ਉਹਦਾ ਕੋਈ ਨੁਕਸਾਨ ਨਹੀਂ ਹੁੰਦਾ, ਫਾਇਦਾ ਹੀ ਹੁੰਦਾ ਹੈ ਤੁਹਾਨੂੰ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ